ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦਾ ਇਹ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਤੁਹਾਡੇ ਲਈ ਜਿਹੜਾ ਉਹ ਆਪਾਂ ਪੇਸ਼ ਕਰ ਰਹੇ ਹਾਂ ਸਿੱਧਾ ਗੁਰਦੁਆਰਾ ਸਾਹਿਬ ਟਰਾਬਿਊਨਾ ਯੂਬਾ ਸਿਟੀ, ਜਿੱਥੇ 44ਵਾਂ ਮਹਾਨ ਨਗਰ ਕੀਰਤਨ ਆ, ਉਸ ਦੇ ਸੰਬੰਧ ਦੇ ਵਿੱਚ ਸਮਾਗਮ ਚੱਲ ਰਹੇ ਆ। ਅੱਜ ਸ਼ਨੀਚਰਵਾਰ ਦੀ ਸਵੇਰ ਆ। ਮੇਰੇ ਨਾਲ ਯੂਬਾ ਸਿਟੀ ਦੇ ਰਿਮੋਟ ਸਟੂਡੀਓ ਤੋਂ ਜੁੜ ਚੁੱਕੇ ਨੇ ਅਟਾਰਨੀ ਟਿਰਕੀਆਣਾ ਜੀ, ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਪਹਿਲਾਂ ਤਾਂ ਤਿੰਨ ਜਣੇ ਇਕੱਠੇ ਜਿਹੜਾ ਫਿਜ਼ੀਕਲੀ ਸਾਲ ਬਾਅਦ ਇਕੱਠੇ ਹੋਏ ਪੂਰੇ, ਹਾਂਜੀ, ਨਹੀਂ ਤਾਂ ਮੌਕਾ ਨਹੀਂ ਬਣਦਾ ਕਦੀ ਏਦਾਂ ਦਾ। ਤੇ ਨਵੰਬਰ ਦੇ ਹਰ ਸ਼ਨੀਚਰਵਾਰ ਨੂੰ ਇਦਾਂ ਹੀ ਹੁੰਦਾ, ਪਹਿਲੇ ਸ਼ਨੀਚਰਵਾਰ ਨੂੰ। ਸੋ ਬਹੁਤ ਵਧੀਆ ਲੱਗਦਾ ਆ। ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਪੂਰੇ ਸਾਲ ਭਰ ਦੇ ਲਈ ਇਦਾਂ ਦੀਆਂ ਸੇਵਾਵਾਂ ਤੁਸੀਂ ਦਿੰਦੇ ਆ ਰਹੇ ਆ, ਜਿਸ ਦੇ ਨਾਲ ਬਹੁਤ ਲੋਕਾਂ ਨੂੰ ਹੈਲਪ ਹੁੰਦੀ, ਮਦਦ ਹੁੰਦੀ ਆ। ਸੋ ਹਰ ਸਾਲ ਆਉਂਦੇ ਆ, ਫਿਰ ਕਿੱਦਾਂ ਦਾ ਮਹਿਸੂਸ ਹੋ ਰਿਹਾ ਇਸ ਵਾਰ? ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ। ਨਗਰ ਕੀਰਤਨ ਐਤਕੀ ਕਰੈਕਟ ਕਰੂੰਗਾ, ਪਿਛਲੀ ਵਾਰੀ ਗਲਤੀ ਨਾਲ ਮੇਲਾ ਕਹਿਆ ਗਿਆ ਸੀ, ਜਨਤਾ ਬਹੁਤ ਮਗਰ ਪੈ ਗਈ। ਮੇਲਾ ਕਹਿੰਦੇ ਕਿੱਦਾਂ ਕਹਿਤਾ, ਮੈਂ ਕਿਹਾ ਹੁਣ ਦੇਖਣ ਨੂੰ ਤਾਂ ਡਿਪੈਂਡ ਕਰਦਾ ਕਿਹੜੇ ਵਾਲੇ ਸੈਕਸ਼ਨ 'ਚ ਤੁਸੀਂ ਜਾਂਦੇ ਆ। ਜੀ ਜੀ। ਕਿਤੇ ਨਗਰ ਕੀਰਤਨ ਚੱਲਦਾ, ਕਿਤੇ ਹੁਣ ਬੰਦਿਆਂ ਨੇ ਮੇਲਾ ਲਾਇਆ, ਕੋਈ ਬਾਈਕਰ ਆਏ ਆ ਜੀ ਜੀ, ਹਨਾ। ਤੇ ਪਰ ਇਹ ਵੀ ਮੇਨ ਸਭ ਕੁਝ ਨਗਰ ਕੀਰਤਨ ਦੇ ਅੰਡਰ ਹੀ ਜਿਹੜਾ ਅੰਦਰ ਹੀ ਜਾਂਦਾ। ਸੋ ਮਾਫੀ ਚਾਹੁੰਦੇ ਆ, ਕਈ ਵਾਰੀ ਭੁੱਲ ਚੁੱਕ ਹੋ ਜਾਂਦੀ ਆ। ਜੀ ਜੀ, ਕੋਈ ਨਹੀਂ। ਨਹੀਂ, ਕੋਈ ਤੁਸੀਂ ਨਹੀਂ। ਪੁੱਛਿਆ ਹੁਣ ਜੇ ਸਵਾਲ ਕਿੱਦਾਂ, ਤਾਂ ਉਹੀ ਜਵਾਬ ਆਇਆ ਕਿ ਨਗਰ ਕੀਰਤਨ ਆ, ਪਰ ਨਾਲ ਇੱਕ ਕਲਚਰਲ ਜਿਹੜੀ ਗੈਦਰਿੰਗ ਬਣ ਗਈ। ਹੁਣ 1 ਲੱਖ ਬੰਦਾ ਜਿਹੜਾ ਇਕੱਠਾ ਹੁੰਦਾ ਹੈ ਨਾ ਜੀ, ਤੇ ਸਾਰੇ ਚਲੋ ਆਂਦੇ ਜਿਹੜਾ ਧਰਮ ਕਰਕੇ, ਨਗਰ ਕੀਰਤਨ ਕਰਕੇ, ਪਰ ਉਸ ਤੋਂ ਬਿਯੋਂਡ ਵੀ ਜਿੱਦਾਂ ਹੁਣ ਤੁਸੀਂ ਦੇਖੋ ਕਿੰਨੇ ਜ਼ਿਆਦਾ ਟੈਂਟ ਲੱਗੇ ਆ, ਖਾਣ ਪੀਣ ਦਾ ਪ੍ਰਬੰਧ ਆ। ਜੀ ਜੀ। ਬਾਈਕਰ ਵਾਲੇ ਜਿਹੜੇ ਰੋਜ਼ਾਨਾ ਆਉਂਦੇ ਆ, ਜੀਪਾਂ ਜੁਪਾਂ ਤੇ ਲੋਕੀ ਆਉਂਦੇ ਆ, ਜਿਹੜੇ ਯੰਗ ਕਰਾਊਡ ਆਪਣਾ ਹੈ ਨਾ, ਉਹ ਵੀ ਨਾਲ ਹੀ ਆ। ਨਹੀਂ ਵੀ ਜਿਹੜਾ ਮੈਂ ਕਹਿੰਦਾ ਕਈ ਵਾਰੀ ਬੰਦਾ ਗੁਰਦੁਆਰੇ ਜਾਂਦਾ ਹੁੰਦਾ, ਉਹ ਵੀ ਕਹਿੰਦਾ ਕਿ ਸਪੈਸ਼ਲ ਛੁੱਟੀ ਲੈ ਕੇ ਜਿਹੜਾ ਨਗਰ ਕੀਰਤਨ ਤੇ ਚਲੀਏ। ਬਿਲਕੁਲ। ਫਲਾਈ ਕਰਕੇ ਲੋਕੀ ਦੂਰੋਂ ਦੂਰੋਂ ਕੈਨੇਡਾ ਤੱਕ ਤੋਂ, ਯੂਰਪ ਤੱਕ ਤੋਂ ਜਿਹੜੇ ਲੋਕੀ ਆਉਂਦੇ ਆ, ਤਾਂ ਬਹੁਤ ਵਧੀਆ ਲੱਗਦਾ ਜੀ। ਚਲੋ ਸਾਡੀ ਤਾਂ ਹਾਜ਼ਰੀ 2 ਘੰਟੇ ਦੀ ਰਾਈਡ। ਹਾਂ, ਵਧੀਆ। ਸੋ ਬਹੁਤ ਵਧੀਆ। ਸੋ ਅਟਾਰਨੀ ਟਿਰਕੀਆਣਾ ਜੀ, ਜਦੋਂ ਪਿਛਲੇ ਸਾਲ ਆਪਾਂ ਇੱਥੇ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਕਰ ਰਹੇ ਸੀਗੇ ਹਜੂਰ ਜੀ, ਉਦੋਂ ਤੇ ਹੁਣ ਦੇ ਸਾਲ ਦੇ ਵਿੱਚ ਬਹੁਤ ਕੁਝ ਬਦਲ ਗਿਆ। ਪਹਿਲੋਂ ਬੜੀ ਢਿੱਲ ਸੀਗੀ ਸਾਲ ਪਹਿਲਾਂ ਇਮੀਗ੍ਰੇਸ਼ਨ ਦੇ ਵਿੱਚ, ਅੱਜ ਉਹੀ ਇਮੀਗ੍ਰੇਸ਼ਨ ਦੇ ਵਿੱਚ ਬੜੀ ਸਖਤੀ ਚੱਲ ਰਹੀ ਆ। ਸੋ ਪੂਰੇ ਸਾਲ ਦਾ ਜੇ ਤੁਸੀਂ ਰੈਪ ਅਪ ਕਰਨਾ ਹੋਵੇ ਜਾਂ ਉਹਨੂੰ ਸਮਰਾਈਜ਼ ਕਰਨਾ ਹੋਵੇ, ਉਹ ਆਪਾਂ ਕਿੱਦਾਂ ਦੇਖਦੇ ਆ? ਸੋ ਡਿਪੈਂਡ ਕਰਦਾ ਕਿ ਇਹਦੀ ਅੱਖ ਨਾਲ ਤੁਸੀਂ ਦੇਖਦੇ ਆ ਕਿ ਬਾਈਡਨ ਵਾਲੀ ਅੱਖ ਨਾਲ ਦੇਖਦੇ ਆ ਕਿ ਰਿਪਬਲਿਕਨ ਸਰਕਾਰ ਦੀ ਅੱਖ ਨਾਲ ਦੇਖਦੇ ਆ, ਡੈਮੋਕ੍ਰੇਟਾਂ ਵੱਲੋਂ ਦੇਖਦੇ ਆ। ਸੋ ਪਹਿਲਾਂ ਜਦੋਂ ਬਾਈਡਨ ਸਰਕਾਰ ਨੇ ਸ਼ੁਰੂ ਕਰਨਾ ਸੀਗਾ ਆਪਣਾ ਕਾਰਜਕਾਲ ਜੀ, ਤੇ ਪਹਿਲੇ ਦਿਨ ਹੀ ਉਹਨਾਂ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ ਕਿ ਉਹਨਾਂ ਨੇ ਇਮੀਗ੍ਰੇਸ਼ਨ 'ਚ ਬਹੁਤ ਜ਼ਿਆਦਾ ਜਿਹੜਾ ਰਿਫਾਰਮ ਕਰ ਦੇਣਾ। ਤੇ ਈਵਨ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਡੀਪੋਰਟੇਸ਼ਨਾਂ ਰੋਕ ਦਿਓ, ਕਿਸੇ ਨੂੰ ਵਾਪਸ ਨਾ ਕਰ ਲਓ। ਇੱਕ ਉਹ ਟਾਈਮ ਸੀਗਾ ਜਦੋਂ ਬਾਈਡਨ ਕਹਿੰਦਾ ਵਾਪਸ ਨਹੀਂ ਕਰਨਾ ਜਿਹਨਾਂ ਨੂੰ ਡੀਪੋਰਟੇਸ਼ਨ ਲਿਖਤੀ ਗਈ ਹੈ ਆਲਰੇਡੀ। ਹਾਂ। ਤੇ ਇੱਕ ਅੱਜ ਦਾ ਟਾਈਮ ਆ, ਬਾਰਡਰ ਤੋਂ ਡੀਪੋਰਟੇਸ਼ਨਾਂ ਜਿਹੜੀਆਂ ਕਰ ਰਹੇ ਆ ਕਿ ਰਿਕਾਰਡ ਤੋੜ। ਸਿਰਫ ਇਹ ਆਪਣੇ ਇਹ ਨਹੀਂ ਕਿ ਜਦੋਂ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰੀਏ, ਆਪਾਂ ਸਿਰਫ ਇਹ ਨਹੀਂ ਕਿ ਹੁਣ ਪੰਜਾਬੀ ਦੀ ਗੱਲ ਕਰ ਰਹੇ ਆ, ਆਪਾਂ ਇਨ ਜਨਰਲ ਸਾਰੀ ਜਿਹੜੀ ਮੈਜੋਰਟੀ ਤਾਂ ਲੈਟਿਨ ਅਮਰੀਕਨ ਜਿਹੜੇ ਆ ਉਸ ਮੁਲਕ ਸਾਊਥ ਅਮਰੀਕਾ ਚ ਆ ਰਹੇ ਆ। ਜਿਹੜੇ ਪੰਜਾਬੀ ਆ ਉਹ 5ਵੇਂ ਨੰਬਰ ਤੇ ਆ ਅਮਰੀਕਾ ਚ ਆਉਣ ਵਾਲੇ, ਉਹ ਪਹਿਲੇ ਨੰਬਰ ਤੇ ਨਹੀਂ ਹੈਗੇ। ਜੀ ਜੀ ਜੀ, 5ਵੇਂ ਨੰਬਰ ਤੇ ਆ। ਜਿਹੜੇ ਹੋਰ ਦੇਸ਼ ਆ ਸਾਊਥ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਜ਼ਿਆਦਾ ਵਾ, ਹਾਂਜੀ, ਵੈਨੇਜ਼ੁਏਲਾ ਹੁਣ ਜਿਹੜਾ ਬਹੁਤ ਜ਼ਿਆਦਾ ਲੋਕੀ ਜਿਹੜੇ ਆਏ ਆ, ਤੇ ਉਹਨਾਂ ਦਾ ਵੀ ਅੱਗੋਂ ਸਿਸਟਮ ਏਦਾਂ ਦਾ ਹੀ ਹੁੰਦਾ ਕਿ ਏਜੰਟ ਕਹਿ ਦਿੰਦੇ ਕਿ ਬਾਰਡਰ ਖੋਲਤੇ ਆ, ਵਰਕ ਪਰਮਿਟ ਤੁਹਾਨੂੰ ਦੇ ਦੇਣੇ ਆ, TPS ਵਗੈਰਾ। ਸੋ ਜਿੱਦਾਂ ਉੱਥੇ ਜਿੱਦਾਂ ਆਪਣੇ ਵਾਲੇ ਕਈ ਝੂਠ ਬੋਲਦੇ ਨੇ, ਉੱਥੇ ਉੱਥੇ ਵੀ ਬੋਲਦੇ ਹੈ। ਇਹ ਹੁਣ ਕਿਹਾ ਨਹੀਂ ਜਾ ਸਕਦਾ ਕਿ ਆਪਣੇ ਵਾਲੇ ਵੀ ਕਿੰਨੇ ਕੁ ਬੋਲਦੇ ਆ, ਦੂਜੇ ਵਾਲੇ ਵੀ ਕਿੰਨੇ ਕੁ ਬੋਲਦੇ ਆ, ਪਰ ਏਦਾਂ ਕਿ ਇਹਦੀ ਗੱਲ ਹੁਣ ਕਰੀਏ ਕਿ ਸਾਡਾ ਇੱਕ ਜੱਜ ਸਾਹਿਬ ਦਾ ਇੱਕ ਹੁਣੇ ਵੀ ਕੇਸ ਪਾਸ ਹੋਇਆ ਸੀਗਾ, ਟਿਕਟੌਕ ਤੇ ਵੀਡੀਓ ਵੀ ਉਹਦੀ ਹੈਗੀ, ਤੇ ਬੰਦੇ ਨੂੰ ਉਹੀ ਕਿ ਮੈਂ ਕਹਿੰਦੇ ਵਿਸ਼ਵਾਸ ਨਹੀਂ ਕਰਦਾ, ਪਰ ਕਹਿੰਦੇ ਜਿਹੜਾ ਆਹ ਵਾਲਾ ਢਾਂਚਾ ਵਾ, ਐਗਜ਼ਿਸਟਿੰਗ ਢਾਂਚਾ ਅਮਰੀਕਾ ਦਾ ਅਸਾਈਲਮ ਵਾਲਾ, ਮੇਰੇ ਕੋਲ ਕਹਿੰਦੇ ਕੋਈ ਚੋਇਸ ਨਹੀਂ ਹੈਗੀ, ਮੇਰੇ ਹੱਥ ਵੱਜੇ ਆ ਤੇ ਤੂੰ ਸਹੀ ਬਿਆਨ ਦੇ ਦਿੱਤੇ, ਤੂੰ ਜੋ ਕਹਿ ਰਿਹਾ, ਮੇਰੇ ਕੋਲ ਕੋਈ ਕਹਿੰਦੇ ਟੂਲ ਨਹੀਂ ਹੈਗਾ ਕਿ ਮੈਂ ਜਾ ਕੇ ਵੈਰੀਫਾਈ ਕਰ ਸਕਾਂ, ਨਾ ਅਮਰੀਕੀ ਸਰਕਾਰ ਕੋਲ ਰਿਸੋਰਸਿਸ ਆ, ਪਰ ਕਹਿੰਦੇ ਕਿ ਤੇਰਾ ਅਸਾਈਲਮ ਜਿਹੜਾ ਗ੍ਰਾਂਟ ਕਰ ਦੇਣਾ। ਪਰ ਨਾਲ ਉਹਨਾਂ ਨੇ ਇੱਕ ਹੋਰ ਚੀਜ਼ ਕਹੀ, ਉਹਨਾਂ ਨੇ ਕਿਹਾ ਕਿ ਜਦੋਂ ਕੇਸ ਸਾਰਾ ਗ੍ਰਾਂਟ ਹੋ ਗਿਆ ਨਾ, ਉਸ ਤੋਂ ਬਾਅਦ ਲੈਕਚਰ ਦਿੱਤਾ ਬੰਦੇ ਨੂੰ ਤੇ ਮੈਂ ਤੇਰਾ ਕੇਸ ਪਾਸ ਕਰ ਰਿਹਾ, ਪਰ ਮੈਂ ਉਮੀਦ ਕਰਦਾ ਕਿ ਤੂੰ ਇੱਕ ਵਧੀਆ ਨਾਗਰਿਕ ਬਣੂਗਾ, ਕੋਈ ਲਾਅ ਵਾਇਲੇਟ ਨਹੀਂ ਕਰੂੰਗਾ, ਤੇ ਘੱਟੋ ਘੱਟ ਜੇ ਤੂੰ ਏਦਾਂ ਕਰੂੰਗਾ ਤੇ ਮੇਰੇ ਦਿਲ ਨੂੰ ਚੱਲ ਇੱਕ ਤਸੱਲੀ ਹੋ ਜਾਊਗੀ ਕਿ ਮੈਂ ਚੰਗੇ ਬੰਦੇ ਨੂੰ ਆਉਣ ਦਿੱਤਾ। ਸੋ ਇਸ ਗੱਲ ਦੇ ਉੱਤੇ ਕਾਫੀ ਜਿਹੜੇ ਇਮੀਗ੍ਰੇਸ਼ਨ ਜੱਜ ਆ
ਉਹ ਕਹਿੰਦੇ ਕਿ ਆਪਾਂ ਚੈਨ ਦੀ ਨੀਂਦ ਸੋ ਸਕਦੇ ਆ, ਆਪਣੇ ਜ਼ਮੀਰ ਨਾਲ ਆਪਾਂ ਕੰਪਰੋਮਾਈਜ਼ ਜਿਹੜਾ ਕਰ ਸਕਦੇ ਆ। ਤੇ ਉਹ ਚੀਜ਼ਾਂ ਜਿਹੜੀਆਂ ਜ਼ਰੂਰੀ ਵੀ ਆ। ਜ਼ਰੂਰੀ ਤੇ ਵੀ। ਕਈ ਵਾਰੀ ਆਪਾਂ ਵੇਖਦੇ ਆ ਕਿ ਛੋਟੀ ਜਿਹੀ ਗੱਲ ਹੁੰਦੀ ਆ, DUI ਵਗੈਰਾ ਮਿਲੀ ਆ ਕਿਸੇ ਨੂੰ, ਹਾਂ ਹੁਣ ਕਾਨੂੰਨ 'ਚ ਤਾਂ ਨਹੀਂ ਲਿਖਿਆ ਕਿ ਕਿਤੇ DUI ਮਿਲ ਗਈ ਤੇ ਤੁਹਾਨੂੰ ਡਿਪੋਰਟ ਕਰ ਦੇਣਾ, ਏਦਾਂ ਨਹੀਂ ਲਿਖਿਆ, ਕਾਨੂੰਨ ਦੀ ਕਿਤਾਬ ਇਹ ਨਹੀਂ ਕਹਿੰਦੀ। ਪਰ ਜਿਹੜਾ ਇੱਕ ਜੱਜ ਆ ਪਹਿਲਾਂ ਹੀ ਉਹ ਬਹੁਤ ਸਾਰੇ ਦੱਬਿਆ ਮਨ ਬਣਾ ਕੇ ਬੈਠਾ ਵਾ। ਜਦੋਂ ਤੁਸੀਂ ਕੋਲ ਜਾਂਦੇ ਆ DUI, ਈਵਨ ਰੈਕਲੈਸ ਡਰਾਈਵਿੰਗ, ਜਦੋਂ ਤੁਹਾਡਾ ਰੈਕੋਰਡ ਖਰਾਬ ਹੁੰਦਾ, ਅੱਛਾ ਜੀ, ਤੇ ਉਹ ਚੀਜ਼ ਫਿਰ ਤੁਹਾਡਾ ਕੇਸ ਜਿਹੜਾ ਇਨਫਲੂਐਂਸ ਕਰ ਸਕਦੀ ਆ, ਬਹਾਨਾ ਲੱਭ ਸਕਦਾ ਉਹ ਬੰਦਾ, ਉਹਨਾਂ ਨੂੰ ਮੌਕਾ ਮਿਲ ਜਾਂਦਾ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਆ ਰਾਈਟ ਨਾਓ ਤੁਸੀਂ ਪੰਜਾਬੀ ਰੇਡੀਓ ਯੂਨੀਵਰਸਿਟੀ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਨਾਲ ਦੀ ਨਾਲ ਜਿੰਨੇ ਵੀ ਸਾਡੇ ਸਟੇਸ਼ਨ ਆ ਫ੍ਰਿਜ਼ਨੋ ਦਾ, ਬੇਕਰਫੀਲਡ, ਜੁਬਾ ਸਿਟੀ, ਸੈਕਰਾਮੈਂਟੋ, ਸਾਰੇ ਹੀ ਉਹਨਾਂ ਦੇ AM ਤੇ FM ਸਟੇਸ਼ਨ ਤੇ ਲਾਈਵ ਸੁਣ ਰਹੇ ਹੋ। ਸੋ ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਸੇਰਾ ਮੀਨਾ ਜੁਬਾ ਸਿਟੀ ਦੇ ਵਿੱਚ ਆ। ਅੱਜ ਸਾਰਾ ਦਿਨ ਜਗਵੀਰ ਕਰਕਿਆਣੀ ਵੀ ਇੱਥੇ ਰਹਿਣਗੇ ਤੇ ਤੁਹਾਡਾ ਕੋਈ ਕੁਐਸਚਨ ਵੀ ਹੋਇਆ, ਹੁਣ ਵੀ ਜੇ ਤੁਸੀਂ ਇਸ ਏਰੀਏ 'ਚ ਲਾਈਵ ਕੁਐਸਚਨ ਪੁੱਛਣਾ ਚਾਹੁੰਦੇ ਆ ਕੇ ਤੁਸੀਂ ਪੁੱਛ ਸਕਦੇ ਆ। ਸੋ ਜਿਸ ਤਰ੍ਹਾਂ ਆਪਾਂ ਪੋਲੀਟੀਕਲ ਅਸਾਈਲਮ ਜਾਂ ਬਾਰਡਰ ਕ੍ਰਾਸਿੰਗ ਦੀ ਗੱਲ ਕਰਦੇ ਸੀ, 3 ਸਾਲਾਂ ਦੇ ਫਿਸਕਲ ਈਅਰ 'ਚ 7 ਮਿਲੀਅਨ ਲੋਕ ਬਾਰਡਰ ਕ੍ਰਾਸ ਕਰ ਗਏ ਆ। ਇਸ ਸਾਲ 2.3 ਮਿਲੀਅਨ, ਲਾਸਟ ਈਅਰ 2.1 ਮਿਲੀਅਨ, ਉਹ ਤੋਂ ਲਾਸਟ ਈਅਰ 1.9 ਮਿਲੀਅਨ। ਸੋ ਇਹਦਾ ਕਾਰਨ ਕੀ, ਇਹ ਤੋਂ ਬਾਅਦ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸਿਟੀਜ਼ ਵੀ ਆ ਉਹ ਬੜੀਆਂ ਅਪਸੈਟ ਆ। ਈਵਨ ਨਿਊਯਾਰਕ ਦਾ ਮੇਅਰ ਆ ਜਿਹੜਾ, ਉਹਨੂੰ ਵੀ ਜਿਹੜਾ ਹੁਣ ਜਿਹੜੀਆਂ ਸਟੇਟਮੈਂਟ ਦੇਣੀਆਂ ਪੈ ਰਹੀਆਂ, ਭਾਈ ਸਾਡੇ ਹੱਥ ਖੜੇ ਹੈਗੇ ਆ। ਪਰ ਜਿਹੜੇ ਹੁਣ ਕਈ ਵਾਰ ਕੀ ਹੁੰਦਾ ਵੀ ਤੁਸੀਂ ਪੰਜਾਬੀਆਂ ਦੀ ਗੱਲ ਕਰੋ, 3 ਦਿਨ ਪਹਿਲਾਂ ਵਾਲ ਸਟਰੀਟ ਜਰਨਲ ਦੇ ਵਿੱਚ ਜਿਹੜਾ ਆਰਟੀਕਲ ਆਇਆ, ਮੈਂ ਉਸ ਟਾਈਮ ਵੀ ਗਿਆ ਸੀ, ਜਿਹੜੇ ਵੀ ਬੰਦੇ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਉਹਨੂੰ ਪੜ੍ਹਨਾ ਜ਼ਰੂਰ ਚਾਹੀਦਾ। ਉਹ 'ਚ ਬਹੁਤ ਵਧੀਆ ਜਿਹੜੀ ਜਾਣਕਾਰੀ ਦਿੱਤੀ ਵੀ ਕਿਸ ਤਰ੍ਹਾਂ ਉੱਥੇ ਦੀ ਜਿਹੜੀ ਮੋਦੀ ਸਰਕਾਰ ਆ ਉਹ ਮਿਨੋਰਟੀਜ਼ ਨੂੰ ਤੰਗ ਕਰ ਰਹੀ ਆ। ਬਹੁਤ ਵੱਡੀ ਗਿਣਤੀ ਜਿਹੜੇ ਸਿੱਖ ਆ ਉਹ ਬਾਰਡਰ ਕ੍ਰਾਸ ਕਰਕੇ ਆ ਰਹੇ, ਉਹਨਾਂ ਨੇ 42,000 ਲਿਖਿਆ ਸੀ ਇਸ ਸਾਲ ਦੇ ਫਿਸਕਲ ਈਅਰ 'ਚ, ਤੇ ਪੰਜਾਬੀ ਜਾਂ ਇੰਡੀਅਨ 42,000 ਕ੍ਰਾਸ ਕਰਕੇ ਆਏ, ਪਰ ਆਪਾਂ ਨੂੰ ਪਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਆ। ਤੇ ਸੋ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਹੋ ਰਹੀਆਂ ਹੈਗੀਆਂ। ਸੋ ਅਪ ਟੂ ਡੇਟ ਜਿੰਨੇ ਵੀ ਸਾਡੇ ਸਰੋਤੇ ਆ ਉਹ ਰਹੋ, ਜਿਨ੍ਹਾਂ ਦੇ ਕੇਸ ਚੱਲ ਰਹੇ ਹੈਗੇ ਆ, ਤੇ ਜਿਨ੍ਹਾਂ ਦੇ ਨਹੀਂ ਵੀ ਚੱਲ ਰਹੇ, ਜਿਨ੍ਹਾਂ ਨੂੰ ਨੌਲੇਜ ਮਿਲਣਾ ਚਾਹੀਦਾ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ। ਬਿਲਕੁਲ। ਨਾਲੇ ਜਿਹੜਾ ਤੁਸੀਂ ਕਹਿੰਦੇ ਨੰਬਰ ਉਹਨਾਂ ਨੇ ਦਿੱਤਾ ਅੰਕੜਾ 7 ਮਿਲੀਅਨ ਵਾਲਾ, ਇਹ ਉਹ ਆ ਜਿਹੜੇ ਫੜੇ ਗਏ, ਜਿਹੜੇ ਫੜੇ ਗਏ, ਜਿਹੜੇ ਫੜੇ ਨਹੀਂ ਗਏ ਉਹ ਤਾਂ ਜਿਹੜੇ ਸੇਫਲੀ ਲੰਘ ਗਏ ਉਹਨਾਂ ਦੀ ਕੋਈ ਗਿਣਤੀ ਨਹੀਂ। ਹਾਂ, ਗਿਣਤੀ ਨਹੀਂ ਕੋਈ। ਉਹ ਤਾਂ ਬਾਅਦ ਚ ਕੇਸ 'ਚ ਪਤਾ ਲੱਗਦਾ। ਅੱਛਾ, ਹਾਂਜੀ ਹਾਂਜੀ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਕਈ ਸਟੇਟਸ ਇੱਥੇ ਇਦਾਂ ਦੀਆਂ ਉਹਨਾਂ ਦੀ ਪੋਪੂਲੇਸ਼ਨ ਹੈ 1 ਮਿਲੀਅਨ। ਹਾਂਜੀ, ਹੁਣ ਕੈਲੀਫੋਰਨੀਆ ਦੀ 38 ਮਿਲੀਅਨ, ਹਾਂ, ਵਾਇਓਮਿੰਗ ਦੀ ਹਾਂਜੀ 5 ਲੱਖ ਪੋਪੂਲੇਸ਼ਨ ਹੈ ਨਾ। ਸੋ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਸੀ ਉਸ ਟਾਈਮ ਕਹਿੰਦੇ ਸੀ ਕਿ 11 ਤੋਂ 12 ਮਿਲੀਅਨ ਬੰਦੇ ਜਿਹੜੇ ਅਨਡਾਕੂਮੈਂਟਡ ਆ। ਹੁਣ 7 ਮਿਲੀਅਨ ਹੋਰ ਲਾ ਲਓ, ਉਹ ਤੋਂ ਬਿਨਾਂ ਮੈਨੂੰ ਤਾਂ ਲੱਗਦਾ ਵੀ 25 ਮਿਲੀਅਨ, 20 ਤੋਂ 25 ਮਿਲੀਅਨ ਇਸ ਟਾਈਮ ਇਦਾਂ ਦੀ ਸਿਚੁਏਸ਼ਨ 'ਚ ਜੀ। ਬਹੁਤ ਜਿਹੜਾ ਆ ਡਰਾਸਟਿਕ ਚੇਂਜ ਜਿਹੜਾ ਆਪਾਂ ਦੇਖ ਰਹੇ ਆ ਸਰਕਾਰ ਦੇ ਰਵੱਈਏ 'ਚ, ਜੱਜਾਂ ਦੇ ਰਵੱਈਏ 'ਚ, ਸੋ ਬਹੁਤ ਕੁਝ ਜਿਹੜਾ ਚੇਂਜ ਹੋ ਰਿਹਾ ਆ। ਅਟਾਰਨੀ ਜਨਰਲ ਜੀ ਜ਼ਰੂਰ ਦੱਸੋ, ਆਪਾਂ ਕਾਫੀ ਵਾਰੀ ਉਹ ਤਾਂ ਇਹ ਗੱਲ ਕੀਤੀ ਆ ਕੋਰਟ ਨੂੰ ਲੈ ਕੇ ਵੀ, ਹੋਰ ਵੀ ਆ, ਅੱਜ ਵੀ ਤੁਹਾਨੂੰ ਕਈਆਂ ਨੇ ਜਿਹੜਾ ਮਿਲਣਾ, ਕਈ ਤਰੀਕੇ ਦੇ ਸਵਾਲ ਆ, ਸੋ ਤਾਂ ਤੁਸੀਂ ਪ੍ਰੀਪੇਅਰਡ ਆ ਸਾਰੇ ਸਵਾਲਾਂ ਦੇ ਲਈ। ਇਟਸ ਗੋਇੰ ਟੂ ਬੀ ਅ ਲੌਂਗ ਡੇ। ਹਾਂਜੀ, ਪ੍ਰੀਪੇਅਰਡ ਤਾਂ ਪਹਿਲਾਂ ਹੀ ਸੀਗੇ ਜਦੋਂ ਸ਼ੁਰੂ ਹੀ ਕੀਤਾ ਸੀਗਾ। ਹਾਂਜੀ, ਕਿਉਂਕਿ ਜਿਹੜਾ ਵਰਕ ਸੀਗਾ ਉਹ ਪਹਿਲਾਂ ਹੀ ਡਨ ਹੋ ਚੁੱਕਾ ਸੀਗਾ। ਹਾਂ, ਇੱਕ ਉਹਦੀ ਆਪਣੀ ਇੱਕ ਐਥਲੀਟ ਨੂੰ ਮੈਂ ਬਹੁਤ ਫੋਲੋ ਕਰਦਾ ਸੀਗਾ, ਮੁਹੰਮਦ ਅਲੀ ਦਾ। ਹਾਂਜੀ, ਉਹ ਕਹਿੰਦਾ ਜਿਹੜਾ ਕੋਈ ਵੀ ਕੀਤਾ ਬੰਦੇ ਦਾ, ਜਿਹੜਾ ਉਹਦਾ ਪਰਫਾਰਮੈਂਸ ਆ, ਜਿਹੜਾ ਕਹਿੰਦਾ ਜਿਹੜਾ ਕੰਮ ਬੰਦੇ ਨੇ ਕਰਨਾ ਹੁੰਦਾ ਉਹ ਲਾਈਟਾਂ ਤੋਂ ਦੂਰ, ਚਕਾਚੌਂਧ ਤੋਂ ਦੂਰ, ਹਾਂ, ਤਾਲੀਆਂ ਤੋਂ ਦੂਰ, ਹਨੇਰੇ ਦੇ ਵਿੱਚ ਜਿਹੜਾ ਮਿਹਨਤ ਕਰਨੀ, ਕਿਤਾਬਾਂ ਕਾਲੀਆਂ ਤੁਸੀਂ ਕਰਨੀਆਂ, ਜਿਹੜਾ ਵੀ ਕੋਈ ਵੀ ਕੀਤਾ, ਜਿਹੜਾ ਸਾਰਾ ਕੰਮ ਹੈ ਨਾ ਉਹ ਪਹਿਲਾਂ ਤੁਹਾਨੂੰ ਕਰਨਾ ਹੁੰਦਾ। ਹਾਂਜੀ। ਤੇ ਜਿਹੜਾ ਅਲਟੀਮੇਟਲੀ ਹੁਣ ਤੁਸੀਂ ਸਟੇਜ ਤੇ ਆ ਜਾਂਦੇ ਆ, ਇਹ ਇੱਕ ਐਂਡ ਆ, ਕਿ ਐਂਡ ਰਿਜ਼ਲਟ ਆ। ਐਂਡ ਤੱਕ ਪਹੁੰਚਣ ਲਈ ਜਿਹੜੇ ਮੀਨਸ ਹੁੰਦੇ ਆ ਕਿ ਤੁਸੀਂ ਸਕੂਲ ਜਾਂਦੇ ਆ, ਪੜ੍ਹਦੇ ਆ, ਹਰੇਕ ਬੰਦੇ ਦਾ ਆਪਣਾ ਆਪਣਾ ਜਿਹੜਾ ਕੈਰੀਅਰ ਆ, ਜਿਹੜੀ ਬੰਦੇ ਦੀ ਮਿਹਨਤ ਆ, ਉਹ ਜਿਹੜੀ ਤੁਹਾਡੀ ਮਿਹਨਤ ਆ, ਉਹਦੇ ਵਿੱਚ ਫੇਲੀਅਰ ਵੀ ਹੁੰਦੇ ਆ, ਉਹਦੇ ਵਿੱਚ ਕਈ ਉਤਾਰ ਚੜਾਵ ਆਉਂਦੇ ਆ, ਤੁਹਾਨੂੰ ਪਰਸਨਲ ਪ੍ਰੋਬਲਮਾਂ ਆਉਂਦੀਆਂ। ਲਾਈਫ ਜਿਹੜੀ ਹਰੇਕ ਬੰਦੇ ਦੀ ਏਦਾਂ ਹੀ ਚੱਲਦੀ ਹੈ ਨਾ ਜੀ। ਜਿਹੜੀ ਤੁਹਾਨੂੰ ਉਰੇ ਦੇਖਦੀ ਆ ਉਹ ਹੈਗਾ ਡਿਸਪਲੇ, ਤੇ ਜਿਹੜੀ ਕੋਈ ਵੀ ਬੰਦਾ ਉਹਦੀ ਜਿਹੜੀ ਮਿਹਨਤ ਆ ਉਹ ਪਿੱਛੇ ਹਨੇਰੇ ਦੇ ਵਿੱਚ ਹੀ ਹੁੰਦੀ ਸਾਰੀ। ਸੋ ਇੱਕ ਇਦਾਂ ਹੀ ਆ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਕੱਟ ਰਿਹਾ, ਵੀ ਜਿੱਦਾਂ ਇੱਕ ਆਈਸਬਰਗ ਦਿਖਦਾ ਆਪਾਂ ਨੂੰ, ਹਾਂਜੀ, ਵੀ ਉਹ ਤੋਂ ਥੋੜਾ ਜਿਹਾ ਦਿਸਦਾ ਆ, ਮੇਬੀ 1/8 ਪਾਰਟ ਹੁੰਦਾ, ਪਰ ਬਹੁਤ ਜ਼ਿਆਦਾ ਉਹ ਪਾਣੀ ਦੇ ਥੱਲੇ ਆ, ਜਿਹੜਾ ਦਿਸਦਾ ਨਹੀਂ ਆ। ਸੋ ਉਸੇ ਤਰੀਕੇ ਦੇ ਨਾਲ ਜਿਹੜੀ ਮਿਹਨਤ ਆ ਉਹ ਪਾਣੀ ਦੇ ਹੇਠਾਂ ਜਿਹੜੀ ਛੁਪੀ ਹੁੰਦੀ ਆ, ਆਪਾਂ ਨੂੰ ਸਿਰਫ ਇੱਕ ਚੋਟੀ ਦਿਸ ਰਹੀ ਹੁੰਦੀ ਆ, ਪਰ ਉਹਦੇ ਪਿੱਛੇ ਬਹੁਤ ਮਿਹਨਤ ਲੱਗੀ ਆ। ਸੋ ਪੂਰੇ ਪ੍ਰੀਪੇਅਰਡ ਨੇ। ਸੋ ਜਿਹੜੇ ਵੀ ਸਾਡੇ ਸੁਣ ਰਹੇ ਨੇ, ਦੇਖ ਰਹੇ ਨੇ,
ਯੂਬਾ ਸਿਟੀ ਨਗਰ ਕੀਰਤਨ ਤੇ ਜੇ ਤੁਸੀਂ ਆ ਰਹੇ ਆ, ਅੱਜ ਸੈਟਰਡੇ ਦਾ ਦਿਨ ਆ, ਇਹ ਸਿਰਫ ਸੈਟਰਡੇ ਨੂੰ ਅਵੇਲੇਬਲ ਹੋਣੇ ਆ ਸਵਾਲ ਜਵਾਬ ਦੇ ਲਈ। ਤੇ ਕਿਉਂਕਿ ਉਹਨਾਂ ਨੇ ਖੁਦ ਵੀ ਸਾਰਾ ਕੁਝ ਦੇਖਣਾ ਆ, ਹੋਰ ਉਹਨਾਂ ਦੇ ਪਰਿਵਾਰਕ ਮੈਂਬਰ, ਦੋਸਤ ਮਿੱਤਰ, ਉਹਨਾਂ ਨੂੰ ਵੀ ਉਹਨਾਂ ਨੇ ਮਿਲਣਾ ਆ। ਸੋ ਉਹ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਆ। ਬੇਨਤੀ ਇਹੀ ਆ, ਆਪਣਾ ਕੁਐਸਚਨ ਜਦੋਂ ਵੀ ਤੁਸੀਂ ਕਰਨਾ ਸ਼ਾਰਟ ਰੱਖਿਓ। 500 ਪੇਜ ਦੀ ਫਾਈਲ ਚੱਕ ਕੇ ਲਿਆਉਣ ਦੀ ਲੋੜ ਨਹੀਂ ਆ। ਜਿਹੜਾ ਤੁਹਾਡਾ ਕੋਈ ਜਰਨਲ ਕੁਐਸਚਨ ਆ, ਜਿਹਦਾ ਕੋਈ ਆਨਸਰ ਮਿਲ ਸਕਦਾ ਆ, ਉਹ ਵਾਲੀ ਚੀਜ਼ ਆ। ਕਈ ਵਾਰੀ ਕੁੰਡੀ ਜਿਹੜੀ ਉਹ ਜ਼ਿਆਦਾ ਫਸੀ ਹੁੰਦੀ ਆ, ਉਹਦੇ ਲਈ ਇਹ ਵਕਤ ਨਹੀਂ, ਇਹ ਜਗ੍ਹਾ ਨਹੀਂ। ਸੋ ਇਹ ਆ ਵੀ ਜਨਰਲ ਕੰਸਲਟੇਸ਼ਨ ਵਗੈਰਾ ਜਿਹੜੀ ਉਹ ਆ ਜਾਂਦੀ ਆ। ਹੁਣ ਤੁਸੀਂ ਦੇਖੋ ਕਈ ਵਾਰੀ ਕਹਿੰਦੇ ਜੀ ਉਹ ਭਾਜੀ ਇੰਨੇ ਪੈਸੇ ਲੈਂਦੇ, ਇੰਨੇ ਡਾਲਰ ਲੈਂਦੇ ਆ। ਹੁਣ ਪੂਰਾ ਦਿਨ ਤੁਹਾਡੇ ਸਾਰਿਆਂ ਦੇ ਲਈ ਆ, ਤੁਸੀਂ ਆ ਜਾਓ, ਸਵਾਲ ਪੁੱਛ ਲਓ। ਤੁਹਾਡੇ ਜਿਹੜੇ 2-4 ਸਵਾਲ ਆ ਫੋਨ ਦੇ ਉੱਤੇ ਵੀ ਜਵਾਬ ਦਿੰਦੇ ਆ ਜਦੋਂ ਆਪਾਂ ਰੇਡੀਓ ਦੇ ਪ੍ਰੋਗਰਾਮ ਕਰਦੇ ਆ। ਅੱਜ ਕਾਲਸ ਨਹੀਂ ਲੈਣੀਆਂ ਕਿਉਂਕਿ ਆਪਾਂ ਲਾਈਵ ਕਰ ਰਹੇ ਆ ਗੁਰਦੁਆਰਾ ਸਾਹਿਬ ਤੋਂ ਉੱਥੋਂ, ਪਰ ਇਹ ਆ ਵੀ ਆ ਕੇ ਸਵਾਲ ਇਹਨਾਂ ਨੂੰ ਤੁਸੀਂ ਕਰ ਲਿਓ। ਬਹੁਤ ਮਿਲੇ, ਕੱਲ ਵੀ ਮਿਲੇ, ਪਰਸੋਂ ਵੀ ਮਿਲੇ, ਜਿਹੜੇ ਤੁਹਾਡੇ ਬਹੁਤ ਫੈਨ ਨੇ। ਉਹ ਪੁੱਛ ਰਹੇ ਸੀ ਵੀ ਕਿੱਦਣ ਆਉਣਾ, ਭਾਜੀ ਨੇ ਸਵਾਲ ਪੁੱਛਣਾ ਆ। ਸੋ ਜਿਹੜੇ ਵੀ ਸੁਣ ਦੇਖ ਰਹੇ ਆ, ਸੋ ਤੁਸੀਂ ਆ ਕੇ ਸਵਾਲ ਜਵਾਬ ਜਿਹੜਾ ਕਰ ਸਕਦੇ ਆ, ਜਿਹਨਾਂ ਨੇ ਨਹੀਂ ਵੀ ਕਰਨਾ ਉਹ ਵੀ ਆ ਸਕਦੇ ਆ, ਮਿਲ ਸਕਦੇ ਆ। ਥੈਂਕ ਯੂ ਕਰਨ ਵੀ ਜ਼ਰੂਰ ਆਇਓ। ਹੁਣ ਜਿੱਦਾਂ ਬਹੁਤ ਵਾਰ ਸਾਨੂੰ ਦੱਸਦੇ ਵੀ ਅਸੀਂ ਤਾਂ ਸਿਟੀਜ਼ਨ ਆ, ਪਰ ਅਸੀਂ ਫਿਰ ਵੀ ਸ਼ੋਅ ਸੁਣੀ ਬਿਲਕੁਲ। ਸੋ ਨੌਲੇਜ ਮਿਲਦਾ ਬੰਦੇ ਨੂੰ ਕੀ ਹੋ ਰਿਹਾ। ਫਿਰ ਕਿਹੜਾ ਸਾਹਿਬ ਤੁਹਾਡੇ ਕਰਕੇ ਤਾਂ ਮੈਨੂੰ ਵੀ ਅੱਧਾ ਕੁ ਵਕੀਲ ਉਹਨਾਂ ਨੇ ਬਣਾਤਾ ਹੈ। ਪੂਰੇ ਬਣ ਗਏ ਆ ਤੁਸੀਂ। ਬਾਹਰ ਹੀ ਔਖੀ ਆ। ਨਹੀਂ ਚਲੋ ਥੈਂਕ ਯੂ ਆ ਵੀ ਤੁਹਾਡੇ ਨਾਲ ਬਹੁਤ ਨੌਲੇਜ ਗੇਨ ਹੋਈ ਆ। ਚਾਰ ਫਨੀ ਸਟੋਰੀਆਂ ਵੀ ਤਿਰਕਿਆਣਾ ਸਾਹਿਬ ਤੋਂ ਪੁੱਛ ਲੈਂਦੇ ਆ ਤੇ ਕਿੱਦਾਂ ਦੀਆਂ ਜਿਹੜੀਆਂ ਕੋਰਟ ਦੇ ਵਿੱਚ ਚੱਲ ਰਿਹਾ ਕੰਮ, ਜਦੋਂ ਆਪਣੇ ਬੰਦੇ ਕਈ ਵਾਰ ਨਹੀਂ ਪਤਾ ਹੁੰਦਾ ਵੀ ਕਿੱਦਾਂ ਦੀ ਜੱਜ ਵੀ ਸਰਪ੍ਰਾਈਜ਼ ਹੋ ਜਾਂਦਾ। 2-4 ਇਹ ਤਾਂ ਮੈਂ ਕਿਹਾ ਭਾਵੇਂ ਸਾਰਾ ਦਿਨ ਬਿਠਾਈ ਰੱਖੋ ਸਾਰਾ। ਸੋ ਦੱਸੋ ਕੁਝ ਸ਼ੇਅਰ ਕਰੋ, ਕੋਈ ਸਟੋਰੀ ਇਦਾਂ ਦੀ। ਹੁਣ ਜਦੋਂ ਆਂਦੇ ਸੀ ਨਾ, ਉਹਦੇ ਪੋਸਟਰ ਲੱਗੇ ਆ ਨਾ ਆਪਣੇ ਇਵੈਂਟ ਦੇ ਰਿਲੇਟਡ, ਵੱਖ-ਵੱਖ ਜਿਹੜੀਆਂ ਮੂਵਮੈਂਟਾਂ ਚੱਲਦੀਆਂ ਇੱਥੇ, ਖਾਲਿਸਤਾਨ ਦੇ ਰਿਲੇਟਡ, ਰੈਫਰੈਂਡਮ ਦੇ ਰਿਲੇਟਡ। ਤੇ ਜ਼ਿਆਦਾਤਰ ਨਾ ਜਿਹੜੇ ਜੱਜ ਆ ਉਹ ਕਹਿੰਦੇ ਕਿ ਤੁਹਾਡਾ ਮਗਰੋਂ ਸਬੂਤ ਕਿੱਥੇ ਆ, ਇੰਡੀਆ ਦੇ ਵਿੱਚ ਸਬੂਤ ਕਿੱਥੇ ਆ ਤੁਹਾਡਾ? ਜਿਹੜਾ ਤਾਂ ਹੁਣ ਬੰਦਾ ਅੰਦੋਲਨ ਚ, ਕਿਸਾਨੀ ਅੰਦੋਲਨ ਚ ਪਾਰਟਿਸਿਪੇਟ ਕਰਕੇ ਆਇਆ, ਕੁਛ ਉਹਦੇ ਕੋਲ ਤਾਂ ਫੋਟੋ ਹੈਗੀਆਂ। ਜਿਹੜੇ ਪਹਿਲਾਂ ਦੇ ਆਏ ਉਹਨਾਂ ਕੋਲ ਸ਼ਾਇਦ ਨਹੀਂ, ਕਈਆਂ ਕੋਲ ਫੋਟੋ ਹੈਗੀਆਂ। ਤੇ ਇੱਕ ਬੰਦੇ ਨੂੰ ਜੱਜ ਨੇ ਸਵਾਲ ਪੁੱਛਿਆ, ਕਹਿੰਦਾ ਬਾਕੀ ਤਾਂ ਕਹਿੰਦਾ ਠੀਕ ਆ, ਕਹਿੰਦਾ ਪਾਰਟਿਸਿਪੇਸ਼ਨ ਤੇਰੀ, ਕਹਿੰਦਾ 6-7 ਜਣੇ ਤੁਸੀਂ ਹੈਗੇ, ਕਹਿੰਦਾ ਪੈਂਟਾਂ ਕਹਿੰਦਾ ਇੱਕੋ ਰੰਗ ਦੇ ਪਾਈਆਂ, ਉੱਪਰ ਜੈਕਟਾਂ ਕਹਿੰਦਾ ਇੱਕੋ ਰੰਗ ਦੀਆਂ ਪਾਈਆਂ, ਤੇ ਮੈਚਿੰਗ ਕਰਕੇ ਗਏ। ਹਾਂ ਕਹਿੰਦਾ ਮੈਨੂੰ ਕਹਿੰਦਾ ਇੱਕ ਗੱਲ ਸਮਝਾ ਦੇ, ਕਹਿੰਦਾ ਪਹਿਲੀ ਫੋਟੋ ਜਿਹੜੀ ਇਹ ਚ ਕਹਿੰਦਾ ਤੂੰ ਤਖਤੀ ਫੜੀ, ਨੋ ਫਾਰਮਰ ਨੋ ਫੂਡ, ਤੇ ਦੂਜੇ ਵਾਲੇ ਨੇ ਦੱਸਿਆ ਕਿ ਇੰਡੀਆ ਸਰਕਾਰ ਧੱਕਾ ਕਰਦੀ ਹੈ। ਇਦਾਂ ਨਾ 5 ਤਖਤੀਆਂ ਸੀਗੀਆਂ। ਕਹਿੰਦਾ ਫਿਰ ਅਗਲੀਆਂ ਜਿਹੜੀਆਂ 4 ਗਈਆਂ, ਕਹਿੰਦਾ ਤੇਰੀ ਤਖਤੀ ਉਹਨੇ ਫੜ ਲਈ, ਉਹਦੀ ਤਖਤੀ ਉਹਨੇ ਫੜ ਲਈ, ਤੇ ਹੋ ਕੀ ਰਿਹਾ ਹੈ? ਕਹਿੰਦਾ ਇਦਾਂ ਕਿਉਂ ਆ? ਤੇ ਉਹਦਾ ਸਿੰਪਲ ਸਵਾਲ ਆ ਕਿ ਇਦਾਂ ਕਿਉਂ ਆ, ਬੰਦੇ ਨੂੰ ਜਵਾਬ ਨਾ ਆਵੇ। ਹਾਂ ਕਹਿੰਦਾ ਕੀ ਕਹਿੰਦਾ ਫਿਰ? ਕਹਿੰਦਾ ਤੁਸੀਂ ਜਿਹੜੀ ਆਹ ਤਖਤੀ ਆ ਕਿਹਨੂੰ ਦਿਖਾਉਂਦੇ ਸੀ, ਕਹਿੰਦਾ ਕਿਹਦੇ ਮੋਰੇ ਪ੍ਰੈਜ਼ੈਂਟ ਕਰਨ ਦੇ ਸੀਗੇ? ਤੇ ਬੰਦਾ ਹੁਣ ਚਲਾ ਤਾਂ ਗਿਆ ਉੱਥੇ, ਫੋਟੋ ਤਾਂ ਉਹਨੇ ਕਿ ਚਾੜੀ। ਹੁਣ ਜੱਜ ਨੇ ਉਹਦੀ ਫੋਟੋ 'ਚ ਸਵਾਲ ਪੁੱਛ ਲਿਆ ਕਿ ਤੁਸੀਂ ਯਾਰ ਤਖਤੀਆਂ ਕੱਲੀ ਅਦਲ ਬਦਲ ਕਰੀ ਜਾਂਦੇ ਆ, ਤੁਸੀਂ ਤਾਂ ਮੰਗ ਲੈ ਕੇ ਗਏ ਆ ਆਪਣੀ, ਤੁਹਾਡੀ ਮੰਗ ਸਾਹਮਣੇ ਹੋਣੀ ਚਾਹੀਦੀ ਆ। ਹੁਣ ਦੂਜੀ ਗੱਲ ਆ, ਉਹ ਕਹਿੰਦਾ ਆਹੀ ਜਿਹੜੀ ਤਖਤੀ ਆ, ਕਹਿੰਦਾ ਜਿਹੜਾ ਦੂਜਾ ਕੇਸ ਆਇਆ ਸੀ ਉਹਨੇ ਵੀ ਕਹਿੰਦਾ 5 ਆਪਣੇ ਦੋਸਤਾਂ ਦੀਆਂ ਫੋਟੋਆਂ ਲਾਈਆਂ, ਉਹਦੇ ਕੋਲ ਵੀ ਕਹਿੰਦਾ ਆਹੀ ਤਖਤੀ ਆ। ਹਾਂ ਉਹਨੇ ਕਿਹਾ ਤਖਤੀ ਬਣਾਈ ਕਿੱਦਾਂ? ਉਹ ਕਹਿੰਦਾ ਜੇ ਹੁਣ ਬੰਦਾ ਕਹਿੰਦਾ ਮੈਂ ਆਪ ਬਣਾਈ, ਉਹਨੇ ਕਿਹਾ ਫਿਰ ਆ ਜਿਹੜਾ ਦੂਜਾ ਬੰਦਾ ਇਹਦੇ ਕੋਲ ਕਿੱਦਾਂ ਹੋ? ਸੋ ਇਹ ਤੋਂ ਕੀ ਆ ਕਿ ਅਸਾਈਲਮ, ਗ੍ਰੀਨ ਕਾਰਡ, ਤੁਹਾਡੀ ਇਨਕਲਾਬੀ ਸੋਚ ਯਾਰ, ਇਨਕਲਾਬੀ ਸੋਚ, ਇਨਕਲਾਬ ਕਿੱਥੇ ਆ? ਇਹਦੇ ਚ ਇਹ ਵੀ ਆ ਜਗਵੀਰ ਜੀ, ਮੈਂ ਦੇਖਿਆ ਵੀ ਬਹੁਤ ਵਾਰ ਨਾ ਆਪਾਂ ਠੀਕ ਹੈ ਵੀ ਸਾਡਾ, ਅਸੀਂ ਕਿਸਾਨਾਂ ਲਈ ਲੜਦੇ ਆ, ਆਪਣੀ ਮੁਲਕ ਲਈ ਲੜਦੇ ਆ, ਜਦੋਂ ਹੋਰ ਕਮਿਊਨਿਟੀਆਂ ਵੀ ਲੜਦੀਆਂ। ਆਪਾਂ ਪਿੱਛੇ ਕੁਝ ਸਾਲ ਹੋਏ ਆ 1 ਮਿਲੀਅਨ ਮੈਨ ਮਾਰਚ ਹੋਇਆ ਸੀ ਲਾਸ ਐਂਜਲਸ ਚ। ਹਾਂਜੀ, ਅਨਡਾਕੂਮੈਂਟਡ ਜਿੰਨੇ ਵੀ ਸਪੈਨਿਸ਼ ਮੂਲ ਦੇ ਸਾਊਥ ਅਮਰੀਕਨ ਸੀਗੇ, ਤੇ ਆਪਾਂ ਨੂੰ ਬਹੁਤ ਘੱਟ ਜਿਹੜੇ ਆ ਪੱਗ ਵਾਲੇ ਦਿਸੇ। ਸੋ ਸਾਨੂੰ ਉਹਨਾਂ ਦੀ ਮੂਵਮੈਂਟ ਦੇ ਵਿੱਚ ਵੀ ਪਾਰਟਿਸਿਪੇਟ ਕਰਨਾ ਚਾਹੀਦਾ। ਤਾਂ ਹੀ ਪਤਾ ਲੱਗਦਾ ਹੈ। ਜਦੋਂ ਇੱਥੇ ਦੇ ਫਾਰਮਰਸ ਪ੍ਰੋਟੈਸਟ ਕਰਦੇ ਆ, ਉਹ ਕੈਪੀਟਲ ਤੇ ਪਹੁੰਚਦੇ ਆ, ਸਾਨੂੰ ਉੱਥੇ ਵੀ ਜਾਣਾ ਚਾਹੀਦਾ। ਭਾਈ ਦੇਖੋ ਅਸੀਂ ਕਿਸਾਨ ਆ, ਨੋ ਮੈਟਰ ਆਪਾਂ ਪੰਜਾਬ ਚ, ਅਮਰੀਕਾ ਚ, ਅਸੀਂ ਸਾਰੇ ਪਾਸੇ ਖੜਦੇ ਆ। ਉਹ ਵੀ ਇੱਕ ਪੋਜ਼ਿਟਿਵ ਪੁਆਇੰਟ ਹੁੰਦਾ, ਸਾਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਸਾਰੇ ਪਾਸੇ। ਹਾਂਜੀ ਬਿਲਕੁਲ ਕਰਨਾ ਚਾਹੀਦਾ। ਸੋ ਬਿਲਕੁਲ ਕੋਰਟ ਦੇ ਵਿੱਚ ਥੋੜਾ ਦੱਸੋ ਵੀ ਆਪਾਂ ਕਾਫੀ ਵਾਰੀ ਉਦਾਂ ਜਿਹੜੀ ਉਹ ਗੱਲ ਕੀਤੀ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹ ਫੋਟੋਜ਼ ਨੂੰ ਲੈ ਕੇ ਵੀ ਜਿੱਦਾਂ ਜੱਜ ਕੁਐਸਚਨ ਕਰਦੇ ਆ, ਆਨਸਰ ਨਹੀਂ ਆਉਂਦਾ ਆ, ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਉੱਥੇ ਜਿਹੜਾ ਕੋਈ
ਅਸਾਈਲੀ ਹੈਗਾ ਆ ਅਪਲਾਈ ਕਰ ਰਿਹਾ ਆ ਉਹ ਕਿੱਦਾਂ ਫਿਰ ਉਹਦਾ ਧਿਆਨ ਰੱਖਦਾ ਗਈ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਸਟਰੋਂਗ ਕੇਸ ਜਿਹੜਾ ਉਹ ਆ, ਜਿਹੜਾ ਐਕਚੁਅਲ ਦੇ ਵਿੱਚ ਬੰਦਾ ਇੰਡੀਆ ਦੇ ਵਿੱਚ ਅੰਦੋਲਨਾਂ ਦੇ ਵਿੱਚ ਗਿਆ ਵਾ, ਠੀਕ ਹੈ ਜਿਹਦੇ ਕੋਲ ਐਕਚੁਅਲ ਗਰਾਊਂਡ ਲੈਵਲ ਤੇ ਪਾਰਟਿਸਿਪੇਸ਼ਨ ਹੈਗੀ ਆ। ਤੇ ਜਿਹੜੇ ਬਾਕੀ ਸਾਰੇ ਕੇਸ ਆ ਉਹਦੇ ਵਿੱਚ ਇੱਕ ਪੈਟਰਨ ਦੇਖਣ ਨੂੰ ਮਿਲ ਰਿਹਾ ਕਿ ਇੰਡੀਆ ਦੇ ਵਿੱਚ ਕੁਝ ਨਹੀਂ ਸੀਗਾ, ਦੇਖਾ ਦੇਖੀ ਚ ਬਹੁਤ ਲੋਕ ਬਾਹਰ ਆ ਗਏ ਤੇ ਜੱਜ ਵੀ ਇਹ ਗੱਲ ਨੂੰ ਦੇਖਦੇ ਹੋ ਐਵਰੀਡੇ ਸੇਮ ਚੀਜ਼ ਸੁਣਦੇ ਆ। ਉਹ ਹਮਲੇ, ਕੰਧਾਂ ਤੇ ਪੋਸਟਰ, ਇਦਾਂ। ਫਿਰ ਮੈਂ ਉਰੇ ਆ ਕੇ ਗਤੀਵਿਧੀਆਂ ਹੈਗੀਆਂ ਪਰ ਇੰਡੀਆ ਦੇ ਵਿੱਚ ਕੋਈ ਪਾਰਟਿਸਿਪੇਸ਼ਨ ਨਹੀਂ। ਠੀਕ ਹੈ। ਸੋ ਉਹ ਜਿਹੜੀ ਚੀਜ਼ ਆ ਉਹਦੀ ਮੇਨ ਪ੍ਰੋਬਲਮ ਜਿਹੜੀ ਜੱਜ ਦੇਖਦੇ ਆ ਕਿ ਤੁਹਾਡੀ ਉੱਥੇ ਕਿੱਦਾਂ ਨਹੀਂ ਪਾਰਟਿਸਿਪੇਸ਼ਨ। ਮੇਨ ਗੱਲ ਉੱਤੇ ਜ਼ੋਰ ਹੈ। ਹੁਣ ਇੱਕ ਗੱਲ ਹੋਰ ਹੈ ਜਗਦੀਪ ਜੀ, ਪਈ ਕਿੰਨੇ ਲੋਕਾਂ ਨੂੰ ਪੋਲੀਟੀਕਲ ਅਸਾਈਲਮ ਅਮਰੀਕਨ ਸਰਕਾਰ ਹਰ ਸਾਲ ਦਿੰਦੀ? ਮੇਰੇ ਖਿਆਲ 80,000 ਦੇ ਕਰੀਬ ਦੇ 50 ਅਫੀਸ਼ੀਅਲ ਆਂਕੜਾ ਤਾਂ ਨਹੀਂ ਹੈਗਾ, ਡਿਪੈਂਡ ਕਰਦਾ ਜਿੰਨੇ ਆਪਣੇ ਕੇਸ ਸੁਣ ਸਕਦੇ ਆ ਹੋਣੇ ਜਾਂ ਪਰ ਮੇਰੇ ਹਿਸਾਬ ਨਾਲ ਲੱਖ ਤੋਂ ਥੱਲੇ ਹੀ ਆ ਰਾਈਟ। ਉਹ ਜਿਹੜਾ ਨੰਬਰ ਆ ਨਾ ਮਿਨੀਮਮ ਆ ਕਿ ਉਹਨਾਂ ਕੇਸ ਜਿਹੜਾ ਉਹਨਾਂ ਨੇ ਰਿਫਿਊਜੀ ਦੇਣੇ ਆ ਮੈਕਸਿਮਮ। ਪਰ ਹੁਣ ਤੁਸੀਂ ਦੇਖੋ ਵੀ ਜਿਸ ਹਿਸਾਬ ਨਾਲ ਮੈਂ ਦੱਸਿਆ ਫਿਗਰ ਵੀ 7 ਮਿਲੀਅਨ ਹੁਣ ਆ ਗਿਆ 3 ਸਾਲਾਂ ਚ ਪਹਿਲਾਂ ਦੇ ਆ, ਸੋ ਇਸੇ ਕਰਕੇ ਜਿਹੜੀਆਂ ਡੇਟਾਂ ਆ 5-5 7-7 ਸਾਲ ਵਧੀ ਜਾਂਦੀਆਂ ਨੇ। ਹਾਂਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਉਹ ਆ ਕੇ ਪੋਲੀਟੀਕਲ ਅਸਾਈਲਮ ਕਰ ਦਿੰਦੇ ਆ। ਉਹਨਾਂ ਨੂੰ ਇਹ ਸੋਚਣਾ ਚਾਹੀਦਾ, ਮੈਕਸ ਪੜ੍ਹਨਾ ਚਾਹੀਦਾ, ਪੜ੍ਹ ਕੇ ਹੋਰ ਬਹੁਤ ਸਾਰੀਆਂ ਆਪਸ਼ਨਸ ਆ H1 ਜਾਂ ਹੋਰ ਤੁਸੀਂ ਜਿਹੜੀਆਂ ਉਹ ਆਪਸ਼ਨਸ ਲੈ ਸਕਦੇ। ਨਹੀਂ ਬਿਲਕੁਲ ਹਾਂਜੀ। ਕਈ ਹੁਣ ਜਿੱਦਾਂ ਆਪਣੇ ਨਾ ਟਿਕਟੌਕ ਤੇ ਵੀਡੀਓ ਜਦੋਂ ਆਉਂਦੀ, ਸਭ ਤੋਂ ਪਹਿਲਾਂ ਮੇਰਾ ਸਵਾਲ ਹੁੰਦਾ ਕਦੋਂ ਤੁਸੀਂ ਅਮਰੀਕਾ ਆਏ ਸੀਗੇ ਤੇ ਕੀ ਕੇਸ ਦੇ ਮੁੱਦੇ ਸੀਗੇ, ਹਨਾ। ਠੀਕ ਹੈ। ਉਹਦੇ ਵਿੱਚ ਕਈ ਇਦਾਂ ਵੀ ਆ ਕਿ ਮੈਂ ਦਸੰਬਰ 2022 ਚ ਆਇਆ ਸੀਗਾ ਤੇ ਤੇਰੀ ਉਮਰ ਕਿੰਨੀ ਆ, ਉਹਨਾਂ ਦੀ ਕਈਆਂ ਦੀ 21 22 ਸਾਲ ਦੇ, ਹਨਾ। ਤੇ ਕਈ ਵਾਰੀ ਤਾਂ ਬੰਦਾ ਇਦਾਂ ਕਿ 6 ਮਹੀਨੇ ਚ ਵੀ ਪੱਕਾ ਹੋ ਜਾਂਦਾ, ਬੜਾ ਯੰਗ ਜਿਹਾ ਬੰਦਾ। ਤੇ ਬੰਦਾ ਕਹਿੰਦਾ ਮੈਂ ਉਮੀਦ ਨਹੀਂ ਕੀਤੀ ਸੀਗੀ ਵੀ ਏਡੀ ਜਲਦੀ ਹੋ ਜੂ। ਤੇ ਕਈ ਸਾਡੇ ਕੋਲ ਆਲਰੇਡੀ ਆਉਂਦੇ ਆ ਕਿ 10 ਸਾਲ ਪਹਿਲਾਂ ਹੀ ਤਰੀਕਾਂ ਬਦਲ ਕੇ ਦੁਖੀ ਹੋ ਕੇ ਸਿਸਟਮ ਦੇ ਝੰਬੇ ਹੋਏ ਤੇ ਅੱਜ ਦੀ ਡੇਟ 'ਚ ਵੀ ਜਦੋਂ ਜਾਂਦੇ ਆ, ਕਦੀ ਜੱਜ ਬਿਮਾਰ ਹੋ ਗਿਆ, ਕਦੀ ਜੱਜ ਨਹੀਂ ਆਇਆ, ਕਦੀ ਜੱਜ ਨੂੰ ਫਾਈਲ ਨਹੀਂ ਮਿਲੀ, ਕਦੀ ਸਰਕਾਰੀ ਵਕੀਲ ਕਹਿੰਦਾ ਮੈਂ ਪੀਡੀ ਕਰ ਦੇਣੀ ਆ। ਤੇ ਡਿਪੈਂਡ ਕਰਦਾ। ਤੋਂ ਜਿੱਦਾਂ ਹਰਜੋਤ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਸਟੂਡੈਂਟ ਆਂਦਾ ਵਾ, ਹੁਣ ਪੰਜਾਬੀਆਂ ਦਾ ਦੇਖੋ ਕੀ ਸੀਗਾ। ਆਪਾਂ ਇਦਾਂ ਕਿਉਂ ਕਹਿੰਦੇ ਕਿ ਪੰਜਾਬੀਆਂ ਦਾ ਦੇਖੋ ਕਿਉਂਕਿ ਆਪਾਂ ਜਿਹੜੀ ਸਾਡੀ ਇਮੀਗ੍ਰੇਸ਼ਨ ਵਗੈਰਾ ਹੈਗੀ ਆ, ਉਹ ਜਿਹੜੀ ਸਾਰੀ ਜਿਹੜੀ ਇਮੀਗ੍ਰੇਸ਼ਨ ਆ ਉਹ ਫੋਕਸਡ ਪੰਜਾਬੀਆਂ ਦੇ ਉੱਤੇ ਆ ਸਾਡੀ। ਹਾਂਜੀ। ਤਾਂ ਕਰਕੇ ਆਪਾਂ ਜਿਹੜੀ ਗੱਲਬਾਤ ਆ ਉਹ ਪੰਜਾਬੀਆਂ ਦੇ ਰਿਲੇਟਡ ਹੀ ਕਰਦੇ ਰਿਲੇਟਡ ਆਪਣੀ ਕਮਿਊਨਿਟੀ ਦੇ ਨਾਲ ਰਿਲੇਟਡ। ਹੁਣ ਮੈਨੂੰ ਯੂਕਰੇਨੀਅਨ ਆ ਕੇ ਦੱਸੂਗੇ, ਮੈਂ ਉਹਨਾਂ ਦੀ ਗੱਲ ਦੱਸੂਗਾ ਕਿੱਦਾਂ, ਹਨਾ। ਆਪਾਂ ਕੀ ਦੇਖਦੇ ਆ ਕਿ ਜਿੱਦਾਂ ਹੁਣ ਕਿਸੇ ਏਜੰਟ ਦਾ ਉੱਥੇ ਦਾਲ ਲੱਗ ਗਿਆ ਇੰਡੀਆ ਦੇ ਵਿੱਚ, ਉਹਨੇ ਕਿਹਾ ਚਲ ਆ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਆ ਗਏ ਇੱਕਦਮ ਹੀ, ਜਿੱਦਾਂ ਸਾਰੇ ਉਸੇ ਯੂਨੀਵਰਸਿਟੀ ਜ਼ਿਆਦਾ ਆ ਗਏ। ਤੇ ਉਹਨਾਂ ਨੇ ਨਾ ਕੀ ਹੈ ਕਿ ਉਸੇ ਯੂਨੀਵਰਸਿਟੀ 'ਚ ਫਿਰ ਭਰ ਜਾਣੇ ਆ ਗਏ। ਤੇ ਆਪਾਂ ਦੇਖਦੇ ਆ ਕਿ ਐਂਡ ਆਫ ਦਾ ਡੇ ਕਿਸੇ ਨੇ ਵੀ ਜਾਣਾ ਨਹੀਂ ਯੂਨੀਵਰਸਿਟੀ, ਮਹੀਨੇ ਬਾਅਦ ਸਾਰੇ ਡ੍ਰੌਪ ਆਊਟ ਕਰ ਗਏ। ਉਹ ਇੱਕ ਜਿਹੜੀ ਹੁਣ ਟਾਕੀ ਖੁੱਲੀ ਸੀਗੀ, ਤੇ ਮਾੜਾ ਜਿਹਾ ਵਿਸ਼ਵਾਸ ਬਣਿਆ ਕਿ ਚੱਲ ਯਾਰ ਇਹਨਾਂ ਨੂੰ ਸਟੂਡੈਂਟ ਵੀ ਦੇਣਾ। ਸੋ ਇੱਕ ਕੀ ਹੈ ਕਿ ਜਰੀਆ ਬੰਦ ਹੋ ਜਾਂਦਾ। ਤੇ ਆਪਾਂ ਖਬਰ ਸੁਣੀ ਸੀ ਕਿ ਮੈਨੂੰ ਲੱਗਦਾ ਕੈਨੇਡਾ ਦੇ ਨਾਲੋਂ ਅਮਰੀਕਾ ਵਾਲੇ ਇਸ ਕੰਮ ਦੇ ਵਿੱਚ ਜ਼ਿਆਦਾ ਸਖਤ ਨੇ। ਜਿੱਦਾਂ ਕੈਨੇਡਾ ਦੇ ਵਿੱਚ ਕਾਲਜ ਦੇ ਉਹਦੇ ਉੱਤੇ ਬੇਸ ਦੇ ਉੱਤੇ ਆ ਜਾਂਦੇ ਆ, ਆਉਂਦੇ ਆ ਇੱਥੇ ਵੀ, ਅਸੀਂ ਵੀ ਉਸੇ ਬੇਸ ਦੇ ਉੱਤੇ ਆਏ ਆ, ਉਦਾਂ ਹੀ ਪੜ੍ਹਾਈ ਕਰਕੇ ਜਿਹੜਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਆਪਣੇ ਕਰੀਅਰ ਬਣਾਏ ਆ। ਪਰ ਕੈਨੇਡਾ 'ਚ ਇਹ ਗੱਲ ਆ ਕਿ ਉੱਥੇ ਇੱਕ ਸਿਸਟਮ ਆ, LMI ਜੋ ਵੀ ਉਹਨਾਂ ਦਾ ਸਿਸਟਮ ਆ, ਸੋ ਉੱਥੇ ਇੱਕ ਸਟੂਡੈਂਟ ਉਹਨੂੰ ਇਨਸੈਂਟਿਵ ਆ ਕੇ ਤੂੰ ਪੜ੍ਹਾਈ ਆਪਣੀ ਜਾਰੀ ਰੱਖ, ਨਾਲ ਕੰਮ ਵੀ ਕਰ ਸਕਦੇ ਆ। ਚਲੋ ਇੱਥੇ ਨਹੀਂ ਹੈ, ਪਰ ਜੋ ਵੀ ਆ ਜਿਹੜੇ ਕੈਨੇਡਾ ਵਾਲੇ ਆ ਉਹਨਾਂ ਨੂੰ ਇੱਕ ਰਾਹ ਵਾ, ਉਹ ਆਪਣੀ ਪੜ੍ਹਾਈ ਜਿੰਨਾ ਪੂਰੀ ਕਰਦੇ ਆ। ਉਹ ਮਤਲਬ ਔਖੇ ਸੌਖੇ ਹੋ ਕੇ ਉਹਨਾਂ ਨੇ ਆਪਣੀ PR ਕਰ ਲੈਣੀ ਆ। ਕੈਨੇਡਾ ਨੂੰ ਤਾਂ ਚਲੋ ਉਦਾਂ ਥੋੜਾ ਜਿਹਾ ਹੁਣ ਬਦਨਾਮ ਕਰਤਾ ਕਿ ਸ਼ਰਾਰਤੀ ਬਹੁਤ ਜ਼ਿਆਦਾ ਆ ਗਏ ਆ। ਜਾਂ ਕਹਿ ਲਓ ਜਦੋਂ ਝੁੰਡ 'ਚ ਬੰਦਾ ਆਉਂਦਾ, ਉਹ ਫਿਰ ਕਹਿੰਦਾ ਕਿ ਆਪਾਂ ਨੂੰ ਤੌਰ ਤਰੀਕੇ ਨਹੀਂ ਸਿੱਖਣ ਦੀ ਲੋੜ, ਆਪਾਂ ਆਪਣੇ ਹਿਸਾਬ ਨਾਲ ਚੱਲਣਾ। ਹਾਂਜੀ। ਆਪਣਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ, ਨਾ ਆਪਾਂ ਕੈਨੇਡਾ, ਨਾ ਆਪਾਂ ਉਹ ਅਮਰੀਕਾ। ਉਹਨਾਂ ਦੀ ਆਪਣੀ ਅਮਰੀਕਾ ਜਿੱਦਾਂ ਇੱਥੇ ਦਾ ਬੰਦਾ ਆਂਦਾ ਕੰਮਕਾਰੀ, ਇੱਥੇ ਇੰਨਾ ਕਿ ਬੰਦਾ ਕੰਮ ਕਰ ਇਦਾਂ ਦਾ ਫਸਦਾ ਅਮਰੀਕਨ ਬਣ ਜਾਂਦਾ, ਹਨਾ। ਤੇ ਇੱਥੇ ਉਹ ਸ਼ੈਤਾਨੀ ਕਰਨ ਵਾਲਾ ਜਿਹੜਾ ਮਾਹੌਲ ਨਹੀਂ ਹੈਗਾ। ਤੇ ਸਾਡੀ ਉਹ ਕੈਨੇਡਾ ਵਾਲੀ ਪ੍ਰੋਬਲਮ ਨਹੀਂ, ਪਰ ਇਦਾਂ ਕਿ ਜਿਹੜੇ ਕੈਨੇਡਾ ਵਾਲੇ ਉਹਨਾਂ ਨੂੰ ਇੱਕ ਰਾਹ ਵਾ। ਦੂਜੀ ਗੱਲ ਇਹ ਕਿ ਕੈਨੇਡਾ ਦੇ ਵਿੱਚ ਨੈਗੇਟਿਵ ਪੋਪੂਲੇਸ਼ਨ ਕਰਵ ਕਰਕੇ ਉਹਨਾਂ ਨੂੰ ਬੰਦੇ ਚਾਹੀਦੇ ਹਰ ਸਾਲ ਉਹਦੇ 5-5 ਲੱਖ ਬੰਦਾ ਜਿਹੜਾ ਹੈ ਉਸੇ ਬੇਸ ਦੇ ਉੱਤੇ ਜਿਹੜਾ ਉਹ ਸੱਦਿਆ ਜਾ ਰਿਹਾ। ਚਲੋ ਆਪਾਂ ਵਾਪਸ ਅਮਰੀਕਾ ਵੱਲ ਨੂੰ ਜਿਹੜਾ ਉਹ ਰੁਖ ਕਰਦੇ ਆ। ਧਿਆਨ ਰੱਖਿਆ ਕਰੋ ਕੀ ਕੁਝ ਚੱਲ ਰਿਹਾ। ਆਪਾਂ ਲਾਸਟ ਕੁਝ ਵੀਕ ਪਹਿਲਾਂ ਕੀਤਾ ਸੀ ਜਦੋਂ ਫੈਡਰਲ ਸਰਕਾਰ ਬੰਦ ਹੋਣ ਦੇ ਕਗਾਰ ਤੇ ਸੀ, ਪੋਲੀਟੀਕਲ ਮਾਹੌਲ ਫਿਰ ਉਸ ਪਾਸੇ ਵੱਲ ਨੂੰ ਜਾ ਰਿਹਾ ਹੈ। ਬਿਲਕੁਲ। ਤੇ ਉਦੋਂ ਬਚਾਅ ਹੋ ਗਿਆ, ਜਿਨ੍ਹਾਂ ਦੀਆਂ ਤਰੀਕਾਂ ਸੀਗੀਆਂ ਮਹੀਨੇ 'ਚ ਆ ਗਈਆਂ, ਉਹ ਤਾਂ ਬਹੁਤ ਖੁਸ਼ਕਿਸਮਤ ਲੱਕੀ ਰਹੇ। ਹੁਣ ਆਉਣ ਵਾਲੇ ਸਮੇਂ 'ਚ ਫਿਰ ਉਦਾਂ ਦਾ ਡਰ ਰਹਿੰਦਾ ਆ। ਸੋ ਜਿੱਦਾਂ ਆਪਾਂ ਆਲਰੇਡੀ ਕਰ ਰਹੇ ਵੀ ਸਿਸਟਮ ਦਾ ਝੰਬ ਹੋ ਜਾਂਦਾ ਬੰਦਾ, ਸੋ ਕਿੱਦਾਂ ਰੈਡੀ ਰਹੇ ਬੰਦੇ ਨੂੰ, ਮੈਂਟਲੀ ਪ੍ਰਿਪੇਅਰ ਹੋਣਾ ਪੈਣਾ ਵੀ ਇਟ ਕੈਨ ਕਮ ਟੂ them too।
ਉਦੋਂ ਮੁੱਦਾ ਸੀਗਾ ਯੂਕਰੇਨ ਵਾਰ ਦਾ ਕਿ ਫੰਡਿੰਗ ਨਹੀਂ ਦੇਣੀ, ਹੁਣ ਇਜ਼ਰਾਈਲ ਵਾਲਾ ਮੁੱਦਾ ਪੈ ਗਿਆ। ਹੁਣ ਇਜ਼ਰਾਈਲ ਵਾਲਿਆਂ ਦੀ ਲੌਬੀ ਬਹੁਤ ਜ਼ਿਆਦਾ ਕਿ ਫੰਡਿੰਗ ਦੋਨੋਂ ਜਾਣੇ ਦੇਣਾ ਚਾਹੁੰਦੇ ਆ, ਤੇ ਹੁਣ ਆਪੇ ਮੈਨੂੰ ਲੱਗਦਾ ਯੂਕਰੇਨ ਵਾਲੇ ਵੀ ਦੇ ਦੇਣੀ ਇਹਨਾਂ ਨੇ। ਨਹੀਂ ਆ ਰੀਸੈਂਟਲੀ ਉਹਨਾਂ ਨੇ ਨਵਾਂ ਬਿੱਲ ਪਾਸ ਕੀਤਾ ਆ ਉੱਥੇ। ਸਤਿ ਸ਼੍ਰੀ ਅਕਾਲ ਜੀ। ਸੋ ਜਿਸ ਤਰੀਕੇ ਦੇ ਨਾਲ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਮੁੱਦਾ ਚੱਲ ਰਿਹਾ ਆ ਵੀ ਹਮਾਸ ਤੇ ਇਜ਼ਰਾਈਲ ਨੂੰ ਜਿਹੜਾ ਉਹ ਲੈ ਕੇ ਵੀ ਉਹ ਕਹਿੰਦੇ ਵੀ ਵਿਸ਼ੇਸ਼ ਤੌਰ ਤੇ ਕੱਲੀ ਫੰਡਿੰਗ ਇਜ਼ਰਾਈਲ ਨੂੰ ਦਿਓ। ਰਿਪਬਲਿਕਨਸ ਨੇ ਹਰਜੋਤ ਜੀ ਤਿਰਕੇਣਾ ਜੀ ਬਿੱਲ ਪਾਸ ਕਰ ਰਹੇ ਆ IRS ਚੋਂ ਫੰਡਿੰਗ ਕੱਟ ਕਰਕੇ ਤੇ ਉਹ ਸਾਰੀ ਇਜ਼ਰਾਈਲ ਨੂੰ ਦਿਓ। ਉਹ ਹੁਣ ਸੈਨੇਟ 'ਚ ਪਾਸ ਨਹੀਂ ਹੋਣਾ। ਸੋ ਇਹ ਸਿੰਘ ਫੇਰ ਫਸਨੇ ਆ। ਨਵੇਂ ਜਿਹੜੇ ਆ ਉਹ ਹੁਣ ਆਏ ਨੇ ਸਪੀਕਰ, ਉਹ ਵੀ ਕਾਫੀ ਸਖਤ ਕੰਜ਼ਰਵੇਟਿਵ ਮੰਨੇ ਜਾਂਦੇ ਆ। ਸੋ ਇਹ ਸਿੰਘ ਕਾਫੀ ਜ਼ਿਆਦਾ ਫਸਣ ਵਾਲੇ। ਸੋ ਜੇ ਫੈਡਰਲ ਸਰਕਾਰ ਬੰਦ ਹੁੰਦੀ, ਜੇ ਥੋੜੇ ਸਮਰੀ 'ਚ ਦੱਸਣਾ ਹੋਵੇ ਵੀ ਇਮੀਗ੍ਰੇਸ਼ਨ ਦੇ ਉੱਤੇ ਕਿੱਦਾਂ ਦਾ ਅਸਰ ਪੈਂਦਾ ਉਹਦੇ ਨਾਲ। ਇਮੀਗ੍ਰੇਸ਼ਨ ਦਾ ਆਪਾਂ ਇੱਥੇ ਕਵਰ ਕੀਤਾ ਸੀਗਾ ਕਾਫੀ ਕਿ ਜਦੋਂ ਕਈ ਏਜੰਸੀਆਂ ਹੈਗੀਆਂ ਉਹ ਫੀਸਾਂ ਦੇ ਨਾਲ ਫੰਡ ਹੁੰਦੀਆਂ, ਤੇ ਜਦੋਂ ਜਿੱਦਾਂ ਬੰਦਾ ਚੈੱਕ ਦਿੰਦਾ ਉਹਦੇ ਹਿਸਾਬ ਨਾਲ USCIS ਉਹ ਨਹੀਂ ਬੰਦ ਹੋਣੀ, ਡਿਪਾਰਟਮੈਂਟ ਆਫ ਲੇਬਰ ਬੰਦ ਹੋ ਜਾਣਾ। ਜਿਹੜੇ ਕੌਂਸਲਰ ਐਮਬੈਸੀ ਵਾਲੇ ਆਪਰੇਸ਼ਨ ਆ ਥੋੜੀ ਹੱਦ ਤੱਕ ਖੁੱਲੇ ਰਹਿੰਦੇ ਆ, ਪਰ ਇਵੈਂਚੁਅਲੀ ਉਹ ਬੰਦ ਹੋ ਜਾਣੇ ਆ। ਤੇ ਇਹ ਤਾਂ ਚਲੋ ਦੱਸ ਦਈਏ ਲੋਕਾਂ ਨੂੰ ਕਿ ਇਹ ਥੋੜੀ ਇੰਟਰਪਸ਼ਨ ਜੀ ਆ ਰਹੀ ਹੈ। ਸ਼ੋਅ ਆਪਣਾ ਚੱਲਦਾ, ਲੋਕੀ ਆ ਕੇ ਮਿਲਣਾ ਚਾਹੁੰਦੇ ਆ, ਸਤਿ ਸ੍ਰੀ ਅਕਾਲ ਬੋਲਣਾ ਚਾਹੁੰਦੇ ਯਾਰ। ਸ਼ੋਅ ਚੱਲਣ ਹੁਣ ਵਿੱਚ ਕਿੱਥੇ ਰੋਕ ਕੇ ਗੱਲ ਨਹੀਂ। ਥੋੜਾ ਜਿਹਾ ਹੋਰ ਚੱਲਣਾ, ਫਿਰ ਬਾਕੀ ਸਾਰਾ ਦਿਨ ਮਿਲਣੀ ਆ। ਬਿਲਕੁਲ ਹਾਂਜੀ। ਮੇਰਾ ਵੀਰ ਤੂੰ ਉੱਥੇ ਖੜਾ ਰਹਿ, ਰੋਕ ਥੋੜਾ ਜਿਹਾ ਕੰਮ ਗੁੰਮ ਜਾ। ਜੀ ਹਾਂਜੀ ਕੰਟੀਨਿਊ ਕਰੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਫੈਡਰਲ ਸਰਕਾਰ ਵਾਲੀ। ਕਈ ਜਿਹੜੇ ਆਪਰੇਸ਼ਨਸ ਆ ਉਹ ਬੰਦ ਹੋ ਜਾਣੇ ਆ ਜੀ। ਜਿੱਦਾਂ ਹੁਣ ਡਿਪਾਰਟਮੈਂਟ ਆਫ ਲੇਬਰ ਬੰਦ ਹੋ ਗਿਆ, ਉਹਨਾਂ ਕੀ ਹੈ ਕਿ ਤੁਹਾਨੂੰ ਉਹਨਾਂ ਕੋਲ ਵੀ ਕਈ ਡਾਕੂਮੈਂਟ ਚਾਹੀਦੇ ਹੁੰਦੇ ਆ H1B ਫਾਈਲ ਕਰਨ ਲਈ। ਓਕੇ। ਸੋ ਜੇ ਉਹ ਬੰਦ ਹੋ ਗਿਆ ਫਿਰ H1B ਵਾਲਿਆਂ ਦਾ ਕੰਮ ਇਫੈਕਟ ਹੋ ਜਾਣਾ। ਫੈਮਿਲੀ ਬੇਸ ਵਾਲਿਆਂ ਦਾ ਕੰਮ ਨਹੀਂ ਹੋਣਾ ਕਿਉਂਕਿ ਉਹ ਫੀਸਾਂ ਨਾਲ ਚੱਲਦੇ ਆ। ਪਰ ਜੇ ਬਿਲਕੁਲ ਫੰਡਿੰਗ ਬੰਦ ਹੁੰਦੀ ਰਹੀ, ਜਦੋਂ ਐਮਬੈਸੀਆਂ ਸ਼ਟ ਡਾਊਨ ਹੋ ਗਿਆ, ਫਿਰ ਫੈਮਿਲੀ ਬੇਸ ਵਾਲਿਆਂ ਦਾ ਵੀ ਕੰਮ ਜਿਹੜਾ ਬੰਦ ਹੋ ਸਕਦਾ। ਜਿਹੜੇ ਇਮੀਗ੍ਰੇਸ਼ਨ ਕੋਰਟ ਆ ਉਹ ਬੰਦ ਹੋ ਜਾਣੇ ਅਗਲੇ ਦਿਨ ਹੀ, ਉਹ ਨਹੀਂ ਚੱਲ ਸਕਦੇ ਕਿਉਂਕਿ ਜੱਜਾਂ ਦੀਆਂ ਤਨਖਾਹਾਂ ਫੈਡਰਲ ਤੇ ਆ। ਸੋ ਸਾਲਮ ਵਾਲੇ ਜਿਹੜੇ ਕੇਸ ਆ, ਜੇ ਮਹੀਨਾ ਬੰਦ ਰਹਿ ਗਿਆ ਨਾ, ਜਿਹਨਾਂ ਦੀ ਆਪਾਂ ਗੱਲ ਕੀਤੀ ਆ ਤੇ 10 ਸਾਲ ਤੋਂ ਵੇਟ ਕਰ ਰਹੇ ਆ, ਉਹਨਾਂ ਨੂੰ ਫੇਰ ਚੱਕ ਕੇ ਇਹਨਾਂ ਨੇ 2-3 ਸਾਲ ਅੱਗੇ ਪਾ ਦੇਣਾ। ਸੋ ਬਹੁਤ ਜ਼ਿਆਦਾ ਜਿਹੜਾ ਕੰਮ ਹੋ ਜਾਣਾ ਹੈ, ਬਹੁਤ ਜ਼ਿਆਦਾ ਗਾਂ ਜਿਹੜਾ ਤੁਰ ਜਾਣਾ। ਸੋ ਹੋਪਫੁਲੀ ਨਾ ਹੋਵੇ, ਤੁਹਾਡਾ ਜਿਹੜਾ ਉਹ ਬਚਾ ਰਵੇ ਤਾਂ ਉਹ ਵਧੀਆ ਚੀਜ਼ ਆ। ਅਤੇ ਕਹਿਣਾ ਜੀ ਥੋੜਾ ਜਿਹਾ ਕੋਰਟ ਰੂਮ ਡਿਮੀਨਰ ਉਸ ਦੇ ਉੱਤੇ ਜੇ ਤੁਸੀਂ ਥੋੜਾ ਜਿਹਾ ਫੋਕਸ ਕਰਕੇ ਮਾੜਾ ਜਿਹਾ ਸਮਰਾਈਜ਼ ਕਰੋ ਵੀ ਕਿਹੜੀਆਂ ਚੀਜ਼ਾਂ ਦਾ ਅੰਦਰ ਕੋਰਟ ਦੇ ਵਿੱਚ ਧਿਆਨ ਰੱਖਣਾ। ਸੋ ਕੋਰਟ ਦੇ ਵਿੱਚ ਇੱਕ ਚੀਜ਼ ਬੜੀ ਆ ਕਿ ਜਿਹੜੀ ਕਾਫੀ ਰੂਟੀਨ ਸਾਨੂੰ ਵੇਖਣ ਨੂੰ ਮਿਲਦੀ ਆ ਕਿ ਇੱਕ ਬੰਦੇ ਦਾ ਜਿੱਦਾਂ ਬੋਲਣ ਦਾ ਲਹਿਜਾ, ਜਿੱਦਾਂ ਹੁਣ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਕਿ ਤੂੰ ਕਿੰਨੀਆਂ ਜਮਾਤਾਂ ਪੜ੍ਹਿਆ, ਮੈਂ ਕਹਿੰਦਾ ਚੱਲ ਮੈਂ 12ਵੀਂ ਪੜ੍ਹਿਆ। ਤੁਸੀਂ ਮੇਰੇ ਤੋਂ ਪੁੱਛਿਆ ਕਿ ਅਮਰੀਕਾ ਕਦੋਂ ਆਇਆ ਸੀਗਾ, ਸਾਰੀਆਂ ਚੀਜ਼ਾਂ ਸੇਮ ਹੀ ਆ। ਤੇ ਵਿੱਚ ਜੇ ਕੋਈ ਸਵਾਲ ਆਉਂਦਾ ਕਿ ਫੈਮਿਲੀ ਮੈਂਬਰ ਨਾਲ ਕਈਆਂ ਦੇ ਕੋਈ ਹਾਦਸਾ ਹੋ ਜਾਂਦਾ, ਉਹ ਜੱਜ ਨੇ ਆਪਣੀ ਉਹਦੇ ਵਿੱਚ ਨੋਟ ਕਰਦੇ ਆ ਕਿ ਜਦੋਂ ਇਹ ਤੋਂ ਪੁੱਛਿਆ ਇਹ ਕਹਿੰਦਾ ਮੇਰੀ ਮਾਂ ਮਰ ਗਈ, ਮੇਰਾ ਪਿਓ ਮਰ ਗਿਆ, ਪਰ ਇਹਦੇ ਮੂੰਹ ਤੇ ਇੱਕ ਵੀ ਇਮੋਸ਼ਨ ਨਹੀਂ ਆਇਆ, ਚੇਂਜ ਨਹੀਂ ਹੋਇਆ। ਕਹਿੰਦਾ ਮੇਰੇ ਪਿਓ ਨੂੰ ਕੁੱਟਦਾ, ਏਦਾਂ ਕੁੱਟਦਾ। ਜਦੋਂ ਇਹ ਆਪਣੀ ਗੱਲ ਕਰਦਾ ਕੋਈ ਫਰਕ ਨਹੀਂ ਪੈ ਰਿਹਾ। ਮੈਂ ਇਹ ਤੇ ਹੈਰਾਨ ਆ ਕਿ ਤੇ ਫਰਕ ਨਹੀਂ ਪੈ ਰਿਹਾ ਇਹਦਾ ਮੂੰਹ ਤੇ। ਇਹ ਕਿੱਦਾਂ ਹੋ ਸਕਦਾ? ਉਹਨੂੰ ਕਹਿੰਦੇ ਡਿਮੀਨਰ ਦਾ ਮਤਲਬ ਹੁੰਦਾ ਕਿ ਲਹਿਜਾ। ਤੇ ਤੁਹਾਨੂੰ ਜਿੱਦਾਂ ਹੁਣ ਤੁਸੀਂ ਟੀਵੀ ਤੇ ਕਿਸੇ ਨੂੰ ਦੇਖਦੇ ਆ ਨਾ, ਤੁਸੀਂ ਵੀ ਆਪਣੀ ਜਜਮੈਂਟ ਦਿੰਦੇ ਹਨਾ। ਬਿਲਕੁਲ ਸਾਡੀ ਕਮਿਊਨਿਟੀ ਦੇ ਵਾਂਝੇ ਤਾਂ ਹੈ। ਰਿਪੋਰਟਰ ਵੀ ਦੇਖਦੇ ਆ, ਹੁਣ ਜਦੋਂ ਵਾਰ ਲੱਗੀ ਆ ਉਹ ਵੀ ਰੋਣ ਆਕੇ ਹੋ ਜਾਂਦੇ ਦੇਖ ਕੇ। ਹਾਲਾਂਕਿ ਉਹਨਾਂ ਕੋਈ ਇਮੋਸ਼ਨਸ ਬਾਹਰ ਆਉਂਦੇ ਆ। ਹਾਲਾਂਕਿ ਨਾ ਤਾਂ ਉਹਨਾਂ ਦਾ ਪੈਲਸਟੀਨੀਅਨ ਨਾਲ ਲੈਣਾ ਦੇਣਾ, ਨਾ ਇਜ਼ਰਾਈਲ ਨਾਲ। ਹਾਂਜੀ, ਆਪਾਂ ਦੇਖਦੇ ਵੀ ਇਮੋਸ਼ਨਲ ਹੋ ਜਾਂਦੇ। ਸੋ ਜੇ ਤੁਹਾਡੇ ਪਰਿਵਾਰ ਨਾਲ ਸਾਰਾ ਕੁਝ ਇਦਾਂ ਵਾਪਰਿਆ ਤੇ ਤੁਸੀਂ ਕਿੱਦਾਂ ਇਮੋਸ਼ਨਲ ਉੱਥੇ ਹੁੰਦੇ ਆ ਜਾਂ ਨਹੀਂ ਹੁੰਦੇ? ਹੁਣ ਇਹ ਹੈ ਕਿ ਨਕਲੀ ਨਹੀਂ ਇਮੋਸ਼ਨਲ ਹੋਣਾ ਕਿਸੇ ਨੇ, ਜੋ ਅਸਲੀ ਬੰਦੇ ਦੇ ਇਮੋਸ਼ਨ ਆ ਉਹ ਅਸਲੀ ਆ, ਉਹ ਹੋਣੇ ਚਾਹੀਦੇ। ਉਹਨੂੰ ਇਹ ਨਹੀਂ ਕਿ ਉਦਾਂ ਹੀ ਰੋਣਾ ਸ਼ੁਰੂ ਕਰ ਦੇਣਾ ਉੱਥੇ, ਇਦਾਂ ਨਹੀਂ ਤੁਹਾਨੂੰ ਕੁਝ ਕਿਹਾ ਜਾ ਰਿਹਾ। ਪਰ ਗੱਲ ਹੈ ਕਿ ਇੱਕ ਜਿਹੜਾ ਬੰਦਾ ਅਸਲੀ ਆ, ਜਿਹੜਾ ਕਹਿੰਦਾ ਕਿ 800-900 ਕਿਸਾਨ ਮਰ ਗਏ, ਉਹ ਭਾਜੀ ਇਦਾਂ ਦੇ ਲਹਿਜੇ ਨਾਲ ਹੁਣ ਬੰਦਾ ਕਹਿੰਦਾ ਕਿ 800-900 ਕਿਸਾਨ ਮਰ ਗਏ ਜੀ, ਉਹ ਕਹਿੰਦਾ ਯਾਰ ਕੋਈ ਮਜ਼ਾਕ ਆ, 800-900 ਬੰਦੇ ਮਰੇ ਆ, ਐਵੇਂ ਕਹਿ ਦੇਣਾ ਹੈ ਨਾ। ਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ, ਮੈਂ ਉਹ ਫੇਸ ਕੀਤਾ। ਹੁਣ ਯਾਰ ਕੋਈ ਜਿਹੜਾ ਬੰਦਾ ਹੁਣ ਇਹ ਚੀਜ਼ ਤੋਂ ਲੰਘਿਆ ਵਾ, ਉਹਦੀ ਇੱਕ ਬੋਲਣ ਦਾ ਸਟਾਈਲ ਆ, ਉਹਦਾ ਕਰਨ ਦਾ, ਜਿਹਨੇ ਹੁਣ ਨਕਲੀ ਬਣਾਇਆ ਵਾ ਸਾਰਾ, ਗਿਆ ਹੀ ਨਹੀਂ ਕਦੀ ਕਿਸਾਨੀ। ਜਿਹੜਾ ਬੰਦਾ ਹੁਣ ਜਿੱਤੇ ਅਸਲੀ ਬਿਸ਼ਾਰ ਵੱਜੀ ਆ, ਉਹ ਕਹਿੰਦਾ ਮੇਰੇ ਠੰਡਾ ਪਾਣੀ ਸੀਗਾ, ਉਹਦਾ ਤੁਹਾਨੂੰ ਬੋਲਣ ਦਾ ਪਤਾ ਲੱਗ ਜਾਣਾ, ਯਾਦ ਆ ਜਾਣਾ। ਜਿਹੜਾ ਨਹੀਂ ਸੀਗਾ ਉੱਥੇ, ਉਹਨੇ ਹਰੇਕ ਚੀਜ਼ ਸੇਮ ਹੀ ਕਹਿ ਜਾਣੀ ਕਿ 800-900 ਤੋਂ ਜੱਜ ਐਂਡ ਚ ਕਹਿੰਦਾ ਕਿ ਮੈਨੂੰ ਲੱਗਦਾ ਤੂੰ ਰੱਟਾ ਲਾ ਕੇ ਆਇਆ। ਅੱਛਾ, ਉਹਨੂੰ ਕਹਿੰਦੇ ਡਿਮੀਨਰ। ਉਹ
ਉਹ ਜਿਹੜਾ ਡਿਮੀਨਰ ਉਹ ਆਪਣਾ ਤੁਹਾਡਾ ਜਿਹੜਾ ਇਮੋਸ਼ਨ ਜਿਹੜੇ ਜੱਜ ਉਹ ਦੇਖਦੇ ਆ। ਸੋ ਉਹ ਕੋਰਟ ਰੂਮ ਦੀ ਜਿਹੜੀ ਮੇਨ ਚੀਜ਼ ਹੈ ਜੀ ਬਿਲਕੁਲ। ਸੋ ਡੰਡੀ ਜਰਗਿਆਣਾ ਜੀ, ਤੁਹਾਡਾ ਵੀ ਇਮੀਗ੍ਰੇਸ਼ਨ ਦਾ ਜਿਹੜਾ ਸਫ਼ਰ ਆਪਣਾ ਵੀ ਰਿਹਾ ਆ, ਫਿਰ ਤੁਸੀਂ ਇਮੀਗ੍ਰੇਸ਼ਨ ਦੇ ਵਕੀਲ ਬਣੇ। 3 ਵਾਰੀ ਹੁਣ ਪੋਸਟਪੋਨ ਕਰਤੀ ਆ ਫਾਈਲ ਹੀ, ਉਹਨਾਂ ਨੇ ਬੰਦ ਕਰਤੀ। ਕਹਿੰਦੇ ਜਦੋਂ ਤੂੰ ਕਰਾਣੀ ਆ ਇਹ ਉਦੋਂ ਸਾਨੂੰ ਵਾਪਸ ਚਿੱਠੀ ਲੈਤੀ। ਫਿਰ ਮੈਂ ਦੁਬਾਰਾ ਲਿਖਿਆ, ਹਾਂ ਮੈਂ ਕਿਹਾ ਮੈਂ ਕਰਾਣੀ ਹੈ ਤੁਹਾਡੀ, ਹੁਣ ਤੁਸੀਂ ਮੈਨੂੰ ਤਰੀਕ ਹੀ ਇਦਾਂ ਦੀ ਦਿੰਦੇ, ਮੇਰੇ ਕੇਸ ਫਸੇ ਹੁੰਦੇ ਆ। ਹੁਣ ਇਹਨੂੰ ਰੇਡੀਓ ਤੇ ਇਦਾਂ ਯਾਰ ਭਰਾਵੋ ਇਦਾਂ, ਮੈਨੂੰ ਹੁਣ ਪਤਾ ਨਹੀਂ ਉਹਨੇ ਕਦੋਂ ਦੇਣੀ ਆ, ਪਰ ਜਿੱਦਾਂ ਦੇਣੀ ਆ ਹੁਣ ਅਗਲੀ ਵਾਲੀ ਨਹੀਂ ਮੈਂ ਪੋਸਟਪੋਨ ਕਰਨੀ, ਜਿਹੜਾ ਮਰਜ਼ੀ ਕੇਸ ਜਿਹੜਾ ਮਰਜ਼ੀ ਕੇਸ ਹੋਵੇ। ਇੱਕ ਦਿਨ ਹੁਣ ਆਪਣੇ ਨਾਲ ਚਾਹੀਦਾ, ਇਦਾਂ ਦਾ ਮੈਂ ਸਿਟੀਜ਼ਨ ਹੀ ਨਹੀਂ ਬਣ ਪਾਣਾ। ਹਾਂ ਨਹੀਂ, ਜਿਹੜੀ ਜਦੋਜਹਿਦ ਐਜ਼ ਅ ਸਟੂਡੈਂਟ ਆ ਕੇ ਜਿਹੜੀ ਉਹ ਕੀਤੀ। ਸੋ ਥੋੜਾ ਜਿਹਾ ਸਫ਼ਰ ਦੱਸਿਓ ਵੀ ਜਦੋਂ ਤੁਸੀਂ ਆਏ ਕਿਹੜੇ ਕਾਲਜ ਚ ਪੜ੍ਹੇ, ਫਿਰ ਕਿਹੜੇ ਸ਼ਹਿਰਾਂ ਚ ਰਹਿ ਰੂ ਕੇ ਇਵੈਂਚੁਅਲੀ ਸੈਨ ਹੋਜ਼ੇ ਚ ਸੈਟਲ ਹੋਏ ਹੋਣਾ। ਜੀ ਬਿਲਕੁਲ, ਪਹਿਲਾਂ ਗਏ ਸੀਗੇ ਮਜ਼ੂਰੀ, ਸੇਂਟ ਲੂਇਸ। ਅੱਛਾ। ਤੇ ਸੈਂਟਰ ਚ ਪੈਂਦਾ, ਮਿਡ ਵੈਸਟ ਜਿਹਨੂੰ ਕਹਿ ਦਿੰਦੇ, ਟਰੱਕ ਵਾਲਿਆਂ ਨੂੰ ਤਾਂ ਆਪਣੇ ਪਤਾ। ਉੱਥੇ ਉਹ ਆਰਚ ਜੀ ਆਂਦੀ ਸਟੀਲ ਦੀ ਬੜੀ ਵੱਡੀ ਸਾਰੀ। ਹਾਂਜੀ। ਉੱਥੇ ਗਏ ਸੀਗੇ ਉਦੋਂ ਮੈਂ ਸੀਗਾ 2007 ਚ, 22 ਸਾਲ ਦੀ ਮੇਰੀ ਉਮਰ ਸੀਗੀ ਉਦੋਂ। ਪੂਰੇ ਨੌਜਵਾਨ ਚੜ੍ਹਦੇ ਪੂਰੇ ਨੌਜਵਾਨ। ਤੇ ਇੱਕ ਦਿਨ ਪਹਿਲਾਂ ਹੀ ਮੈਂ ਆਇਆ, ਜਿੱਦਾਂ ਨਾ ਵੀਜ਼ਾ ਲੱਗਾ ਤੇ ਅਗਲੇ ਦਿਨ ਹੀ ਸਕੂਲ ਜਿੱਦਾਂ ਸ਼ੁਰੂ ਸੀਗਾ, ਓਰੀਐਂਟੇਸ਼ਨ ਵਗੈਰਾ। ਠੀਕ ਹੈ। ਤੇ ਇੱਕ ਦਿਨ ਦੀ ਰਿਹਾਇਸ਼ ਸੀਗੀ ਕਿਸੇ ਦੇ ਘਰੇ, ਤੇ ਮੈਂ ਐਨ ਬੂਟ ਬਾੜ ਚਮਕਾ ਕੇ, ਪੈਂਟ ਪੁੰਟ ਪਾ ਕੇ, ਬਟਨ ਵਾਲੀ ਸ਼ਰਟ ਲਾ ਕੇ ਪਹੁੰਚ ਗਿਆ ਲਾਅ ਸਕੂਲ। ਹਾਂ। ਉਹ ਮੈਂ ਦੇਖਿਆ ਸਾਰੇ ਨਿੱਕਰਾਂ 'ਚ ਬੈਠਾ ਕੋਈ ਥੱਲੇ ਉਹ ਰਿਵਾਲ ਦੇਖਿਆ। ਇਹ ਤਾਂ ਕਲਚਰ ਸ਼ੌਕ ਹੋਇਆ। ਕਲਚਰ ਸ਼ੌਕ ਅਜੇ ਇਦਾਂ ਕਿ ਆਪਾਂ ਟੀਵੀ ਟੂਵੀ ਦੇਖਦੇ, ਫਿਲਮਾਂ ਜੋ ਵੀ ਬੰਦੇ ਦੀ ਵਰਜਨ ਹੁੰਦੀ ਹੈ ਅਮਰੀਕਾ ਦੀ। ਜੀ ਜੀ। ਰਿਸ਼ਤੇਦਾਰ ਵੀ ਆਪਣੇ ਚਲੋ ਬਾਹਰ ਬੂਰ ਰਹਿੰਦੇ ਸੀ, ਆਏ ਗਏ, ਏਦਾਂ ਨਹੀਂ ਕਿ ਪਤਾ ਨਹੀਂ ਸੀਗਾ, ਪਰ ਫਿਰ ਵੀ ਜਿਹਨੂੰ ਕਹਿੰਦੇ ਆ ਆਪ ਜਿਹੜਾ ਅੱਖੀਂ ਦੇਖਣਾ ਹੋਰ ਚੀਜ਼ ਹੁੰਦੀ ਹੈ। ਮੈਂ ਕਿਹਾ ਯਾਰ ਇਹ ਤਾਂ ਜ਼ਮੀਨ ਅਸਮਾਨ ਦਾ। ਮੈਂ ਕਿਹਾ ਉਹ ਨਿੱਕਰਾਂ ਨੁੱਕਰਾਂ ਦੇ ਜੁੱਤੀਆਂ ਪਾ ਕੇ ਪਹੁੰਚੇ ਆ। ਹੁਣ ਆਪਣਾ ਜਿਹੜਾ ਇੰਡੀਆ ਚ ਹੈ ਨਾ, ਉੱਥੇ ਟੋਆ ਟੱਪਾ ਵਕੀਲ ਨੇ ਜਿੱਦਾਂ ਕਾਲਾ ਕੋਟ ਕਹਿੰਦੇ ਐਵੇਂ ਤਾਂ ਨਹੀਂ ਪਾਇਆ, ਐਵੇਂ ਨਹੀਂ ਪਾਇਆ, ਦਿਖਾਉਣ ਨੂੰ ਪਾਇਆ ਲੋਕਾਂ ਨੂੰ। ਤੇ ਪਰ ਇੱਥੇ ਇਦਾਂ ਨਹੀਂ, ਉਹਨਾਂ ਦਾ ਜਿਹੜਾ ਪੜ੍ਹਾਈ ਦਾ ਫੋਕਸ ਆ ਟੋਆ ਟੱਪਣ ਦਾ। ਯੂਨੀਵਰਸਿਟੀ ਚ ਨਾ ਬੰਦਾ ਕਿ ਮੈਂ ਸੱਜ ਸਵਰ ਕੇ ਜਾਵਾਂ, ਮੈਂ ਏਦਾਂ ਕਰਾਂ ਉਦਾਂ ਕਰਾਂ, ਏਦਾਂ ਨਹੀਂ। ਨਿੱਕਰਾਂ ਨੁੱਕਰਾਂ ਪਾ ਕੇ ਸਿੰਪਲ ਉਹ ਜਿਹੜਾ ਪਹੁੰਚੇ, ਆਪਣਾ ਕੰਮ ਕੁਮ ਕਰਦੇ। ਸੋ ਪਹਿਲਾਂ ਤਾਂ ਉਹ ਸੀਗਾ। ਠੀਕ ਆ। ਫਿਰ ਜਿਹੜਾ ਇੰਡੀਆ ਚੱਲਦਾ ਕਿ ਚੱਲ ਅੱਜ ਯੂਨੀਵਰਸਿਟੀ ਬੰਕ ਕਰੀਏ ਤੇ ਘੁੰਮਣ ਫਿਰਨ ਜਾਈਏ, ਬਾਹਰ ਸਮੋਸੇ ਖਾਈਏ ਬਹਿ ਕੇ, ਉਹ ਕੰਮ ਨਹੀਂ। ਤੁਸੀਂ ਪ੍ਰੋਫੈਸਰ ਦੀ ਕਲਾਸ ਮਿਸ ਕਰਤੀ, ਤੁਹਾਨੂੰ ਪ੍ਰੋਬਲਮ ਹੋ ਜਾਣੀ ਡਾਇਰੈਕਟਲੀ। ਤੁਸੀਂ ਕੈਚਅਪ ਨਹੀਂ ਕਰ ਪਾਣਾ। ਉਹ ਜਿਹੜੀ ਕੱਲੀ ਕਲਾਸ ਆ ਮੀਨਿੰਗਫੁਲ ਆ। ਤੁਸੀਂ ਆਪ ਕਹਿਣਾ ਕਿ ਨਹੀਂ ਯਾਰ ਇਹ ਮੈਂ ਕਲਾਸ ਲਾਣੀ ਆ, ਇਹਨੂੰ ਲਾਉਣ ਦੇ ਮੈਂ ਪੈਸੇ ਦਿੱਤੇ, ਇਹਨੂੰ ਮੈਂ ਬੰਕ ਕਰਨ ਦੇ ਪੈਸੇ ਨਹੀਂ ਦਿੱਤੇ। ਐਗਜ਼ੈਕਟਲੀ। ਵੀ ਇੰਨੀ ਦੂਰ ਇਹ ਕੰਮ ਕਰਨੀ ਹੈ। ਇੰਡੀਆ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਆਹ ਚੀਜ਼ ਦਾ ਬਹੁਤ ਫਰਕ ਆ। ਭਾਜੀ ਸ਼ੋਅ ਚੱਲਦਾ, ਤੁਹਾਨੂੰ ਉਹਨੇ ਕਿਹਾ ਕਿ ਅੱਛਾ ਤੇ ਸਭ ਤੋਂ ਪਹਿਲਾਂ ਇਹ ਫਰਕ ਸੀਗਾ ਕਿ ਸਟੂਡੈਂਟ ਦਾ ਆਂਦੇ ਪਹਿਲੇ ਦਿਨ ਤੋਂ ਜਿਹੜਾ ਸ਼ੌਕ ਲੱਗਾ। ਫਿਰ ਸੀਗਾ ਕਿ ਹੁਣ ਸਟੂਡੈਂਟ ਆ ਗਏ ਇੱਥੇ ਪਾਰਟ ਟਾਈਮ ਕੰਮ ਵੀ ਕਰਨਾ। ਹਾਂਜੀ। ਲਾਇਬ੍ਰੇਰੀ 'ਚ ਕੰਮ ਲੱਭਿਆ। ਉਦੋਂ ਮੈਨੂੰ ਯਾਦ ਆ $7 ਪਰ ਆਵਰ ਮਜ਼ਦੂਰੀ ਦਾ ਉਹ ਜਿਹੜਾ ਹਿਸਾਬ ਕਿਤਾਬ ਸੀਗਾ 7-8 ਦੇ ਵਿੱਚ। 7-8 ਦੇ ਵਿੱਚ। ਹਾਂ ਰਿਸੈਸ਼ਨ ਸੀ ਉਹ। ਤੇ ਪਰ ਬੰਦੇ ਨੂੰ ਲੱਗਣਾ ਯਾਰ ਅੱਛਾ $7 ਮਿਲ ਜਾਣੇ, $8 ਮਿਲ ਜਾਣੇ। ਉਹਨਾਂ ਕਰਕੇ ਹੀ ਦੇਖਦਾ ਉਦੋਂ 50 ਦੇ ਨਾਲ ਉਹਨਾਂ ਦਾ ਵਿਆਜ। ਦੋ ਚੀਜ਼ਾਂ ਹੁੰਦੀਆਂ, ਜਾਂ ਤਾਂ ਤੁਸੀਂ ਆਪਣੇ ਘਰਦਿਆਂ ਤੋਂ ਪੈਸੇ ਮੰਗਾਉਂਦੇ ਆ, ਜਾਂ ਤੁਸੀਂ ਨਹੀਂ ਮੰਗਾਉਂਦੇ ਆ। ਉਹ ਤੁਹਾਨੂੰ ਪਹਿਲੇ ਦਿਨ ਜਿਹੜਾ ਅਸੂਲ ਆਪਣਾ ਧਾਰਨਾ ਪੈਂਦਾ। ਕਿਉਂਕਿ ਲੋਨ ਤੁਸੀਂ ਆਲਰੇਡੀ ਲਏ ਆ। ਹੁਣ ਤੁਸੀਂ ਕਹਿਣਾ ਯਾਰ ਕਿੱਦਾਂ ਵਾਪਸ ਕਿੱਦਾਂ ਕਰਨੇ ਆ, ਕੀ ਕਰਨਾ। ਐਗਜ਼ੈਕਟਲੀ। ਹਾਂਜੀ। ਜੇ ਤੁਸੀਂ ਜ਼ਿਆਦਾ ਕੰਮ 20 ਘੰਟੇ ਤੋਂ ਜ਼ਿਆਦਾ ਕੰਮ ਕਰ ਨਹੀਂ ਸਕਦੇ, ਸਟੂਡੈਂਟ ਚ ਉਨਾ ਹੀ ਲਾਊਡ ਹੁੰਦਾ। ਉਹ ਵੀ ਔਨ ਕੈਂਪਸ ਨਾਲ ਲਾਅ ਸਕੂਲ ਦੀ ਪੜ੍ਹਾਈ ਆ। ਜੇ ਤੁਸੀਂ ਕੰਮ ਜ਼ਿਆਦਾ ਕੀਤਾ, ਤੁਹਾਡੀ ਪੜ੍ਹਾਈ ਛੱਡਣੀ ਪੈਣੀ। ਬੈਲੈਂਸ ਬਣਾਉਣਾ ਪੜ੍ਹਾਈ ਜ਼ਿਆਦਾ ਔਖਾ। ਕੀਤੀ, ਤੁਹਾਡਾ ਬੈਲੈਂਸ ਲੱਭਣਾ। ਉਹ ਨੀਂਦ ਨਹੀਂ ਪੂਰੀ ਹੋਣੀ ਹੈ ਨਾ। ਹੁਣ ਸਾਰਾ ਤੁਸੀਂ ਲਾ ਲਓ ਕਿ ਆਲਰੇਡੀ ਬਿਜ਼ੀ। ਫਿਰ ਦੂਜਾ ਇਹ ਸੀਗਾ ਕਿ ਆਪਾਂ ਆਏ ਨਵੇਂ ਉੱਥੇ ਇੰਡੀਆ ਦੇ ਵਿੱਚ ਕੀ ਸੀਗਾ ਕਿ ਲੈਪਟਾਪ ਕਿਤੇ ਹੁੰਦਾ। ਫਿਰ ਸਮਾਰਟਫੋਨ ਤੋਂ ਪਹਿਲਾਂ ਵਾਲੀ ਗੱਲ ਆ। ਹਾਂਜੀ। ਉਦੋਂ ਕੋਈ ਗੂਗਲ ਮੈਪਸ ਏਦਾਂ ਨਹੀਂ ਕਿ ਤੁਸੀਂ, ਉਦੋਂ ਫੇਸਬੁੱਕ ਦੀ ਵੀ ਇੰਨੀ ਚੜਾਈ ਨਹੀਂ ਸੀ। ਤੇ ਆ ਕੇ ਜਦੋਂ ਉਹਨੇ ਕਹਿਣਾ ਯਾਰ ਆ ਤਾਂ ਕੰਪਿਊਟਰ ਤੇ ਹੀ ਕਰੀ ਜਾਂਦੇ, ਸਾਰਾ ਟਾਈਪ ਕਰੀ ਜਾਂਦੇ। ਤਾਂ ਹੁਣ ਤਾਂ ਚਲੋ ਸਾਰੇ ਟਾਈਪ ਕਰ ਲੈਂਦੇ। ਉਦੋਂ ਤੁਹਾਨੂੰ ਗੱਲ ਦੱਸੀ, ਉਦੋਂ ਆਪਣਾ ਨਾ ਆਣਾ ਟਾਈਪ ਵੀ ਤੁਸੀਂ ਸਾਰੀਆਂ ਆਪਣੀਆਂ ਉਂਗਲਾਂ ਨਹੀਂ ਯੂਜ਼ ਕਰ ਸਕਦੇ ਸੀ ਕੀਬੋਰਡ ਤੇ। ਅੱਛਾ। ਮਤਲਬ ਹੌਲੀ ਜਿਹੜਾ ਪ੍ਰੋਫੈਸਰ ਬੋਲੀ ਗਏ, ਉਹ ਲੋਕੀ ਉਂਗਲ ਦੇ ਨਾਲ ਕਰਦੇ ਹੁੰਦੇ ਸੀ। ਲੋਕੀ ਕਹਿੰਦੇ ਮੈਂ ਕਿਹਾ ਯਾਰ ਇਹ ਤਾਂ ਦੌੜਨ ਦੇ, ਆਪਣਾ ਨੂੰ ਅਜੇ ਤੁਰਨਾ ਸਿੱਖਿਆ ਉਰੇ ਆ ਕੇ। ਤੇ ਇਦਾਂ ਦੇ ਬੜੇ ਚੈਲੰਜ ਸੀਗੇ। ਫਿਰ ਆਪਣਾ ਕਿੱਥੇ ਗਰੋਸਰੀ ਸਟੋਰ ਕੀ ਕਰਨਾ, ਬੰਦੇ ਨੂੰ ਕਿਹੜਾ ਰੋਟੀ ਬਣਾਉਣੀ ਆਉਂਦੀ ਹੈ। ਬੰਦਾ ਪੈ ਜਾਂਦਾ। ਫਿਰ ਬੰਦਾ ਕਹੇ ਲੈ ਯਾਰ ਇਹ ਤਾਂ ਹੁਣ ਵੈਲਕਮ ਟੂ ਅਮਰੀਕਾ ਹੋ ਗਿਆ। ਹੁਣ ਪਤਾ ਲੱਗਾ। ਸੋ ਜਿਹੜੇ ਆਂਦੇ ਆ, ਸੋ ਬੰਦੇ ਦਾ ਭੁਲੇਖਾ ਜਿਹੜਾ ਦੂਰ ਹੋ ਜਾਂਦਾ। ਦੂਜੇ ਤੀਜੇ ਦਿਨ ਜਦੋਂ ਨਾ ਫਿਰ ਮੰਮੀ ਨੇ ਰੋਟੀ ਨਹੀਂ ਬਣਾ ਕੇ ਦੇਣੀ, ਤਾਂ ਗਲਾਸ ਨਹੀਂ ਕਿਸੇ ਨੇ ਪਾਣੀ ਦਾ ਫੜਾਉਣਾ। ਫਿਰ ਤਾਂ ਸਭ ਕੁਝ ਯਾਦ ਕਰਨਾ ਪੈਣਾ। ਇਹ ਮੇਰਾ ਨਹੀਂ, ਇਹ ਸਾਰਿਆਂ ਦੇ ਕੇਸ ਹੈ। ਇਹੀ ਹੈ ਬਿਲਕੁਲ। ਇਹਦੇ ਵਿੱਚ ਏਦਾਂ ਕਿ ਕਈ ਵਾਰੀ
ਕਿਸੇ ਦਾ ਹੱਥ ਕੋਈ ਰਿਸ਼ਤੇਦਾਰ ਫੜ ਲੈਂਦਾ, ਹਾਂ। ਉਹ ਮੈਂ ਦੇਖਿਆ ਬੰਦੇ ਨੇ ਆ ਕੇ ਤਾਨੇ ਲਾਈ ਜਾਣੇ, ਯਾਰ ਇਹਨੇ ਰਿਸ਼ਤੇਦਾਰ ਨੇ ਮੇਰਾ ਇਦਾਂ ਕਰਤਾ, ਰਿਸ਼ਤੇਦਾਰ ਨੇ ਉਦਾਂ ਕਰਤਾ। ਮੈਂ ਕਿਹਾ ਯਾਰ ਤੈਨੂੰ ਨਾ ਪਤਾ ਨਹੀਂ ਅਜੇ, ਫਿਰ ਰਿਸ਼ਤੇਦਾਰ ਨੇ ਸਾਹਮਣੇ ਇੰਨਾ ਥੋੜਾ ਹੈ, ਰਿਸ਼ਤੇਦਾਰ ਨੇ ਤੈਨੂੰ ਜੇ ਰਹਿਣ ਦੀ ਜਗ੍ਹਾ ਦੇਤੀ ਨਾ, ਤੂੰ ਉਹਦਾ ਸ਼ੁਕਰ ਮਨਾ, ਪਰ ਤੇਰੇ ਪੈਰ ਲੱਗ ਗਏ। ਤੇਰੇ ਪੈਰ ਲੱਗ ਗਏ ਹਨਾ। ਬਿਲਕੁਲ ਸੋ ਬਿਲਕੁਲ। ਜਿਹੜੀ ਵੀ ਹੈਲਪ ਆ, ਜਿੱਦਾਂ ਦੀ ਵੀ ਹੈਲਪ ਆ, ਉਹ ਪਹਿਲੀ ਗੱਲ ਹੈਲਪ ਹੁੰਦੀ ਹੈ। ਸੋ ਕਈਆਂ ਨੇ ਹੈਲਪ ਕੀਤੀ। ਬੰਗਲਾਦੇਸ਼ੀ ਮੁੰਡਾ ਸੀਗਾ, ਪਹਿਲਾਂ ਵੀ ਮੈਂ ਗੱਲ ਕੀਤੀ, ਉਹਨੇ ਆਪਣੇ ਘਰੇ ਰਹਿਣ ਨੂੰ ਦਿੱਤਾ, ਇੱਕ ਬੈਡਰੂਮ ਦਾ ਘਰ ਸੀਗਾ। ਕਹਿੰਦਾ ਤੂੰ ਕਹਿੰਦਾ ਬੈੱਡ ਤੇ ਸੋ ਜਾ, ਕਹਿੰਦਾ ਮੈਂ ਬੰਦੇ ਸੋ ਜਾਣਾ। ਹਾਂ ਮਤਲਬ ਉਹ ਦਿਲ ਬੰਦੇ ਦਾ ਵੱਡਾ। ਏਦਾਂ ਦੇ ਇੱਕ ਦੋ ਬੰਦੇ ਬਹੁਤ ਵਧੀਆ ਮਿਲੇ। ਹਾਂ ਫਿਰ ਆਪਣੀ ਆਈਡੀਊਡੀ ਦੀ ਬਣੀ, ਹੌਲੀ ਹੌਲੀ ਅਪਾਰਟਮੈਂਟ ਲੈ ਲਿਆ, ਤੇ ਕਰਾ ਕੇ ਦੀ ਲਾਅ ਸਕੂਲ ਖਤਮ ਹੋਈ। ਉਦੋਂ ਕਿਹੜਾ ਪਤਾ ਸੀਗਾ ਇਮੀਗ੍ਰੇਸ਼ਨ ਕਰਨੀ ਜਾਂ ਕੀ ਕਰਨਾ ਪਤਾ, ਉਦੋਂ ਤਾਂ ਆਪਣਾ ਬੰਦੇ ਨੂੰ ਇਮੀਗ੍ਰੇਸ਼ਨ ਦੀ ਟੈਨਸ਼ਨ। ਹਾਂਜੀ, ਜਿੱਦਾਂ ਹੁਣ ਉਹਦਾ ਤਾਂ ਬਸ ਇੰਨਾ ਸੀਗਾ ਵੀ ਵਕੀਲ ਬਣਨਾ ਹੈ। ਜਿੱਦਾਂ ਹੁਣ ਤੁਹਾਨੂੰ ਇਮੀਗ੍ਰੇਸ਼ਨ ਦੀ ਟੈਨਸ਼ਨ ਆ, ਸੇਮ ਟੈਨਸ਼ਨ ਸਾਨੂੰ ਵੀ ਆ, ਹੂੰ ਕਿਉਂਕਿ ਕਿਸੇ ਟਾਈਮ ਮੈਂ ਵੀ ਤੁਹਾਡੇ ਬੂਟ 'ਚ ਹੀ ਸੀਗਾ। ਬਿਲਕੁਲ ਬਿਲਕੁਲ। ਤੇ ਕੀ ਕਰਨਾ ਹੁਣ, ਗ੍ਰੈਜੂਏਟ ਹੋਣਾ। ਸੋ 1 ਸਾਲ ਦਾ ਵਰਕ ਪਰਮਿਟ ਦਿੰਦੇ ਆ ਹੂੰ ਤੇ ਮਜ਼ਦੂਰੀ। ਉਹ ਫਿਰ ਕੀ ਹੋਇਆ ਕਿ ਜਦੋਂ ਗ੍ਰੈਜੂਏਸ਼ਨਾਂ ਹੁੰਦੀਆਂ ਮਈ ਦੇ ਵਿੱਚ, ਹਾਂਜੀ ਇਹ ਹੁੰਦੇ ਕਈ ਸਟੂਡੈਂਟ ਆਉਣ, ਇੱਥੇ ਯੂਨੀਵਰਸਿਟੀਆਂ ਵਗੈਰਾ ਬਹੁਤ ਹੁੰਦੀਆਂ, ਰੌਣਕ ਮੇਲਾ। ਠੀਕ ਹੈ। ਉਹ ਜਦੋਂ ਥੈਂਕਸਗਿਵਿੰਗ ਕ੍ਰਿਸਮਸ ਆ ਕਰਨਾ, ਸਾਰੇ ਆਪਣੇ ਆਪਣੇ ਘਰਾਂ ਨੂੰ, ਮੈਂ ਦੇਖਿਆ ਕੈਂਪਸ 'ਚ ਮੇਰੇ ਵਰਗੇ 4-5 ਜਣੇ ਇਕੱਲੇ ਰਹਿ ਜਾਣੇ, ਜਿਹਨਾਂ ਦਾ ਅੱਗੇ ਨਹੀਂ ਪਿੱਛੇ ਨਹੀਂ ਕੋਈ, ਹਨਾ। ਹਾਂ ਉਹ ਜਦੋਂ ਗ੍ਰੈਜੂਏਸ਼ਨ ਹੋਈ ਮਿਡ ਮੇ ਦੇ ਵਿੱਚ, ਚੱਲ ਗਏ ਸਾਰੇ ਆਪਣੇ ਆਪਣੇ ਘਰਾਂ ਨੂੰ। ਨਾ ਮੈਂ ਦੇਖਾਂ, ਮੈਂ ਕਿਹਾ ਯਾਰ ਇਹ ਤਾਂ ਮਾਹੌਲ ਹੀ ਚੇਂਜ ਹੋ ਗਿਆ ਹੁਣ। ਹਾਂਜੀ ਸਮਰ ਬ੍ਰੇਕ ਆ ਗਈ ਆ, ਹਾਂ ਹਾਂ ਯੂਨੀਵਰਸਿਟੀ ਵੀ ਸਾਰਾ ਜਿਹੜਾ ਰਸ਼ ਹੈਗਾ ਕਿੱਥੇ ਗਏ, ਖਾਲੀ ਹੋ ਗਿਆ ਸਭ ਕੋਈ ਵੀ ਕੁਝ। ਨਹੀਂ। ਹੁਣ ਜਾਈਏ ਕਿੱਧਰ ਨੂੰ ਜਾਈਏ, ਲਾਅ ਦੀ ਪੜ੍ਹਾਈ ਕਰ ਲਈਏ, ਕਿਹੜਾ ਕੋਈ ਉਹ ਆ। ਦੂਜੀ ਗੱਲ ਇੱਥੇ ਹੁਣ ਇਦਾਂ ਕਿ ਜਿਹੜਾ ਬੰਦਾ ਭਾਵੇਂ ਟਰੱਕ ਚਲਾਉਣਾ ਆਇਆ, ਭਾਵੇਂ 7-11 ਚ, ਕਈ ਵਾਰੀ ਤੁਹਾਡੇ ਸੱਜਣ ਮਿੱਤਰ ਆ, ਉਹ ਤੁਹਾਡੀ ਬਾਂਹ ਫੜ ਲੈਂਦੇ ਕਿ ਚੱਲ ਆ ਜਾ, ਤੂੰ 7-11 ਤੇਰੀ ਜੌਬ ਲਵਾ ਦਿੰਦੇ ਜਾਂ ਇੱਥੇ ਲਵਾ ਦਿੰਦੇ ਆ। ਤੁਹਾਡੇ ਨਾਲ ਇਦਾਂ ਕੁਝ ਨਹੀਂ, ਕੁਝ ਵੀ ਨਹੀਂ। ਕਿੱਦਾਂ ਹੁਣ ਲਾਅ ਦੀ ਕਿੰਨੇ ਜੌਬ ਲਵਾ ਦਿੰਦੇ। ਇਹ ਤੇ ਗੱਲ ਹੁਣ ਹੈ। ਇਹ ਗੱਲ ਆ ਕਿ ਜਿਹੜਾ ਸੱਜਣ ਮਿੱਤਰ ਵੀ ਆ, ਉਹ ਤੁਹਾਨੂੰ ਪਤਾ ਨਹੀਂ, ਉਹਨੇ ਵੀ ਤੁਹਾਡਾ ਜਿਹੜਾ ਫੋਨ ਤੇ ਵੀ ਤੁਹਾਡੇ ਨਾਲ ਜਿਹੜੀ ਗੱਲ ਕਰ ਰਿਹਾ, ਉਹ ਐਡੀ ਵੱਡੀ ਤੁਹਾਡੀ ਜਿਹੜੀ ਹੈਲਪ ਆ ਨਾ, ਹਾਂ 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 ਤੁਹਾਨੂੰ ਉਹਦਾ ਇਸ ਕਰਕੇ ਨਹੀਂ ਪਤਾ ਕਿਉਂਕਿ ਤੁਸੀਂ ਉਹ ਵਾਲੀ ਸਿਚੁਏਸ਼ਨ 'ਚ ਨਹੀਂ ਗਏ ਜਿੱਥੇ ਤੁਹਾਨੂੰ ਕੋਈ ਸੱਜਣ ਮਿੱਤਰ ਨਹੀਂ, ਕੋਈ ਗਾਈਡੈਂਸ ਨਹੀਂ। ਜਿਹੜੇ 2-4 ਇੰਡੀਆ ਵਾਲੇ ਵਕੀਲ ਵੀ ਹੈਗੇ, ਉਹਨੇ ਕਹਿਣਾ ਦੂਰ ਹੀ ਰਹਿ ਸਾਡੇ ਤੋਂ, ਕਿਤੇ ਆਊਗਾ ਸਾਡਾ ਕੰਪੀਟੀਸ਼ਨ ਬਣੂਗਾ, ਤਿਆਰ ਹੋਊਗਾ, ਸਾਡਾ ਕੰਮ ਖਰਾਬ ਕਰੂਗਾ। ਉਹਨਾਂ ਨੇ ਦਰਵਾਜ਼ੇ ਪਹਿਲਾਂ ਹੀ ਤੁਹਾਡੇ ਦਸਤਖਤ ਦੇਣ ਤੋਂ ਪਹਿਲਾਂ ਹੀ ਬੰਦ ਆ, ਤਾਂ ਉਹਨੇ ਕਹਿਣਾ ਤੂੰ ਕੁਛ ਨਹੀਂ ਆ। ਉਹਨੇ ਮਤਲਬ ਪੂਰੀ ਕੋਸ਼ਿਸ਼ ਕਰਨੀ ਕਿ ਨਾ ਆਵੇ, ਇੱਕ ਬੰਦਾ ਹੋਰ ਆ ਜਾਣਾ ਮਾਰਕੀਟ ਦੇ ਵਿੱਚ, ਕੰਪੀਟੀਸ਼ਨ ਆ ਜਾਣਾ। ਉੱਥੋਂ ਦੀ ਜੀ ਜਿਹੜਾ ਮਜ਼ਦੂਰੀ ਸੀਗਾ, ਉਹ ਹੈਗਾ ਥੋੜਾ ਅਮਰੀਕਨ ਸਿਟੀ ਆਬਵੀਅਸਲੀ। ਉਹ ਟਾਈਮਾਂ ਤੇ ਉਦੋਂ ਪੰਜਾਬੀ ਅਜੇ ਜਾਣੇ ਨਹੀਂ ਸ਼ੁਰੂ ਹੋਏ ਸੀਗੇ। ਠੀਕ ਹੈ। ਟਾਵਾਂ ਕਿਤੇ ਪੰਜਾਬੀ ਮਿਲੇ, ਉਦੋਂ ਇਹ ਮਾਹੌਲ ਸੀਗਾ ਕਿ ਉਹਨੇ ਬੜਾ ਖੁਸ਼ ਹੋਣਾ ਦੇਖ ਕੇ ਕਿ ਅੱਛਾ ਵੀ ਕਿੱਦਾਂ ਕਿੱਥੋਂ ਆ ਕੇ 40-45 ਮਿੰਟ ਵੀ ਬੰਦਾ ਦੂਰ ਮਿਲਣ ਜਾਂਦਾ ਸੀ ਇੱਕ ਦੂਜੇ ਨੂੰ। ਉਸ ਤੋਂ ਬਾਅਦ ਤਾਂ ਚਲੋ ਬੜੀ ਸੇਂਟ ਚਾਰਲਸ ਵਗੈਰਾ ਬੜੀ ਮਾਈਗ੍ਰੇਸ਼ਨ ਹੋਈ, ਲੋਕੀ ਬਹੁਤ ਕੈਲੀਫੋਰਨੀਆ ਤੋਂ ਛੱਡ ਕੇ ਜਿਹੜੇ ਪੰਜਾਬੀ ਸੀਗੇ ਉੱਧਰ ਚਲ ਗਏ। ਤੇ ਉੱਥੋਂ ਸਲਾਹ ਜਿਹੜੀ ਸਮਝ ਇਹ ਆਈ ਕਿ ਯਾਰ ਤੇਰੇ ਨਾਲ ਮਜ਼ਦੂਰੀ ਕੁਝ ਬਣਨਾ ਨਹੀਂ, ਤੈਨੂੰ ਜਾਣਾ ਪੈਣਾ ਜਿਹੜਾ ਪਪੂਲੇਟਡ ਇਲਾਕਾ, ਮੈਟਰੋ, ਵਾਸ਼ਿੰਗਟਨ ਡੀਸੀ ਹੋ ਗਿਆ, ਨਿਊਯਾਰਕ ਹੋ ਗਿਆ, ਕੈਲੀਫੋਰਨੀਆ ਹੋ ਗਿਆ। ਫਿਰ ਉਸ ਤੋਂ ਬਾਅਦ ਫਿਰ ਨਿਊਯਾਰਕ ਮੂਵ ਹੋਏ। ਪਹਿਲਾਂ ਕੈਲੀਫੋਰਨੀਆ ਮੂਵ ਹੋਏ। ਅੱਛਾ। ਕੈਲੀਫੋਰਨੀਆ ਫਿਰ 1 ਸਾਲ ਕੰਮ ਕੀਤਾ, ਠੀਕ ਹੈ। ਜੌਬ ਲੱਗ ਗਈ, ਪੇ ਬੜੀ ਲੋ ਸੀ ਪਰ ਇਮੀਗ੍ਰੇਸ਼ਨ ਫਰਮ ਤੇ ਜੌਬ ਪੈਰ ਧਰ ਹੋ ਗਿਆ। ਪੈਰ ਤਰ ਹੋ ਗਿਆ। ਤੇ ਉਹ ਚ ਕੋਈ ਨੈਗੋਸ਼ੀਏਟ ਕਰਨ ਦਾ ਫਾਇਦਾ ਹੀ ਨਹੀਂ। ਨੈਗੋਸ਼ੀਏਟ ਕਰਕੇ ਜੇ 4 ਬੰਦੇ ਨੂੰ ਵੱਧ ਵੀ ਮਿਲ ਜਾਣਾ, ਉਹਨਾਂ ਵੀ ਕਿਹੜਾ ਤੁਹਾਡੀ ਜੋਨ ਸਵਰ ਜਾਣੀ। ਫਿਰ ਕਦੋਂ ਸੋਚਿਆ ਵੀ ਕਿੰਨਾ ਚਿਰ ਕੰਮ ਕਰਕੇ ਸੋਚਿਆ ਵੀ ਨਹੀਂ ਵੀ ਆਪਣੇ ਕਰਨਾ ਹੈ? ਕੰਮ ਤਾਂ ਫਿਰ ਅਜੇ ਜਰਨੀ ਸ਼ੁਰੂ ਹੋਈ, ਪਹਿਲਾਂ ਹੋਈ H1 ਦੀ ਲੋਟਰੀ ਲੱਗਣੀ ਕਿ ਨਹੀਂ ਲੱਗਣੀ। ਏਦਾਂ ਲਾਉਂਦਾ ਹੁਣ ਕਿ ਆ ਕੇ ਬੰਦੇ ਨੇ ਭਾਜੀ ਮੇਰਾ ਕੇਸ ਨਹੀਂ ਪਾਸ ਹੋਇਆ, ਜੱਜ ਏਦਾਂ ਹੋ ਗਿਆ, ਏਦਾਂ ਹੋ ਗਿਆ। ਹੁਣ ਸਿੱਧੇ ਗਿਆ ਤੇਰੇ 12 ਤੋਂ 15 ਸਾਲ ਲੱਗਣੇ ਆ ਘੱਟੋ ਘੱਟ। ਫਿਰ ਏਦਾਂ ਚੱਲ ਬਈ ਹੋ ਜਾ ਰਗੜਾ ਸ਼ੁਰੂ, ਤਿਆਰ ਹੋ ਜਾ ਬਸ ਕਿੱਦਾਂ ਕੀ ਕਰਨਾ। ਫਿਰ ਜਿਹੜਾ ਕੰਮ ਮਿਲਿਆ ਇੰਪਲੋਇਮੈਂਟ ਇਮੀਗ੍ਰੇਸ਼ਨ ਦਾ, ਕਾਰਪੋਰੇਟ ਇਮੀਗ੍ਰੇਸ਼ਨ ਦਾ। ਠੀਕ ਹੈ। ਜਿਹੜੇ ਇੰਜੀਨੀਅਰ ਨਾਲ ਡੀਲ ਕਰਦੇ ਆ, ਉਹਦਾ ਇੱਕ ਫਾਇਦਾ ਬਹੁਤ ਆ। ਜਿਹੜੇ ਕਲਾਇੰਟ ਸੀਗੇ ਉਹ ਸੀਗੇ ਸੋਫਿਸਟੀਕੇਟਡ, ਮਤਲਬ ਮੇਰੇ ਕੇਸ ਦਾ ਕੀ ਬਣਿਆ, ਪੜ੍ਹੇ ਲਿਖੇ ਫੋਲੋ। ਉਹਨਾਂ ਨਾਲ ਹੁਣ ਜਦੋਂ ਤੁਸੀਂ ਡੀਲ ਕੀਤਾ, ਤੁਹਾਨੂੰ ਉਹਨਾਂ ਨੇ ਵੀ ਫਿਰ ਉੱਤੇ ਰੱਖਿਆ ਕਿ ਅੱਛਾ ਮੈਂ ਤੈਨੂੰ ਮੈਸੇਜ ਕੀਤਾ, ਤੂੰ ਮੇਰਾ ਮੈਸੇਜ ਰਿਪਲਾਈ ਨਹੀਂ ਕੀਤਾ। ਟੈਨਸ਼ਨ ਬਹੁਤ ਦਿੱਤੀ ਉਹਨਾਂ ਨੇ ਕਿ ਆਪਾਂ ਸੀਗੇ ਜੂਨੀਅਰ। ਫਿਰ ਉਹਨਾਂ ਨੇ ਏਦਾਂ ਜੂਨੀਅਰ ਬੰਦੇ ਨੂੰ, ਜਿੱਦਾਂ ਆਪਣੇ ਇੱਕ ਇੰਡੀਆ ਦੀ ਮੈਂਟੈਲਿਟੀ ਆ ਕਿ ਸਾਰਾ ਕੰਮ ਇਹਨੂੰ ਦੋ। ਜਿਹੜਾ ਕਲਾਇੰਟ ਆ ਨਾ, ਉਹਨੇ ਕਹਿਣਾ ਇਹ ਤਾਂ ਜੂਨੀਅਰ ਆ, ਇਹਦਾ ਆਹ ਸੀਨੀਅਰ ਆ, ਉਹਨੇ ਕਹਿਣਾ ਜੂਨੀਅਰ ਨੂੰ ਜਿੱਦਾਂ ਮਰਜ਼ੀ ਟ੍ਰੀਟ ਕਰੋ। ਬੰਦਾ ਨਾ ਸਮਝੋ ਬੰਦੇ ਨੂੰ ਬੰਦਾ ਨਹੀਂ। ਸੋ ਇੱਥੇ ਹੁਣ ਤੀਜੀ ਗੱਲ ਆ ਗਈ ਕਿ ਯਾਰ ਜਦੋਂ ਆਨੇ ਆ ਤੁਸੀਂ, ਹੈ ਨਾ, ਤੁਹਾਡੇ ਨਾਲ ਵੀ ਕਈ ਵਾਰੀ ਧੱਕਾ ਹੁੰਦਾ, ਫਿਰ ਤੁਸੀਂ ਵੀ ਹੌਲੀ ਹੌਲੀ ਉੱਥੇ ਜਾਂਦੇ ਆ। ਏਦਾਂ ਨਾ ਕਰੋ, ਬੰਦੇ ਨੂੰ ਬੰਦਾ ਸਮਝੋ। ਸੋ ਉਹ ਚੀਜ਼ ਬੜੀ ਸੀਗੀ। ਬੰਦਾ ਕਹਿੰਦਾ ਭੁੱਲ ਜਾਓ ਸਾਰਾ ਕੁਝ, ਕੰਮ ਤੇ ਫੋਕਸ ਕਰੋ। ਜਿਹੜੀਆਂ ਚੀਜ਼ਾਂ ਮਾੜੀਆਂ ਵਾ ਉਹਨੂੰ ਇਗਨੋਰ ਕਰਕੇ ਜਿਹੜੀਆਂ ਚੀਜ਼ਾਂ ਚੰਗੀਆਂ ਤੁਹਾਡੀ ਜ਼ਿੰਦਗੀ 'ਚ ਹੁੰਦੀਆਂ ਵਾ
ਉੱਤੇ ਫੋਕਸ ਕਰੋ। ਚੰਗੀ ਇਹ ਹੁੰਦੀ ਸੀ ਕਿ ਕੰਮ ਮਿਲਿਆ ਵਾ। ਹਾਂ ਰਿਸੈਸ਼ਨ ਸ਼ੁਰੂ ਹੋ ਗਿਆ, ਸਾਰਿਆਂ ਨੂੰ ਪਤਾ ਹੈ ਨਾ 2008 ਬੰਦਾ ਕਹਿੰਦਾ ਯਾਰ ਕਦੋਂ ਢੰਡੂਗਾ। ਕਦੋਂ ਮੁੱਕੂਗਾ। ਉਦੋਂ ਤੁਸੀਂ ਨੌਕਰੀ ਲੈਣ ਜਾਂਦੇ ਸੀ, ਉਹ ਕਹਿੰਦਾ ਮੈਂ ਪਹਿਲਾਂ 80 ਬੰਦੇ ਲੇ ਆਫ ਕੀਤੇ ਆ, ਤੂੰ ਕਿੱਥੋਂ ਆ ਗਿਆ? ਨਾਲੇ ਤੇਰਾ ਵੀਜ਼ਾ ਉੱਥੋਂ, ਨਾਲੇ ਤੇਰੇ ਤੇ ਪੈਸੇ ਖਰਚਣੇ ਪੈਣੇ, ਨਾਲੇ ਤੈਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ, ਨਾਲੇ ਤੂੰ ਇੰਡੀਅਨ ਐਕਸੈਂਟ ਚ ਬੋਲਦਾ। ਹਾਂ ਵੀ ਸਾਨੂੰ ਤਾਂ ਫਾਇਦਾ ਹੀ ਕੋਈ ਨਹੀਂ। ਸੋ ਜਦੋਂ ਤੁਸੀਂ ਉਹ ਸਿਚੁਏਸ਼ਨ ਚ ਹੁੰਦੇ ਆ ਨਾ, ਹਾਂ ਇੱਕ ਮੈਨੂੰ ਯਾਦ ਆ ਮੇਰਾ ਮਹੱਲੇ ਦੇ ਵਿੱਚ ਹੀ ਸੀਗਾ 7-11 ਤੇ ਬਣਿਆ, ਤੇ ਮੇਰੀ 36,000 ਉਦੋਂ ਤਨਖਾਹ ਲੱਗੀ ਹੁੰਦੀ ਸੀ ਪੂਰੇ ਸਾਲ ਦੀ, ਅੱਛਾ ਲਾਅ ਸਕੂਲ ਕਰਕੇ। ਲਾਅ ਸਕੂਲ ਕਰਕੇ 80,000 ਦਾ ਲੋਨ ਖੜਾ, ਤੇ ਉਹ ਬੰਦੇ ਨੇ ਕਈ ਵਾਰੀ ਜਾਣਾ ਜੇ ਉਹ ਕੱਚਾ ਸੀਗਾ ਆਪ ਉਹਦਾ, ਉਹ ਕਹਿੰਦਾ ਲੈ ਭਾਜੀ, ਕਹਿੰਦਾ ਫਿਰ ਫਾਇਦਾ ਕੀ ਆ? ਕਹਿੰਦਾ ਯਾਰ, ਕਹਿੰਦਾ ਤੁਹਾਡੇ ਤੋਂ ਜ਼ਿਆਦਾ ਤਾਂ ਕਹਿੰਦਾ ਮੈਂ ਪੈਸੇ ਕਮਾ ਲੈਂਦਾ। ਤੁਹਾਡੀ ਬਲੀ ਹੋ ਜੇ ਵਕੀਲ ਨੂੰ ਟੀਚਰਾਂ ਹੋ ਰਹੀਆਂ ਸੀਗੀਆਂ। ਟੀਚਰਾਂ ਹਾਂ ਤੇ ਉਹਦੇ ਕਈ ਵਾਰੀ ਨਾ ਚੱਕਰ ਜੀ ਆਣੀ 7-11 ਵਾਲੀ ਜਿਹੜਾ ਟਿਕਟੋਕ ਕਰਦੇ ਆ, ਉਹਨੇ ਗੱਲਬਾਤ ਪੈਣਾ। ਹਾਂ ਹਾਂ ਉਹ ਕਹਿੰਦੀ ਮੈਂ ਤੈਨੂੰ ਨੌਕਰੀ ਲਵਾਨੀ 7-11 ਤੇ ਨਾ, ਇਦਾਂ ਚੱਕਰ ਚੁੱਕਰ ਦਾ ਤੈਨੂੰ ਮੈਂ ਕੰਮ ਲਵਾ ਦਿੰਦੀ, ਏਦਾਂ ਨਾ ਤੇਰੀ 40-45,000 ਨੌਕਰੀ ਲੱਗਣੀ, ਤੂੰ ਕਿੱਥੇ 36,000 ਤੇ ਫਸਿਆ ਫਿਰਦਾ। ਚੱਲ ਆ ਜਾ ਮੈਂ ਕਿਹਾ ਲਾ ਜਗ੍ਹਾ ਨੌਕਰੀ, ਇਹ ਹੁਣ ਪੈਸੇ ਪੂਸੇ ਦਾ ਨਹੀਂ ਮਸਲਾ ਹੈਗਾ, ਹਾਂ ਇਹ ਤਾਂ ਹੁਣ ਕਿੱਤੇ ਦਾ ਮਸਲਾ ਵਾ। ਪੈਸੇ ਭਾਵੇਂ ਜਿੱਧਰ ਨੂੰ ਮਰਜ਼ੀ ਘੱਟ ਜਾਣ, ਹੁਣ ਮੈਂ ਕਰਨਾ ਇਹੀ ਹੈ ਕੰਮ ਹੈ। ਸੋ ਹੁਣ ਜਿਹੜੀ ਵਕੀਲ ਦੀ ਜਰਨੀ ਆ, ਉਹ ਏਦਾਂ ਨਹੀਂ ਕਿ ਤੁਹਾਨੂੰ ਤੁਸੀਂ ਕਹਣਾ ਕਿ ਖੜੇ ਪੈਰ, ਜਿਹੜਾ ਇੱਕ ਹੁਣ ਨਵੇਂ ਆਏ ਹਨਾ ਵੀ ਟਰੱਕ ਡਰਾਈਵਰ ਦਾ ਵੀ ਇੱਕ ਕਿੱਤਾ ਦੇਖਿਆ, ਉਹ ਬੰਦਾ ਆ ਕੇ ਪੈਸੇ ਕਮਾ ਲੈਂਦਾ, ਗੱਡੀਆਂ ਲੈ ਲੈਂਦਾ, ਸ਼ੇਅਰਿੰਗ ਤੇ ਰਹਿ ਲੈਂਦਾ, ਬਿਲਕੁਲ ਸੱਜਣ ਮਿੱਤਰ ਨਾਲ ਰੌਣਕ ਮੇਲੇ ਕਰ ਲੈਂਦੇ ਆ। ਇਹ ਸਾਰੀਆਂ ਚੀਜ਼ਾਂ ਤੁਹਾਨੂੰ 10 ਸਾਲ 12 ਸਾਲ ਨਹੀਂ ਮਿਲਦੀਆਂ। ਲੋਨ ਜਿਹੜਾ ਇੰਡੀਆ ਲੈ ਕੇ ਆਇਆ ਬੰਦਾ 13% ਵਿਆਜ ਉੱਤੇ, ਬੰਦਾ ਫਸ ਗਿਆ ਚੱਕਰ ਦੇ ਵਿੱਚ, ਫਿਰ ਉਸ ਗੇੜ ਦੇ ਵਿੱਚ ਆ ਜਾਂਦਾ ਹੈ ਨਾ। ਫਿਰ ਤਾਂ ਏਦਾਂ ਆ ਕਿ ਕੰਮ ਸਿੱਖੀ ਜਾਓ ਬਸ। ਸੋ ਜਿਹੜਾ ਵੀ ਮਿਲਦਾ ਆ ਕੰਮ, ਜੇ ਤੁਸੀਂ ਆਪਣਾ ਪ੍ਰੋਫੈਸ਼ਨ ਚੂਜ਼ ਕਰ ਲਿਆ ਆ ਵੀ ਤੁਸੀਂ ਆਹ ਕਰਨਾ ਹੈ, ਤੇ ਉਹ ਸਾਰੀਆਂ ਚੀਜ਼ਾਂ। ਪਰ ਜੋਸ਼ੀ ਜੀ ਤੁਸੀਂ ਵੀ ਜਿੱਦਾਂ ਇਹ ਟੇਰਕੀਆਂ ਨੇ ਭਾਜੀ ਦੀ ਸਟੋਰੀ ਆ, ਤੁਸੀਂ ਇਦਾਂ ਦੇ ਕਈਆਂ ਨੂੰ ਜਾਣਦੇ ਹੋਣੇ ਆ ਵੀ ਉਹ ਸਾਰਾ ਕੁਝ ਤੁਸੀਂ ਆਪ ਹੀ ਇਸੇ ਥਰੂ ਜਿਹੜਾ ਉਹ ਨਿਕਲੇ ਹੋਣੇ ਆ। ਹਰ ਕੋਈ ਬੰਦਾ ਹਾਰਡ ਵਰਕ ਥਰੂ ਜਾਂਦਾ। ਸੋ ਇਹਦੇ ਤੁਰਕੀਆਂ ਨੇ ਉਹਨਾਂ ਦੀ ਅੱਗੇ ਗੱਲ ਸ਼ੁਰੂ ਕਰੀਏ, ਫਿਰ ਇਹ H1 ਦਾ ਹੀ ਨਹੀਂ, ਜਿਹੜੇ ਮੋਸਟਲੀ ਇੰਜੀਨੀਅਰ ਸੀ ਜਾਂ ਉਹਨਾਂ ਦੇ ਵਰਕਆਊਟ, ਫਿਰ ਤੁਸੀਂ ਪੰਜਾਬੀ ਰੇਡੀਓ ਨਾਲ ਕਿੱਦਾਂ ਜੁੜੇ? ਇਹ ਜ਼ਰੂਰ ਫਿਰ ਇੱਕ ਵਾਰੀ ਮੈਂ ਦੱਸਦਾ ਇਹਦੇ ਵਿੱਚ ਹੁਣ ਮੇਨ ਕੀ ਪੜਾ ਪਿਆ ਕਿ ਕੈਲੀਫੋਰਨੀਆ ਸ਼ੁਰੂ ਕੀਤਾ, ਫਿਰ ਨਿਊਯਾਰਕ ਗਏ, ਹਾਂ ਨਿਊਯਾਰਕ ਤੋਂ ਬਾਅਦ ਫਿਰ ਕੈਲੀਫੋਰਨੀਆ, ਵਾਪਸ ਆ ਗਏ। ਫਿਰ ਵਰਜੀਨੀਆ, ਫਿਰ ਦੁਬਾਰਾ ਨਿਊਯਾਰਕ। ਬਹੁਤ ਜ਼ਿਆਦਾ ਹੱਥ ਕਿਤੇ ਆ ਤੁਸੀਂ। ਕਿਉਂਕਿ ਤੁਹਾਨੂੰ ਨਾ ਜੌਬ ਚੇਂਜ, ਕਿਉਂਕਿ ਹੁਣ ਬੰਦਾ ਜਿੱਦਾਂ ਜਿਹਨੇ 36,000 ਤੇ ਟਿਕਾਇਆ, ਉਹ ਤਾਂ ਹੁਣ ਕਈ ਵਾਰੀ ਲੋੜ ਨਾਲੋਂ ਵੱਧ ਵੀ ਜਦੋਂ ਬੰਦਾ ਕੰਮ ਕਰਕੇ ਦੇਖ ਲੈਂਦਾ, ਬੰਦਾ ਕਹਿੰਦਾ ਯਾਰ ਇਹ ਤਾਂ ਕੋਈ ਫਾਇਦਾ ਹੀ ਨਹੀਂ, ਮਿਲਨੇ ਤੇ ਨਹੀਂ ਆ। ਮਿਲਨੇ ਨਹੀਂ ਆ। ਹਾਂ ਉਹ ਜਿਹੜੀ ਮਾੜੀ ਮੋਟੀ, ਚਲੋ ਹੁਣ ਹਰੇਕ ਬੰਦਾ ਸੋਚਦਾ ਆਪਣਾ ਹੈ ਨਾ ਅੱਗੇ ਗਰੋਥ ਹੋਣੀ ਚਾਹੀਦੀ। ਜੌਬ ਚੇਂਜ ਕੀਤੀ, ਕਈ ਜਗ੍ਹਾ ਲੇ ਆਫ ਵਾਲਾ ਸਿਨੈਰੀਓ ਵੀ ਆ ਜਾਂਦਾ ਸੀਗਾ ਕਿ ਆਪਣੇ ਵੀਜ਼ੇ ਨੂੰ ਬਰਕਰਾਰ ਰੱਖਣ ਲਈ ਤੁਹਾਨੂੰ ਜੌਬ ਕਰਨੀ ਪੈਂਦੀ ਆ। ਤੇ ਕਰਾ ਕੇ ਨਿਊਯਾਰਕ ਸੀਗੇ, ਮੈਨੂੰ ਪਤਾ ਉਦੋਂ ਇੱਕ ਫਰਮ ਸੀਗੀ ਉੱਥੇ 5th ਐਵਨਿਊ ਦੇ ਉੱਤੇ ਨਾ, ਫਰੈਂਟੀ ਲਾਅ ਫਰਮ ਸੀਗੀ, ਇਟਾਲੀਅਨ ਫਰਮ ਸੀਗੀ। ਠੀਕ ਹੈ। ਇਹ ਹੁਣ ਕਿਸੇ ਨੂੰ ਮੇਰੇ ਆਹ ਲਾਈਫ ਦੇ ਬਾਰੇ ਨਹੀਂ ਪਤਾ। ਜਿਹੜੇ ਕਲਾਇੰਟ ਸੀਗੇ ਨਾ, ਹਾਂ ਹਾਂ ਉਹ ਸੀਗੇ ਜਿਹੜੇ ਤੁਸੀਂ ਦੇਖਦੇ ਨਾ ਸੁਪਰ ਮਾਡਲਸ ਜਿਹੜੇ ਹੁੰਦੇ ਆ ਮੈਗਜ਼ੀਨ ਦੇ ਵਿੱਚ, ਫੈਸ਼ਨ ਦੀ ਦੁਨੀਆ ਦੇ ਵਿੱਚ, ਜਿਹੜੇ ਗੁੱਚੀ ਪ੍ਰਾਡਾ ਬੈਗ ਬੂਗ ਬਣਾਉਂਦੇ, ਸਾਰੇ ਡਿਜ਼ਾਈਨਰ ਜਿਹੜੇ ਹੁੰਦੇ ਆ ਇਟਾਲੀਅਨ ਦੇ ਕਲਾਇੰਟ ਸੀਗੇ, ਤੇ ਸਾਰੀ ਯੂਰਪੀਅਨ ਜਿਹੜੇ ਕਲਾਇੰਟ ਸੀਗੇ, ਕਿਉਂਕਿ ਫਰਮ ਉਦਾਂ ਦੀ ਸੀਗੀ, ਰੌਣਕ ਮੇਲਾ ਬਹੁਤ ਸੀਗਾ। ਪਰ ਇੱਕ ਲੱਗਦਾ ਸੀਗਾ ਯਾਰ ਇਹ ਆਡੀਅנס ਮੇਰੀ ਨਹੀਂ ਹੈ। ਤੁਹਾਨੂੰ ਮਨ ਚ ਫੀਲ ਆ ਰਹੀ ਸੀਗੀ। ਉਹ ਬੰਦਾ ਬਹੁਤ ਖੁਸ਼ੀ ਜਦੋਂ ਛੱਡ ਕੇ ਜਾਣਾ ਸੀ ਨਾ, ਮੈਂ ਕਿਹਾ ਯਾਰ ਮੈਂ ਛੱਡ ਕੇ ਨਾ ਕੈਲੀਫੋਰਨੀਆ ਚੱਲ ਜਾਣਾ। ਕਹਿੰਦਾ ਯਾਰ, ਕਹਿੰਦਾ ਕੀ ਕਰੀਏ ਤੇਰੇ ਲਈ, ਰੋਕਣ ਲਈ ਕੀ ਕਰੀਏ? ਮੈਂ ਕਿਹਾ ਰੋਕਣ ਲਈ ਤੂੰ ਕੁਝ ਨਹੀਂ ਕਰ ਸਕਦਾ, ਕਿਉਂਕਿ ਜਿਹੜਾ ਮੈਂ ਜਾ ਰਿਹਾ, ਮੈਂ ਸੈਲਰੀ ਅੱਧੀ ਲੈ ਕੇ ਜਾ ਰਿਹਾ ਆਪਣੇ। ਹਾਂ ਹਾਂ ਤੇ ਮੈਂ ਕਿਹਾ ਮੈਂ ਸੈਲਰੀ ਵੱਧ ਕਰਕੇ ਨਹੀਂ ਜਾ ਰਿਹਾ, ਕਿਉਂਕਿ ਮੈਂ ਜਾ ਇੱਧਰ ਰਿਹਾ ਕਿ ਇੱਕ ਬੰਦੇ ਦੀ ਫਰਮ ਸੀ ਕਿੱਥੇ ਚਾਈਨੀਜ਼ ਸੀਗਾ ਬੌਸ, ਇੱਕ ਹਾਂ ਹਾਂ ਸੈਨੂ ਦੇ, ਉਹਨੂੰ ਇਮੀਗ੍ਰੇਸ਼ਨ ਨਹੀਂ ਆਉਂਦੀ ਸੀ, ਪਰ ਉਹਦੀ ਛੋਟੀ ਫਰਮ ਸੀਗੀ। ਮੈਂ ਕਿਹਾ ਮੈਂ ਆਪਣੀ ਪ੍ਰੈਕਟਿਸ ਕਰਨੀ ਚਾਹਨਾ, ਠੀਕ ਹੈ, ਪਰ ਮੇਰੇ ਵੀਜ਼ਾ ਦੀ ਸਿਚੁਏਸ਼ਨ ਆ, ਸਾਰਾ ਕੁਝ ਹੋਊਗਾ। ਪਰ ਉਹ ਕਹਿੰਦਾ ਤੂੰ ਕਿਉਂ ਆਉਣਾ, ਕਹਿੰਦਾ ਤੂੰ ਛੱਡ ਕੇ ਕਿਉਂ ਆਉਂਗਾ? ਮੈਂ ਕਿਹਾ ਉਹਨਾਂ ਤੈਨੂੰ ਕੀ ਮਤਲਬ ਹੈ ਨਾ। ਤੇ ਮੈਂ ਕਿਹਾ ਇਦਾਂ ਕਿ ਮੈਂ ਖੁਦ ਰਿਸਪੌਂਸਿਬਲ ਹੋਊਗਾ, ਕਿ ਮੈਂ ਕੰਮ ਲੈ ਕੇ ਵੀ ਆਊਂਗਾ, ਕਰੂੰਗਾ ਵੀ, ਟੀਮ ਵੀ ਬਣਾਉਂਗਾ। ਉਹਦੀ ਫਰਮ ਦੇ ਵਿੱਚ ਮੈਂ ਇਮੀਗ੍ਰੇਸ਼ਨ ਮਹਿਕਮਾ ਖੋਲਿਆ। ਅੱਛਾ, ਕਲਾਇੰਟ ਬਣਾਏ ਉਹਦੇ। ਜਦੋਂ ਮੈਂ ਛੱਡ ਕੇ ਗਿਆ ਨਾ, ਉਹਦੀ ਅੱਜ ਵੀ ਇਮੀਗ੍ਰੇਸ਼ਨ ਪ੍ਰੈਕਟਿਸ ਬਣ ਗਈ ਬੰਦੇ ਦੀ, ਬਣ ਗਈ। ਸੋ ਤੁਸੀਂ ਤਿਆਰ ਕੀਤੀ ਉਹਦੀ, ਤਿਆਰ ਕੀਤੀ। ਸੋ ਜਿਹੜੀ ਫਰਮ 'ਚ ਵੀ ਗਏ ਨਾ, ਫਿਰ ਟੀਮ ਖੜੀ ਕਰਕੇ ਤਿਆਰ ਕਰਕੇ, ਸੋ ਇਦਾਂ ਦੇ ਕੰਮ ਬਹੁਤ ਕਰ ਲਏ ਸੀਗੇ ਪਹਿਲੇ। ਫਿਰ ਆਪਣਾ 2018 ਦੇ ਐਂਡ 'ਚ 2019 'ਚ ਆਪਣਾ ਵਾਲਾ ਕੰਮ ਜਿਹੜਾ ਸ਼ੁਰੂ ਕੀਤਾ। ਠੀਕ ਹੈ। ਉਦੋਂ ਵੀ ਇੰਪਲੋਇਮੈਂਟ ਇਮੀਗ੍ਰੇਸ਼ਨ ਹੀ ਕਰਦੇ ਸੀਗੇ, H1 ਵਾਲੇ ਪਾਸੇ। ਐਚਐਮ ਵਾਲੇ। ਵਧੀਆ ਕੰਮ ਸੀਗਾ। ਹਾਂ ਹਾਂ ਤੇ ਭਾਜੀ ਉਹਨਾਂ ਨੂੰ ਪਤਾ ਇਹਨਾਂ ਨਾਲ ਜਦੋਂ ਮੁਲਾਕਾਤ ਹੋਈ, ਕੰਮਕਾਰ EMPLOYEE ਸੀਗੇ ਚੱਲ ਰਿਹਾ ਸੀਗਾ, ਕੋਈ ਅੰਦਾਜ਼ਾ ਹੀ ਨਹੀਂ ਸੀਗਾ ਸਾਲਨ 'ਚ ਜਾਣਾ। ਹਾਂ ਸਾਲਨ ਦੇ ਜਿਹੜੇ ਕੇਸ ਸੀਗੇ ਅਫਗਾਨਿਸਤਾਨੀਆਂ ਦੇ, ਇਰਾਕੀਆਂ ਦੇ, ਤੇ ਹੋਰ ਸਾਊਥ ਅਮਰੀਕਾ ਦੇ, ਠੀਕ ਹੈ, ਜਿਹੜੇ ਕਿਸੇ ਨਾਲ ਵਾਕਈ ਧੱਕਾ, ਮਤਲਬ
19 ਕਿੱਥੇ ਲੱਗ ਸੀ ਕਿ ਕੇਸ ਦੀ ਕੀ ਆ। ਤੇ ਹਰਜੋਤ ਭਾਜੀ ਉਹਨਾਂ ਨਾਲ ਮੁਲਾਕਾਤ ਕਰਾਈ, ਇੱਕ ਜੰਗ ਬਦੇਸਾ ਹੋਣੀ ਆ, ਠੀਕ ਹੈ। ਕਾਫੀ ਵਧੀਆ ਬੰਦੇ ਆ, ਕਾਫੀ ਜਾਣਦੇ ਵੀ ਹੋਣੇ ਲੋਕੀ। ਉਹਨਾਂ ਨੇ ਕਿਹਾ ਕਿ ਕੋਵਿਡ ਕਰਕੇ ਨਾ ਕੋਈ ਕੋਵਿਡ ਦਾ ਟਾਈਮ ਆ ਤੇ ਜਿਹੜੇ ਲੋਕੀ ਫਸੇ ਆ ਇਦਾਂ ਕੋਈ ਐਮਰਜੈਂਸੀ ਦੇ ਵਿੱਚ ਬਹੁਤ ਚਾਹੀਦਾ। ਤੇ ਉਦੋਂ ਤੱਕ ਤੁਸੀਂ ਲਾ ਲਓ ਕਿ ਮੇਰੇ ਪ੍ਰੋਫੈਸ਼ਨ ਦੇ ਵਿੱਚ ਪੰਜਾਬੀ ਜਿਹੜੀ ਸੀਗੀ ਵਰਤੀ ਨਹੀਂ ਗਈ ਕਦੀ ਅੱਜ ਤੱਕ। ਕਿਉਂਕਿ ਜਿਹੜਾ ਕੰਮ ਸੀਗਾ ਫਰਮ ਪਹਿਲਾਂ ਯੂਰਪੀਅਨ ਫਿਰ ਚਾਈਨੀਜ਼ ਤੇ ਸਿਰਫ ਇੰਗਲਿਸ਼ ਚ ਕੰਮ ਚੱਲ ਰਿਹਾ ਸੀਗਾ। ਤੇ ਜਿਹੜੇ ਇੰਡੀਅਨ ਕਲਾਇੰਟ ਸੀਗੇ ਉਹ ਵੀ ਜਿਹੜੇ ਸੀਗੇ ਕਿਉਂਕਿ ਹਿੰਦੀ ਨਹੀਂ ਬੋਲਦੇ ਸੀ, ਉਹ ਵੀ ਸਾਊਥ ਇੰਡੀਆ ਵਾਲੇ H1 ਵੀ ਇੰਗਲਿਸ਼ ਸੀਗੀ। ਅੱਛਾ। ਤੇ ਸਾਰਾ ਜਿਹੜਾ ਸਿਸਟਮ ਸੀਗਾ ਏਦਾਂ ਸੀਗਾ। ਮੈਂ ਕਿਹਾ ਯਾਰ ਇਹ ਤਾਂ ਪੰਜਾਬੀ ਬੋਲੀ ਨਹੀਂ ਕਦੀ, ਮਤਲਬ ਲਾਈਵ ਕਿੱਥੇ ਬੋਲੀ, ਸੱਜਣ ਮਿੱਤਰ ਨਾਲ ਗੱਲ। ਤੇ ਪਹਿਲੇ ਦਿਨ ਭਾਈ ਨੇ ਸੱਦਿਆ, ਉਹ ਮੇਰੇ ਫਾਦਰ ਨੇ ਵੀ ਦੇਖਿਆ ਪ੍ਰੋਗਰਾਮ, ਕਹਿੰਦੇ ਤੂੰ ਤਾਂ ਵਿੱਚ ਇੰਗਲਿਸ਼ ਦੇ ਅੱਖਰ ਬੋਲੀ ਜਾਂਦਾ ਪੰਜਾਬੀ ਦੇ ਵਿੱਚ। ਡੈਡੀ ਹੁਣ ਇਹਨਾਂ ਦੇ ਕਵੀ ਜੋ ਆ। ਮੈਂ ਕਿਹਾ ਹੁਣ ਯਾਰ ਇਹ ਤਾਂ ਪਹਿਲਾਂ ਮੈਂ ਕਿਹਾ ਯਾਰ ਬੋਲਣਾ ਕੀ ਆ, ਫਿਰ ਭਾਜੀ ਉਹਨਾਂ ਨਾਲ ਗੱਲ ਕੀਤੀ। ਭਾਈ ਕਹਿੰਦੇ ਕੋਈ ਨਹੀਂ, ਹੌਸਲਾ ਜਿਹਾ ਦਿੱਤਾ ਭਾਜੀ ਨੇ ਕਿ ਲੋਕੀ ਫਸੇ ਆ, ਐਮਬੈਸੀ ਵਾਲਾ ਪ੍ਰੋਸੈਸ ਆ ਉਹ। ਬਾਕੀ ਸਾਰਾ ਪਤਾ ਸੀ ਪਰ ਪੰਜਾਬੀ ਚ ਨਹੀਂ ਕਦੀ ਬੋਲੇ ਸੀਗੇ। ਸੋ ਪਹਿਲਾ ਸ਼ੋਅ ਆਪਾਂ ਕੀਤਾ ਕੋਵਿਡ ਦਾ ਹੀ ਸੀਗਾ, ਸਾਰਾ ਕੋਵਿਡ ਦੇ ਵਿੱਚ ਹੀ ਸੀਗਾ। ਫੇਰ ਉਹ ਕਹਿੰਦੇ ਮਾੜੀਆਂ ਜਿਹੀਆਂ ਕਾਲਾਂ ਜਿਹੀਆਂ ਲੈ ਲਈ, ਕਾਲਾਂ ਸਾਰੀਆਂ ਕੋਈ ਫੈਮਿਲੀ ਦੀ ਇੱਧਰ ਉੱਧਰ। ਮੈਂ ਕਿਹਾ ਯਾਰ ਇਹ ਤਾਂ ਭਾਈ ਨੇ ਤਾਂ ਕਿਹਾ ਸੀ ਕੋਵਿਡ ਵਾਲਾ ਕਰਨਾ ਵਾ। ਤੇ ਫੇਰ ਹੋਰ ਹੋ ਗਈਆਂ। ਫੇਰ ਇਹਨਾਂ ਨੇ ਦੂਜੇ ਵਾਲੇ ਵੀ ਬੁਲਾ, ਤੇ ਭਾਜੀ ਕਹਿੰਦੇ ਨੰਬਰ ਦੱਸ, ਮੈਂ ਆਪਣਾ ਸੈੱਲਫੋਨ ਨੰਬਰ ਦੇ ਦਿੱਤਾ। ਤੇ ਹੁਣ ਹੋਇਆ ਏਦਾਂ, ਜਿਹੜੀ ਅਸਲੀਅਤ ਆ ਕਰਨਾ ਸੀਗਾ ਮੈਂ ਕੋਵਿਡ ਦਾ ਸ਼ੋਅ ਜਾ ਕੇ ਮੈਂ ਆਪਣਾ ਕੰਮ ਕਰਦਾ ਸੀਗਾ, ਵੀ ਵਧੀਆ ਚੱਲਦਾ ਪਿਆ ਸੀਗਾ। ਤੇ ਮੇਰਾ ਫੋਨ ਨੰਬਰ ਸੀਗਾ ਤੇ ਕਲਾਇੰਟ ਆਂਦੇ ਤਾਂ ਸੀਗੇ ਯਾਰ ਇਹ ਰਿਸਪੌਂਸਿਵ ਆ ਬੰਦਾ, ਏਦਾਂ ਏਦਾਂ। ਉਹ ਮੈਂ ਫੋਨ ਨੰਬਰ ਦੇਤਾ, ਫੋਨ ਨਾ ਵੱਜਣਾ ਸਾਡੇ, ਮੇਰਾ ਏਦਾਂ ਮੇਰਾ ਉੱਦਾਂ, ਦਿਨ ਰਾਤ 24 ਘੰਟੇ ਫੋਨ ਵੱਜਦਾ ਰਿਹਾ। ਫੈਮਿਲੀ ਵਾਲੇ ਏਦਾਂ, ਸਾਡਾ ਨੰਬਰ ਕਦੋਂ ਆਊ, ਸਾਡਾ ਨੰਬਰ ਕਦੋਂ। ਮੈਂ ਹੁਣ ਫੋਨ ਨਾਲ ਦੇਖਾਂ, ਮੈਂ ਕਿਹਾ ਯਾਰ ਹੁਣ ਇਹ ਤਾਂ ਪਤਾ ਕਿੱਦਾਂ ਲੱਗੂ ਕਲਾਇੰਟ ਕੋਲ ਕੁਐਸਚਨ ਵਾਲਾ ਕੋਡ। ਸਹੀ ਹੈ। ਉਦਣ ਤੋਂ ਪਹਿਲੇ ਦਿਨ ਤੋਂ ਜਿਹੜਾ ਸੀਗਾ, ਤੁਸੀਂ ਕਹਿ ਲਓ ਗਲਤੀ ਕੀਤੀ ਜਾਂ ਕਿਸਮ, ਜੋ ਵੀ ਜਿੱਧਰ ਨੂੰ ਤੁਸੀਂ ਜਾਣਾ ਲੈ ਜਾਓ। ਪਹਿਲੇ ਦਿਨ ਤੋਂ ਜਿਹੜਾ ਮੈਂ ਕੀਤਾ ਨਾ, ਮੇਰੀ ਪ੍ਰੈਕਟਿਸ ਚੌਪਟ ਹੋ ਗਈ। ਅੱਛਾ। ਮੈਂ ਕਿਹਾ ਯਾਰ ਕਿੱਥੇ ਪੰਗਾ ਲੈ ਲਿਆ, ਇਹ ਤਾਂ ਕਲਾਇੰਟ ਕਹਿੰਦੇ ਯਾਰ ਬਹੁਤ ਕਾਲਾਂ ਆਈਆਂ ਜਿੱਦਾਂ ਤੁਹਾਨੂੰ ਕਾਲਾਂ, ਕਿਉਂਕਿ ਹੁਣ ਲੋਕਾਂ ਦੇ ਫਸੇ ਰਿਸ਼ਤੇਦਾਰ, ਮੇਰਾ ਨੰਬਰ ਕਦੋਂ ਆਊ, ਮੇਰਾ ਨੰਬਰ ਕਦੋਂ ਆਊ। ਉਹ ਮੈਂ ਜਿਹੜੀ ਕਾਲ ਚੱਕਾਂ ਨੰਬਰ ਕਦੋਂ। ਮੈਂ ਕਿਹਾ ਯਾਰ ਇਹ ਤਾਂ ਹੁਣ EMPLOYE ਮੇਰੇ ਵੱਲ ਦੇਖਣ। ਮੈਂ ਕਿਹਾ ਯਾਰ ਇਹਨਾਂ ਦੀ ਮੈਂ ਹੁਣ ਸੈਲਰੀਆਂ ਕਿੱਦਾਂ ਦੇਵਾਂ, ਕਿਉਂਕਿ ਕੰਮ ਸਾਰਾ ਫੋਨ ਹੀ ਚੱਕਦਾ ਰਿਹਾ ਤਾਂ ਫਿਰ ਕੰਮ ਖਰਾਬ ਆ ਇਦਾਂ। ਫੋਨ ਵਾਲੇ ਸੀਗਾ। ਫੇਰ ਅਗਲਾ ਵੀਕਐਂਡ ਆਇਆ, ਭਾਜੀ ਕਹਿੰਦੇ ਕਿੱਦਾਂ ਕਰਨਾ, ਦੂਜਾ ਐਪੀਸੋਡ ਕੀਤਾ। ਉਸ ਤੋਂ ਬਾਅਦ ਆਪਣੀ ਗੱਲ ਨਹੀਂ ਕਦੀ ਹੋਈ, ਇਦਾਂ ਹੀ ਬਣ ਗਿਆ। ਪਹਿਲਾਂ ਇਦਾਂ ਹੀ ਬਣ ਗਿਆ ਕਿ ਚੱਲ ਆਹ ਟਾਈਮ ਪਹਿਲਾਂ ਤੁਸੀਂ ਮੈਨੂੰ ਫੋਨ ਕਰਦੇ ਸੀ ਕਿ ਆਣਾ ਕਿੱਦਾਂ ਆਣਾ, ਫਿਰ ਆਪਣਾ ਪੱਕਾ ਹੀ ਹੋ ਗਿਆ। ਆਪਣਾ ਪੱਕਾ ਹੀ ਹੋ ਗਿਆ ਬਿਨਾਂ ਕਿ ਰੂਟੀਨ ਪੱਕੀ ਹੋ ਗਈ ਆਪਣੀ। ਫੇਰ ਆਪਣਾ ਜਿਹੜਾ ਸੀਗਾ ਆਡੀਅנס ਦਾ ਨਹੀਂ ਮੈਨੂੰ ਪਤਾ ਸੀਗਾ ਕਿੱਦਾਂ, ਤੁਹਾਨੂੰ ਵੀ ਸ਼ਾਇਦ ਇਮੀਗ੍ਰੇਸ਼ਨ ਸ਼ੋਅ ਤੁਹਾਡਾ ਵੀ ਪਹਿਲਾਂ ਹੀ ਸੀਗਾ, ਹੈ ਨਾ? ਹਾਂਜੀ। ਕਿਸੇ ਨੇ ਕੀਤਾ ਵੀ ਨਹੀਂ ਸੀਗਾ। ਹਾਂਜੀ। ਹੁਣ ਤਾਂ ਉਸ ਤੋਂ ਬਾਅਦ ਕਈ ਜਿਹੜੇ ਵਕੀਲ ਆ ਉਹ ਕੋਸ਼ਿਸ਼ ਬਥੇਰੇ ਨੇ ਕੀਤੀ ਆ ਕਰਨ ਦੀ, ਪਰ ਆਪਣਾ ਸੀਗਾ ਕਿ ਅਸਾਈਲਮ ਵਾਲਾ ਪਤਾ ਲੱਗ ਗਿਆ ਕਿ ਜਿਹੜੀ ਸਾਡੀ ਹੁਣ ਜਿਹੜੀ ਆਡੀਅנס ਆ ਜ਼ਿਆਦਾ, ਕਿਉਂਕਿ ਜਿਹੜੇ ਫੈਮਿਲੀ ਵਾਲੇ ਸੀਗੇ ਉਹਨਾਂ ਦਾ ਕਿੱਦਾਂ ਸੀਗਾ ਕਿ ਜਿਹੜਾ ਲਾਇਰ ਵਾਲੇ ਰੇਟ ਆ, ਤਾਂ ਜਿਹੜਾ ਇੱਕ ਪੈਰਾਲੀਗਲ ਬੈਠਾ ਫ੍ਰੈਜ਼ਨੋ ਜਾਂ ਯੂਬਾ ਸਿਟੀ ਜਾਂ ਸੈਕਰਾਮੈਂਟੋ, ਆਪਾਂ ਉਹਨਾਂ ਨਾਲ ਕੰਪੀਟ ਨਹੀਂ ਕਰ ਸਕਦੇ। ਨਹੀਂ ਕਰ ਸਕਦੇ ਸੀ, ਬਿਲਕੁਲ। ਆਪਾਂ ਇਨਫੋਰਮੇਸ਼ਨ ਦਿੱਤੀ, ਉਹਦੀ ਇਨਵੈਸਟਮੈਂਟ ਵਾਲੀ ਇਨਫੋਰਮੇਸ਼ਨ ਦਿੱਤੀ, ਹਰ ਤਰ੍ਹਾਂ ਦੀ ਦਿੱਤੀ, ਚਾਹੇ ਕੈਨੇਡਾ ਵਾਲਿਆਂ ਨੇ ਆਉਣਾ ਆ, ਇੱਥੇ ਅਸਾਈਲਮ ਵਾਲਿਆਂ ਦੀ, ਈਵਨ H1 ਵਾਲਿਆਂ ਦੀ, E2, ਹੋਰ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਦਿੱਤੀ। ਫਿਰ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਜਿਹੜਾ ਸਾਡੀ ਆਡੀਅנס ਹੈਗੀ ਆ, ਜਿਹੜੀ ਲਾਇਲ ਆਡੀਅנס ਆ, ਉਹ ਹੈਗੀ ਅਸਾਈਲਮ ਵਾਲੀ, ਕਿਉਂਕਿ ਉਹਨਾਂ ਦੇ ਮੁੱਦੇ ਬਹੁਤ ਟੈਕਨੀਕਲ ਆ, ਉੱਥੇ ਪੈਰਾਲੀਗਲ ਨਹੀਂ ਅਸਰ ਕਰ ਸਕਦਾ। ਤੇ ਫਿਰ ਆਪਾਂ ਜਿਹੜਾ ਸਾਡਾ ਸ਼ੋਅ ਸੀਗਾ, ਉਹਦੀ ਫਾਰਮੈਟ ਇਹ ਬਣੀ ਕਿ ਜਿਹੜੀ ਨੌਲੇਜ ਆ ਸਾਰਿਆਂ ਲਈ, ਜਿੱਦਾਂ ਮਰਜ਼ੀ ਸਵਾਲ ਪੁੱਛੋ, ਸਾਨੂੰ ਉਮੀਦ ਕਿਸੇ ਦੀ ਨਹੀਂ। ਜਿਵੇਂ ਤੁਹਾਨੂੰ ਦੱਸਾਂ ਕਿ ਫੈਮਿਲੀ ਵਾਲਾ ਜਿਹੜਾ ਆਪਾਂ ਇਮੀਗ੍ਰੇਸ਼ਨ ਨਾ, ਜੇ ਤੁਹਾਨੂੰ ਦੱਸਾਂ 2-3 ਸਾਲ ਤੋਂ ਕਰਦਾ, ਕਿੰਨੇ ਸ਼ੋਅ ਕੀਤੇ ਆ। ਜੀ ਜੀ। ਜੇ ਤੁਸੀਂ ਕਹੋਗੇ ਇੱਕ ਫੈਮਿਲੀ ਵਾਲੇ ਕੇਸ ਕਿੰਨੇ ਆਏ ਹੋਣੇ ਆ ਰੇਡੀਓ ਦੇ ਥਰੂ, 10 ਤੋਂ ਜ਼ਿਆਦਾ ਨਹੀਂ ਆਏ ਹੋਣੇ। ਠੀਕ ਹੈ। ਤੁਸੀਂ ਉੱਥੋਂ ਸਭ ਲਾ ਲਓ ਕਿ ਜਿਹੜੇ ਅਸਾਈਲਮ ਵਾਲੇ ਜਿਹੜੇ ਉਹ ਜ਼ਿਆਦਾ, ਜਿਹੜੇ ਅਸਾਈਲਮ ਵਾਲੇ ਉਹ ਆ। ਪਰ ਜਿਹੜਾ ਇਦਾਂ ਸੀਗਾ ਕਿ ਸਿਟੀਜ਼ਨ ਬੰਦਾ ਵੀ ਜਿਹੜਾ ਕੋਈ ਬਜ਼ੁਰਗ ਵੀ ਉਹ ਸਾਡਾ ਸ਼ੋਅ ਸੁਣਦਾ ਸੀਗਾ, ਨੌਲੇਜ ਗੇਨ ਕਰ ਦੇਖਿਆ ਕਿ ਬੰਦੇ ਕੌਣ ਆ। ਉਸ ਤੋਂ ਪਹਿਲਾਂ ਇਹ ਹੈ ਕਿ ਤੁਹਾਡਾ ਜਿਹੜਾ ਪਲੇਟਫਾਰਮ ਸੀਗਾ ਉਹ ਨਿਊਟਰਲ ਸੀਗਾ। ਪਹਿਲਾਂ ਆਪ ਰੇਡੀਓ ਵਾਲੇ ਬੰਦੇ ਜੇ ਚੰਗੇ ਹੋ ਗਏ ਤਾਂ ਫੇਰ ਹੀ ਅੱਗੇ ਬੰਦਾ ਆ ਕੇ ਕੋਈ ਕੰਮ ਕਰੂਗਾ ਨਾ। ਹਾਂਜੀ। ਤੁਹਾਡਾ ਆਪਣਾ ਨਹੀਂ ਕੋਈ ਏਜੰਡਾ ਸੀਗਾ। ਪਲੇਟਫਾਰਮ ਬਹੁਤ ਵਧੀਆ ਮਿਲਿਆ। ਸੋ ਪਹਿਲੀ ਗੱਲ ਤਾਂ ਪਲੇਟਫਾਰਮ ਦੀ ਗੱਲ ਆਂਦੀ, ਪਰਫਾਰਮ ਤਾਂ ਮੇਰੀ ਜਗ੍ਹਾ ਕੋਈ ਹੋਰ ਵੀ ਵਕੀਲ ਹੁੰਦਾ ਉਹਨੇ ਵੀ ਆ ਕੇ ਕਰ ਹੀ ਦੇਣਾ ਹੈਗਾ। ਚਲੋ ਇਹ ਖੁਸ਼ਕਿਸਮਤ ਆ ਵੀ ਸਾਡਾ ਸਾਥ ਤੁਹਾਡੇ ਨਾਲ ਜਿਹੜਾ। ਨਹੀਂ, ਜੋ ਸੱਚ ਗੱਲ ਆ ਜੀ, ਜਿੱਦਾਂ ਵੀ ਆਪਣਾ ਸਬੱਬ ਬਣਿਆ ਉਹ ਫਿਰ ਪਲੇਟਫਾਰਮ ਮਿਲ ਗਿਆ ਤੁਹਾਡਾ। ਫੇਰ ਏਦਾਂ ਤੁਸੀਂ ਕਹਿਣਾ ਕਿ ਯਾਰ ਜਿਹੜਾ ਤੇਰਾ ਟਾਪਿਕ ਆ ਮਰਜ਼ੀ ਆ, ਮੈਂ ਕਿਹਾ ਚੱਲ ਯਾਰ ਇਹ ਤਾਂ ਵਧੀਆ, ਆਪਣਾ
ਹਾਂ। ਜਿੱਦਾਂ ਜਿੱਦਾਂ ਖਬਰਾਂ ਆਈਆਂ, ਜੋ ਜੋ ਕੋਰਟ 'ਚ ਹੋਇਆ, ਹਾਂ, ਉਹ ਲਿਆ ਕੇ ਲੋਕਾਂ ਦੇ ਮੂਹਰੇ ਪੇਸ਼ ਕਰਨਾ ਕਿੰਨੇ ਸ਼ੁਰੂ ਕਰ ਦਿੱਤਾ। ਕੇਸ, ਕਿੰਨੇ ਤੁਸੀਂ ਜਿਹੜੇ ਆਏ ਸੀਗੇ ਡਿਸੀਜਨਸ, ਉਹਨਾਂ ਦੇ ਉੱਤੇ ਕਿੰਨੀ ਡਿਸਕਸ਼ਨ ਕੀਤੀ, ਜਿਹੜੇ ਚੇਂजेस ਆਉਂਦੇ ਦੋ ਰਹੇ? ਚੀਜ਼ਾਂ ਬਹੁਤ ਫਨੀ ਹੋਈਆਂ। ਪਹਿਲਾਂ ਬੰਦੇ ਨੇ ਮੇਰੇ ਆਫਿਸ 'ਚ ਆਣ, ਸੱਚ ਗੱਲ ਆ ਇਹ, ਹਾਂ। ਕਹਿੰਦੇ ਭਾਜੀ ਯਾਰ, ਕਹਿੰਦੇ ਤੁਸੀਂ ਕਿੱਥੋਂ ਆ ਗਏ ਇੱਕਦਮ ਹੀ? ਇੱਕਦਮ ਹੀ ਕਹਿੰਦਾ ਕਿੱਥੋਂ ਆ ਗਏ? ਮੈਂ ਤਾਂ ਸੀਗਾ ਹੀ ਇੱਥੇ। ਫੇਰ ਕੀ ਹੋਇਆ ਕਿ ਹੁਣ ਰੇਡੀਓ ਕਰਕੇ ਅਟੈਂਸ਼ਨ ਬਹੁਤ ਪੈ ਗਈ ਕਿ ਯਾਰ ਅੱਛਾ ਬੋਲੀ ਵੀ ਜਾਂਦਾ, ਸਵਾਲ ਵੀ ਇਹਨੂੰ ਜਿਹੜਾ ਮਰਜ਼ੀ ਮੌਕੇ ਤੇ ਪੁੱਛ ਲਓ, ਉਹਦਾ ਵੀ ਜਵਾਬ ਦੇ ਦਿੰਦਾ ਵਾ। ਹਾਂ। ਕਹਿੰਦਾ ਭਾਜੀ ਯਾਰ ਗੱਲ ਤਾਂ ਸਾਰੀ ਸਹੀ ਆ, ਪਰ ਜਦੋਂ ਪੁੱਛੀਦਾ ਕਿਸੇ ਤੋਂ ਯਾਰ, ਉਹ ਕਹਿੰਦੇ ਕੰਮ ਨਹੀਂ ਇਹਨੂੰ ਕਿਸੇ ਨੇ ਦਿੱਤਾ, ਹਾਂ। ਸੋ ਕੰਮ ਦੇਣ ਦਾ ਝਾਕਾ ਪੈ ਗਿਆ। ਹਾਂ। ਕਿ ਹੁਣ ਆਣ ਤਾਂ ਕਿੱਦਾਂ, ਕੰਸਲਟੇਸ਼ਨਾਂ ਬਹੁਤ ਭਰੀਆਂ, ਹਾਂ। ਪਰ ਹੁਣ ਏਦਾਂ ਕਿ ਡਰਦੇ ਜਿੱਦਾਂ ਆਪਣੇ ਨਾ, ਕਿ ਜਿਹੜੇ 2-4 ਆਪਣੇ ਨਾਂ ਚੱਲਦੇ ਹੁੰਦੇ ਆ, ਉਹ ਫਿਰ ਬੰਦਾ ਕਹਿੰਦਾ ਉਹਨਾਂ ਕੋਈ ਜਾਂਦੇ ਆ। ਉਧਰੋਂ ਆਪਣੀ ਕਿਸਮਤ ਟਿਕਟੌਕ ਆ ਗਿਆ। ਹਾਂ। ਇਹ ਪਹਿਲੇ ਦੀ ਵੀਡੀਓ ਅੱਛਾ ਇਦਾਂ ਵਾ, ਉਹ ਕਿਹਾ ਅੱਛਾ ਇਹ ਤਾਂ ਕੇਸ ਵੀ ਪਾਸ ਕਰਾ ਦਿੰਦਾ। ਫਿਰ ਉਹਨਾਂ ਕੌਨਫੀਡੈਂਸ ਹੋ ਗਿਆ ਯੰਗ ਮੰਡੀਰ ਦਾ। ਹਾਂ। ਤੇ ਕਰਦੇ ਕਰਦੇ ਫੇਰ ਤਾਂ ਇਦਾਂ ਆ ਕਿ ਇੱਕ ਵਕੀਲ ਆ, ਨਾਂ ਨਹੀਂ ਮੈਂ ਲਾਉਂਗਾ ਉਹਦਾ, ਉਹ ਟਾਪ ਦੇ ਵਕੀਲਾਂ ਚੋਂ ਆਂਦਾ। ਉਹਨੇ ਨਾ ਆਪਾਂ ਜਦੋਂ ਫਾਈਲ ਮੰਗੀ ਦੀ ਹੁੰਦੀ ਨਾ, ਉਹਨੇ ਵਕੀਲ ਨੇ ਨਾ ਆਪਣਾ ਮੈਨੂੰ ਈਮੇਲ ਲਿਖੀ, ਹਾਂ। ਹਾਂ। ਕਹਿੰਦਾ ਯਾਰ, ਕਹਿੰਦਾ ਤੈਨੂੰ ਜਦੋਂ ਕਹਿੰਦਾ ਫਾਈਲ ਚਾਹੀਦੀ ਹੋਈ ਨਾ ਵਾਲਾ ਫਾਈਲ ਸੈਂਟ ਵਾਲੀ, ਤੇਰਾ ਰੋਜ਼ ਹੀ ਆਫਿਸ ਮੈਨੂੰ ਕੰਟੈਕਟ ਕਰ ਰਿਹਾ, ਸਾਰਾ ਫਾਈਲਾਂ ਜਾ ਰਹੀਆਂ, ਤੂੰ ਸਿੱਧਾ ਹੀ ਕਹਿੰਦਾ ਇੱਥੇ ਪਾ ਦੇ, ਕਹਿੰਦਾ ਆਪਾਂ ਤੈਨੂੰ ਜਿਹੜੀਆਂ ਫਾਈਲਾਂ ਉਹ ਭੇਜ ਦਾਂਗੇ। ਅੱਛਾ, ਠੀਕ ਹੈ। 25-30% ਉਹ ਵਕੀਲ ਦੀਆਂ ਫਾਈਲਾਂ ਜਿਹੜੀਆਂ ਸਿੱਧੀਆਂ ਆਪਣੀਆਂ ਆ ਗਈਆਂ। ਹੁਣ ਜਿੱਦਾਂ ਟਿਕਟੌਕ ਤੇ ਤੁਸੀਂ ਜਾਓ ਆਪਣੇ, ਹਾਂ। ਹਰੇਕ ਕੇਸ ਵੀਡੀਓ ਸੁਣਨੀਆਂ ਸ਼ੁਰੂ ਕਰ ਦੋ, ਹਾਂ। ਮੈਂ 3 ਵਕੀਲ ਬਦਲੇ, ਮੈਂ 4 ਵਕੀਲ ਬਦਲੇ, ਮੇਰੇ ਆਹ ਮੁੱਦੇ ਸੀਗੇ, ਮੈਨੂੰ ਇੱਕ ਸਿੱਧਾ ਕੇਸ ਲੱਭ ਕੇ ਦੱਸ ਦੋ ਵਿੱਚੋਂ, ਹਾਂ। ਮੇਰੇ ਬਿਆਨ ਗਲਤ ਸੀ, ਮੇਰੇ ਐਫੀਡੇਵਿਟ। ਉਹ ਸਿਰਫ ਏਦਾਂ ਨਹੀਂ, ਕੰਮ ਜਿਹੜਾ ਸੀਗਾ ਉਹ 10 ਗੁਣਾ ਜ਼ਿਆਦਾ ਚੈਲੰਜਸ। ਤਾਂ ਮੈਂ ਤਾਂ ਇਟਲੀ 'ਚ ਵੀ ਰਿਹਾ ਸੀ, ਮੇਰੇ ਕੋਲ ਪਹਿਲਾਂ ਝੂਠ ਬੋਲ ਹੋ ਗਿਆ, ਮੈਂ ਕਰਾਂਗੀ। ਹਾਂ। ਕਈ ਸਾਡੇ ਜਿਹੜੇ ਦਫ਼ਤਰੋਂ ਉੱਠ ਕੇ ਗਏ, ਹਾਂ। ਤੇ ਮੇਰੇ ਸੱਜਣਕਾਰ ਨੇ ਸਲਾਹ ਦਿੱਤੀ ਕਿ ਇਹ ਵਕੀਲ ਨੇ ਮਨਾ ਦੇਣਾ, ਇਹ ਨਵਾਂ, ਇਹਨੂੰ ਤੈਨੂੰ ਪਤਾ ਨਹੀਂ ਆ, ਇਹਨੂੰ ਕੁਝ ਨਹੀਂ ਇਹਨੂੰ ਹੁੰਦਾ। ਕੁਛ ਆਉਂਦਾ ਨਹੀਂ ਆ, ਇਹ ਤਾਂ ਉਹੀ ਬੋਲੀ ਜਾਂਦਾ ਰੇਡੀਓ ਤੇ ਕਹਿਣਾ ਹੋਰ। ਅੱਜ ਦੀ ਡੇਟ ਆ, ਇੱਕ ਲੋਕਾਂ ਨੂੰ ਪਤਾ ਕਿ ਜੇ ਯੂਰਪ ਵਾਲਾ ਮੁੱਦਾ ਵਾ, ਫਰਮ ਡੀਸੈਟਲਮੈਂਟ ਬਾਰ ਆ, ਇਹਨੂੰ ਪਤਾ ਵਾ। ਇਹ ਸਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਨਾ ਦੱਸੋ, ਇਹ ਕਹਿ ਰਿਹਾ ਤੁਹਾਨੂੰ ਦੱਸਣਾ ਪੈਣਾ ਵਾ, ਇਹਨੂੰ ਸੋਲਵ ਕਰ ਦਿੰਦੇ ਆ। ਲਗਾਉਣ ਦੀ ਲੋੜ ਨਹੀਂ, ਲਗਾਉਣ ਦੀ ਜਿਹੜੀ ਲੋੜ ਨਹੀਂ। ਸੋ ਰੇਡੀਓ ਦਾ ਜਿਹੜਾ ਪਲੇਟਫਾਰਮ ਸੀਗਾ, ਉਹਨੇ ਜਿਹੜਾ ਕਹਿੰਦੇ 4 ਚੰਦ ਲਾਤੇ, ਬਹੁਤ 1000 ਚੰਦ ਲਾਤੇ। ਚਲੋ ਬਹੁਤ ਥੈਂਕ ਯੂ, ਵਧੀਆ ਹੈ। ਉਹਦੇ ਨਾਲ ਜਿਹੜਾ ਇੱਕ ਕਲਾਇੰਟ ਹੈ ਨਾ, ਉਹ ਕਹਿੰਦਾ ਆਪਾਂ ਸਾਨੂੰ ਤੁਹਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ, ਕਿਉਂਕਿ ਆਪਾਂ ਜਿਹੜਾ ਗਿਆਨ ਆ ਸਾਨੂੰ ਰੇਡੀਓ ਤੇ ਮਿਲ ਜਾਂਦਾ। ਸੋ ਬਿਲਕੁਲ ਕੱਲੇ ਦੇਣੇ ਸੀਗੇ ਰੇਡੀਓ ਦੇ ਰਾਹੀਂ, ਹੁਣ ਜੇ 100 ਬੰਦੇ ਮੇਰੇ ਨਾਲ ਜੁੜੇ ਆ, ਉਹ ਇੱਕੋ ਘੰਟੇ ਦੇ ਵਿੱਚ ਜਿਹੜਾ ਸਾਰਾ ਕਵਰ ਹੋ ਗਿਆ। ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ, ਵਕੀਲ ਦੇ ਜਿਹੜੇ ਦਰਸ਼ਨ ਉਹਨਾਂ ਨੂੰ ਹੋ ਗਏ ਲਾਈਵ ਰੇਡੀਓ ਦੇ, ਸਿੱਧੀ ਗੱਲਬਾਤ ਹੋ ਗਈ। ਕਿਉਂਕਿ ਸਾਡਾ ਜਿਹੜਾ ਰੇਡੀਓ ਦਾ ਮਕਸਦ ਵੀ ਇਹ ਸੀ ਕਿ ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਐਜੂਕੇਟ ਕਰਨਾ, ਚਾਹੇ ਉਹ ਇਮੀਗ੍ਰੇਸ਼ਨ ਦਾ ਮੁੱਦਾ ਹੈ, ਟਰੱਕਿੰਗ ਦਾ ਆ, ਸਿਹਤ ਸੰਭਾਲ ਦਾ ਆ, ਅਪਡੇਟ ਅਮਰੀਕਾ ਦੀ ਸੁਣਦੇ ਹੋ ਕੀ ਕੁਝ ਵਾਪਰ ਰਿਹਾ, ਇੰਡੀਆ 'ਚ ਕੀ ਕੁਝ ਵਾਪਰ ਰਿਹਾ। ਸੋ ਸਾਨੂੰ ਵਧੀਆ ਵਕੀਲ ਸਾਹਿਬ ਟੱਕਰ ਗਏ, ਲੋਕ ਬਹੁਤ ਐਜੂਕੇਟ ਹੋਏ, ਚਾਹੇ ਉਹਨਾਂ ਦਾ ਕੇਸ ਸੀਗਾ ਵੀ, ਚਾਹੇ ਨਹੀਂ ਵੀ ਕੇਸ ਸੀਗਾ, ਚਾਹੇ ਉਹ ਹੋਰ ਵਕੀਲਾਂ ਦੇ ਕੋਲ ਵੀ ਸੀ। ਕੱਲ ਮੈਨੂੰ ਮੁੰਡੇ ਮਿਲ ਕੇ ਗਏ ਤੇ ਸਾਡਾ ਕੇਸ ਪਾਸ ਹੋਇਆ, ਪਰ ਅਸੀਂ ਸਾਰੇ ਵਕੀਲ ਤਿਰਕੀਆਂ ਨੇ ਉਹਨਾਂ ਦੀਆਂ ਵੀਡੀਓ, ਸਾਡਾ ਵਕੀਲ ਤਾਂ ਹੋਰ ਸੀ, ਪਰ ਅਸੀਂ ਪ੍ਰਪੇਅਰ ਹੋ ਗਏ। ਸੋ ਇਹ ਬਹੁਤ ਵੱਡੀ ਜਿਹੜੀ ਆ ਭਾਜੀ ਤੁਹਾਡੀ ਇਹ ਦੇਣ ਆ ਕਮਿਊਨਿਟੀ ਨੂੰ, ਜੋ ਤੁਸੀਂ ਕਰ ਰਹੇ ਆ, ਜੋ ਤੁਸੀਂ ਸਵਾਲਾਂ ਦੇ ਜਵਾਬ ਸਿੱਧੇ ਦੇ ਰਹੇ ਆ। ਹੁਣ ਅੱਜ ਵੀ ਰੂਬਰੂ ਹੋਣਾ ਆ, ਬਹੁਤ ਸਾਰੇ ਵਕੀਲ ਨੇ, ਹਰਜੋਤ ਜੀ ਜਾਣਦੇ ਆ, ਉਹ ਏਦਾਂ ਪਬਲਿਕ 'ਚ ਜਾ ਹੀ ਨਹੀਂ ਸਕਦੇ, ਉਹਨਾਂ ਨੂੰ ਹੁੰਦਾ ਵੀ ਪਤਾ ਨਹੀਂ ਕੋਈ ਮੈਨੂੰ ਘੇਰ ਨਾ ਲਵੇ ਜਾਂ ਏਦਾਂ ਆ। ਜਦੋਂ ਤੋਂ ਸਹੀ ਕੰਮ ਕਰ ਰਹੇ ਆ, ਵਧੀਆ ਸਲਾਹ ਦੇ ਰਹੇ ਆ, ਕੋਈ ਝੂਠ ਨਹੀਂ, ਕੁਛ ਏਦਾਂ ਨਹੀਂ, ਸੋ ਉਹਦੇ ਨਾਲ ਬਹੁਤ ਵਧੀਆ ਹੁੰਦਾ ਆ। ਸੋ ਤੁਹਾਡੇ ਰੂਬਰੂ ਹੋਣਗੇ ਅੱਜ, ਤੁਸੀਂ ਆ ਕੇ ਇਸ ਸ਼ੋਅ ਤੋਂ ਬਾਅਦ 'ਚ ਜਿਹੜੇ ਆਪਣੇ ਕੁਐਸਚਨਸ ਆ ਉਹ ਤੁਸੀਂ ਪੁੱਛ ਸਕਦੇ ਆ, ਗੱਲਬਾਤ ਜਿਹੜੀ ਉਹ ਤੁਸੀਂ ਕਰ ਸਕਦੇ ਆ। ਬਹੁਤ ਧੰਨਵਾਦ ਆ। ਤੇ ਹਰਜੋਤ ਸਿੰਘ ਜੀ, ਆਪਾਂ ਵੀ ਲਈਏ ਹੁਣ ਇਜਾਜ਼ਤ ਜੀ। ਬਿਲਕੁਲ, ਸਰੋਤਿਆਂ ਤੋਂ ਮਾਫੀ ਮੰਗਦੇ ਆ, ਮਗਰ ਗੁਰਬਾਣੀ ਚੱਲਦੀ ਸੀ, ਕਿਉਂਕਿ ਆਪਾਂ ਲਾਈਵ ਗੁਰਦੁਆਰਾ ਸਾਹਿਬ ਬੈਠੇ ਆ, ਤੇ ਅੱਜ ਵੀ ਤੇ ਕੱਲ ਨੂੰ ਵੀ ਸਾਰਾ ਦਿਨ ਸਾਡਾ ਬੂਥ ਲੱਗਾ ਆ। ਜਦੋਂ ਤੁਸੀਂ ਗੁਰਦੁਆਰਾ ਸਾਹਿਬ ਐਂਟਰ ਹੁੰਦੇ ਆ, ਬਿਲਕੁਲ ਐਂਟਰ ਹੁੰਦਿਆਂ ਨੂੰ ਸਾਹਮਣੇ ਪੰਜਾਬੀ ਰੇਡੀਓ USA ਦਾ ਬੂਥ ਆ, ਮਿਲ ਕੇ ਜਾਇਓ, ਫੋਟੋ ਖਿਚਾ ਕੇ ਜਾਇਓ। ਅਟਾਰਨੀ ਸਾਹਿਬ ਵੀ ਇੱਥੇ ਆ, ਸਾਡੀ ਸਾਰੀ ਟੀਮ ਵੀ ਇੱਥੇ ਹੈਗੀ ਆ, ਤੇ ਜਿਹੜੇ ਘਰਾਂ 'ਚ ਵੀ ਬੈਠੇ ਆ, ਤੁਸੀਂ ਪੰਜਾਬੀ ਰੇਡੀਓ USA ਤੇ ਲਾਈਵ ਜਿਹੜੇ ਰੇਡੀਓ ਤੇ ਵੀ ਸੁਣ ਰਹੇ ਹੋ, ਫੇਸਬੁੱਕ YouTube ਤੇ ਵੀ ਲਾਈਵ ਦੇਖ ਰਹੇ ਹੋ। ਵੱਧ ਤੋਂ ਵੱਧ ਜਿਹੜੇ ਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਤੁਹਾਡੇ ਰਿਸ਼ਤੇਦਾਰ ਆ, ਉਹਨਾਂ ਨੂੰ ਕਹੋ ਪੰਜਾਬੀ ਰੇਡੀਓ USA ਦੀ YouTube ਚੈਨਲ ਸਬਸਕ੍ਰਾਈਬ ਕਰ ਲਓ, ਤੇ ਉੱਥੇ ਉਹ ਪ੍ਰੋਗਰਾਮ ਦੇਖ ਸਕਦੇ ਹੋ। ਅੰਦਰੋਂ YouTube ਦੇ ਜਿਹੜੇ ਲਾਈਵ ਪ੍ਰਸਾਰਣ ਆ ਸਮਾਗਮਾਂ ਦੇ, ਉਹ ਲਗਾਤਾਰ ਜਿਹੜੇ ਉਹ ਚੱਲ ਰਹੇ ਆ। ਹੁਣ ਆਪਾਂ ਇਹਨਾਂ ਨੂੰ ਛੁੱਟੀਆਂ ਦੇਵਾਂਗੇ, ਚਾਹ ਪਾਣੀ ਛਕਣ, ਪ੍ਰਸ਼ਾਦਾ ਛਕਣ, ਫਿਰ ਉਸ ਤੋਂ ਬਾਅਦ ਦੇ ਵਿੱਚ ਆ ਕੇ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇ। ਇੱਕ ਰਿਕੁਐਸਟ ਕਰਨੀ ਆ, ਜਿਹੜੇ ਜਿੱਦਾਂ ਹੁਣ
ਲੋਕੀ ਕਾਫੀ ਆਉਂਦੇ ਲਾਈਨ 'ਚ, ਥੋੜੀ ਜੀ ਬਾਕੀ ਲੋਕਾਂ ਨੂੰ ਕਰਟਸੀ ਦੇਣੀ ਤੁਸੀਂ ਕਿ ਸਵਾਲ ਆਪਣਾ ਔਨ ਪੁਆਇੰਟ ਸਿੱਧਾ ਹੀ, ਹਾਂ ਤੇ ਬਾਹਲੀ ਤਾਰੀਫ ਨਹੀਂ ਕਰਨੀ, ਵਕੀਲ ਦੀ ਲੋੜ ਨਹੀਂ, ਸਿੱਧੇ ਆ ਕੇ ਸਵਾਲ ਪੁੱਛੋ ਆਪਣਾ, ਕਿਉਂਕਿ ਜਿਹੜੀ ਪਿੱਛੇ ਜਿਹੜੀ ਆ ਨਹੀਂ ਤਾਰੀਫ ਤਾਂ ਦੇਖੋ ਉਹਨਾਂ ਨੇ ਕਰਦੀ ਹੈ, ਤੁਸੀਂ ਇਸ ਹੱਥ ਤੇ ਜ਼ਰੂਰ ਕਰਿਓ। ਆਪਣਾ ਜਿੱਦਾਂ ਨਾ ਬਾਕੀਆਂ ਦੀ ਕਰਟਸੀ ਦੇ ਲਈ, ਜਿੱਦਾਂ ਹਰਜੋਤ ਭਾਜੀ ਕਹਿੰਦੇ ਆ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ, ਹਾਂ ਪਹਿਲੋਂ ਤੇ ਹੀ ਪਹਿਲਾਂ ਹੀ ਸਤਿ ਸ੍ਰੀ ਅਕਾਲ ਆ ਸਾਰਿਆਂ ਨੂੰ, ਤੇ ਸਵਾਲ ਪੁੱਛੋ ਤੇ ਆਪਣਾ, ਕਿਸੇ ਸਾਡੀ ਗੱਲ ਦਾ ਬੁਰਾ ਨਹੀਂ ਮਨਾਣਾ। ਕਈ ਵਾਰੀ ਆਪਾਂ ਉੱਚੀ ਨੀਵੀਂ ਕਹਿ ਦਈਦੀ ਆ, ਪਰ ਏਦਾਂ ਕਿ ਕਹਿ ਹੋ ਜਾਂਦਾ ਆ ਦੋ ਕੁ ਦਿਨ ਨਾ, ਤੇ ਆਪਣਾ ਫਾਈਲ ਨਹੀਂ ਕਿਸੇ ਦੀ ਰਿਵਿਊ ਕਰ ਸਕਦੇ। ਹਾਂਜੀ। ਹੁਣ ਕੋਈ ਪਹਿਲਾਂ ਆਇਆ ਸੀਗਾ, ਆਂਦੇ ਉਹਨੇ ਕਿਹਾ ਯਾਰ ਤੁਸੀਂ ਕਿਹਾ ਤਾਂ ਸੀ ਰੇਡੀਓ ਤੇ, ਪਰ ਸਾਡੀ ਫਾਈਲ ਰਿਵਿਊ ਕਰ ਦਿਓ, ਤੇ ਚਲੋ ਆਓ ਤੁਸੀਂ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ। ਤੇ ਆਜ਼ਾਦ ਲੈਣੇ ਜੀ, ਸਭ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ।